ਜਦੋਂ ਕੌਮਾਂ ਦੀ ਹੋਂਦ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਦਾ ਹੈ, ਤੁਹਾਡੀਆਂ ਇੰਸਟੀਟਿਊਸ਼ਨਸ ਕਰਪਟ ਹੁੰਦੀਆਂ ਨੇ ਜਾਂ ਕੰਪਰੋਮਾਈਜ਼ ਹੁੰਦੀਆਂ ਨੇ ਜਾਂ ਖਰੀਦੀਆਂ ਜਾਂਦੀਆਂ ਨੇ ਜਾਂ ਨਾਨ ਫੰਕਸ਼ਨਲ ਕਰ ਦਿੱਤੀਆਂ ਜਾਂਦੀਆਂ ਨੇ, ਤੇ ਫਿਰ ਜਿਹੜੀ ਸਭ ਤੋਂ ਵੱਡੀ ਸੰਸਥਾ ਤੁਹਾਡੇ ਕੋਲ ਬਚਦੀ ਹੈ ਉਹ ਤੁਹਾਡਾ ਘਰ ਹੁੰਦਾ ਹੈ। ਬੱਚੇ ਬੱਚੀਆਂ ਪੰਜ ਕਕਾਰੀ ਰੂਪ 'ਚ ਉਦੋਂ ਹੀ ਰਹਿਣਗੇ ਜਦੋਂ ਉਹਨਾਂ ਦੇ ਕੋਲ ਸਿੱਖੀ ਦਾ ਪ੍ਰਾਈਡ ਹੋਏਗਾ। ਪ੍ਰਾਈਡ ਹਿਸਟਰੀ 'ਚੋਂ ਨਿਕਲਦਾ ਹੈ ਕਿ ਘਰਾਂ ਦੇ ਮਾਹੌਲ ਦੇ ਵਿੱਚ ਸਿੱਖੀ ਲਿਆਓ। ਇਹ ਬਹੁਤ ਇੰਪੋਰਟੈਂਟ ਹੈ ਸਰਵਾਈਵਲ ਦੇ ਲਈ ਕਿ ਅਸੀਂ ਬਹੁਤ ਸਾਰੀਆਂ ਥਾਵਾਂ 'ਤੇ ਸੰਪਰਦਾਵਾਂ, ਮਰਿਆਦਾਵਾਂ, ਨਿੱਕੇ ਨਿੱਕੇ ਇਸ਼ੂ, ਬਹੁਤ ਵਾਰੀ ਈਗੋ ਦੇ ਇਸ਼ੂ ਥੱਲੇ ਆਪਣੀ એનર્ਜੀ ਨੂੰ ਵੇਸਟ ਕਰ ਰਹੇ ਹਾਂ। ਅਸੀਂ ਇਸ ਦੇ ਥੱਲੇ ਅੱਡ-ਅੱਡ ਗੁਰਦੁਆਰੇ ਵੀ ਬਣ ਜਾਂਦੇ ਨੇ, ਅੱਡ-ਅੱਡ ਅਸੀਂ ਇੱਕ ਦੂਸਰੇ ਨੂੰ ਭਰਾ ਹੁੰਦਿਆਂ ਹੋਇਆਂ ਵੀ ਦੁਸ਼ਮਣ ਸਮਝਣ ਲੱਗ ਜਾਂਦੇ ਆ। ਇਵੇਂ ਕੌਮਾਂ ਸਰਵਾਈਵ ਨਹੀਂ ਕਰਦੀਆਂ। ਇੱਕ ਪਾਸੇ ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਆ ਤੇ ਨਾਲ ਹੀ ਅਸੀਂ ਭਰਾਵਾਂ ਨੂੰ ਸ਼ਰੀਕ ਵੀ ਕਹਿੰਦੇ ਆ ਕਿ ਨਾ ਸ਼ਰੀਕਾਂ ਤੋਂ ਬਚ ਕੇ ਰਹਿਣਾ। ਉਹ ਜਿਹੜੀ ਸਾਡੀ ਟੈਂਡੈਂਸੀ ਹੈ ਉਹ ਸਾਡੀਆਂ ਸੰਸਥਾਵਾਂ 'ਚ, ਸਾਡੇ ਗੁਰਦੁਆਰਿਆਂ 'ਚ, ਸਾਡੀਆਂ ਆਰਗੇਨਾਈਜੇਸ਼ਨਾਂ 'ਚ ਕਾਫੀ ਹਾਵੀ ਹੁੰਦੀ ਹੈ। ਔਰ ਗੱਲ ਕਈ ਵਾਰ ਕੁਛ ਵੀ ਨਹੀਂ ਹੁੰਦੀ, ਟਾਈਮ ਪੁਗਾਉਣ ਦੇ ਥੱਲੇ ਅਸੀਂ ਉਹ ਸਾਰੇ ਜਿਹੜੇ ਡਿਵਾਈਡ ਨੇ ਉਹ ਕੀਤੇ ਹੋਏ ਨੇ, ਇਹਨਾਂ ਨੂੰ ਅਵੋਇਡ ਕਰੀਏ। ਤਾਂ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਹੀ ਸ਼ਾਰਟ ਨੋਟਸ ਦੇ ਉੱਪਰ ਇੱਥੇ ਆ ਕੇ ਸ਼ਮੂਲੀਅਤ ਕੀਤੀ ਆ। ਤਾਂ ਸਭ ਤੋਂ ਪਹਿਲਾਂ ਅਸੀਂ ਡਾਕਟਰ ਅਮਰਜੀਤ ਸਿੰਘ ਜੀ, ਜੋ ਕਿ ਅਮਰੀਕਾ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸਿੱਖ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਅਤੇ ਉਹ ਆਪਣਾ ਟੀਵੀ ਚੈਨਲ TV 84 ਜਿਹੜਾ ਹੈ ਉਹ ਚਲਾ ਰਹੇ ਨੇ। ਚਲੰਤ ਪੰਥਕ ਮੁੱਦੇ ਸਮੇਂ ਤੋਂ ਸਮੇਂ ਜਿਹੜੇ ਹੈ ਸਿੱਖ ਪੰਥ ਨੂੰ ਦਰਪੇਸ਼ ਨੇ, ਉਹਨਾਂ ਦੇ ਉੱਤੇ ਆਪਣੀ ਬੜੀ ਬੇਬਾਕੀ ਦੇ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਨੇ। ਬਹੁਤ ਸਾਰੇ ਸਿੱਖ ਸੰਘਰਸ਼ ਨਾਲ ਜੁੜੇ ਹੋਏ ਪਰਿਵਾਰਾਂ ਨੂੰ ਇਸ ਚੀਜ਼ ਦਾ, ਸਿੱਖਾਂ ਨੂੰ ਇਸ ਚੀਜ਼ ਦਾ ਗਿਆਨ ਹੈ ਕਿ ਕਿਸ ਬਾਖੂਬੀ ਦੇ ਨਾਲ ਉਹ ਸਿੱਖੀ ਦੇ ਮਾਨਵਵਾਦੀ ਅਸੂਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਹਨਾਂ ਮਹਾਨ ਅਸੂਲਾਂ ਨੂੰ ਜਿਹੜਾ ਹੈ ਸੰਸਾਰ ਦੇ ਪੱਧਰ ਦੇ ਉੱਤੇ ਪੇਸ਼ ਕਰਦੇ ਨੇ। ਦੂਸਰੀਆਂ ਕੌਮਾਂ ਦੇ ਵਿੱਚ ਵੀ ਉਹਨਾਂ ਦੇ ਨਾਲ ਉਹ ਸਮੇਂ-ਸਮੇਂ 'ਤੇ ਸਰੋਕਾਰ ਰੱਖਦੇ ਨੇ। ਸੋ ਉਹ ਜਿਹੜਾ ਆਸਟ੍ਰੇਲੀਆ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ। ਇਹ ਬੜੇ ਸ਼ਾਰਟ, ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਆਸਟ੍ਰੇਲੀਆ ਦੇ ਵਿੱਚ, ਮੈਲਬਰਨ ਦੇ ਵਿੱਚ, ਉਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਔਰ ਸਿਡਨੀ ਦੇ ਵਿੱਚ ਵੀ, ਅੱਜ ਰਵਿਜ਼ਬੀ ਗੁਰਦੁਆਰਾ ਸਾਹਿਬ ਦੇ ਵਿੱਚ, ਕੱਲ੍ਹ ਇੱਥੇ ਪਾਰਕਲੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪ੍ਰੋਗਰਾਮ ਸਿੱਖ ਸੰਗਤਾਂ ਦੇ ਸਾਹਮਣੇ ਕੀਤੇ ਸਨ। ਤਾਂ ਅੱਜ ਜੇ ਸ਼ਾਰਟ ਨੋਟਸ ਦੇ ਉੱਪਰ ਬੱਚਿਆਂ ਵਾਸਤੇ, ਯੰਗ ਯੂਥ ਵਾਸਤੇ ਪ੍ਰੋਗਰਾਮ ਰੱਖਿਆ ਗਿਆ ਸੀ। ਸੋ ਇਹ ਉਹਨਾਂ ਦੇ ਬਿਹਾਫ ਦੇ ਉੱਤੇ ਮੈਂ ਬੋਲ ਰਿਹਾ, ਸਿੱਖ ਯੂਥ ਵੱਲੋਂ, ਸਿਡਨੀ ਵੱਲੋਂ। ਅਤੇ ਅਸੀਂ ਸਾਰੇ ਜਿਹੜੇ ਹੈ ਡਾਕਟਰ ਅਮਰਜੀਤ ਸਿੰਘ ਜੀ ਨੂੰ ਔਰ ਸਰਦਾਰ ਗੁਰਦੇਵ ਸਿੰਘ ਜੀ, ਜਿਹੜੇ ਕਿ ਉੱਥੋਂ ਦੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ। ਅਤੇ ਹੁਣ ਮੈਂ ਡਾਕਟਰ ਅਮਰਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨ। ਉਸ ਤੋਂ ਬਾਅਦ ਅਸੀਂ ਜਿੰਨੇ ਵੀ ਇੱਥੇ ਯੂਥ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਇਹ ਮੌਕਾ ਦਿੱਤਾ ਜਾਊਗਾ ਕਿ ਉਹਨਾਂ ਦੇ ਮਨ ਦੇ ਵਿੱਚ ਜੋ ਵੀ ਖਿਆਲ ਨੇ ਸਿੱਖ ਸੰਘਰਸ਼ ਪ੍ਰਤੀ, ਉਹ ਡਾਕਟਰ ਸਾਹਿਬ ਦੇ ਨਾਲ ਸੰਵਾਦ ਕਰ ਸਕਦੇ ਨੇ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾ ਨਾਦ ਨਾ ਵੇਦ ਨਾ ਜਿਹ ਰਸ, ਰਸ ਕਸ ਨਾ ਜਾਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਲਹੰਤ। ਨਾਨਕ ਤੇ ਨਰ ਅਸਲ ਖਰ, ਵਿਣ ਗੁਣ ਗਰਭ ਕਰੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਲਈ ਇਹ ਸੁਭਾਗ ਨੇ ਕਿ ਜਿੱਥੇ ਆਸਟ੍ਰੇਲੀਆ ਕੰਟੀਨੈਂਟ ਦੇ ਵਿੱਚ ਮੈਨੂੰ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਉੱਥੇ ਆਪਣੇ ਇਸ 2-2.5 ਹਫ਼ਤੇ ਦੀ ਟ੍ਰਿਪ ਦੇ ਦੌਰਾਨ ਸਿੱਖ ਯੰਗਸਟਰਸ ਦੇ ਨਾਲ, ਸਿੱਖ ਨੌਜਵਾਨਾਂ ਦੇ ਨਾਲ, ਸਿੱਖ ਯੂਥ ਦੇ ਨਾਲ ਵੀ ਇੰਟਰੈਕਸ਼ਨ ਹੋਇਆ। ਉਹ ਭਾਵੇਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਗੁਰਮਤਿ ਸਕੂਲ ਨੇ, ਜਾਂ ਮੈਲਬਰਨ ਦੇ ਅੰਦਰ ਗੁਰਮਤਿ ਅਕੈਡਮੀ ਸਨ, ਜਾਂ ਇੱਥੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੁੜਿਆ ਹੋਇਆ ਪੰਜਾਬੀ ਸਕੂਲ ਜਿਹੜਾ ਸਿਡਨੀ ਦੇ ਵਿੱਚ, ਬੇਸ਼ੱਕ ਥਾਂ ਗੁਰਦੁਆਰਾ ਸਾਹਿਬਾਨ ਮੌਜੂਦ ਨੇ, ਪਰ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਅਸੀਂ ਜਿੱਥੇ ਬੱਚਿਆਂ ਬੱਚੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਹ ਸਾਡਾ ਮੂਲ ਹੈ ਸਾਡੇ ਨੇਸ਼ਨਹੁੱਡ ਦਾ ਵੀ
ਔਰ ਜਿਹੜਾ ਪੰਜਾਬੀ ਪੜ੍ਹੇਗਾ, ਪੰਜਾਬੀ ਸਕ੍ਰਿਪਟ ਗੁਰਮੁਖੀ ਤੋਂ ਜਾਣੂ ਹੋਏਗਾ, ਉਹੀ ਗੁਰਬਾਣੀ ਵੀ ਪੜ੍ਹ ਸਕੇਗਾ। ਸੋ ਜਿਹੜੇ ਪ੍ਰਬੰਧਕ, ਜਿਹੜੇ ਇੰਡੀਵਿਜੂਅਲਸ ਔਰ ਖ਼ਾਸ ਤੌਰ 'ਤੇ ਨੌਜਵਾਨ ਇਸ ਪਾਸੇ ਆਪਣੀਆਂ ਸੇਵਾਵਾਂ ਦੇ ਰਹੇ ਨੇ, ਉਹ ਬਹੁਤ ਵਧੀਆ ਨੇਸ਼ਨ ਬਿਲਡਿੰਗ ਦਾ ਕੰਮ ਹੀ ਕਰ ਰਹੇ ਨੇ। ਨੇਸ਼ਨ ਬਿਲਡਿੰਗ ਮਹਿਜ਼ ਇੱਕ ਜੰਗ ਦੇ ਮੈਦਾਨ ਵਿੱਚ ਲੜਾਈ ਦਾ ਨਾਂ ਨਹੀਂ ਹੁੰਦਾ, ਇਹ ਮਲਟੀਪਲ ਲੈਵਲ ਦੇ ਉੱਤੇ ਔਰ ਖ਼ਾਸ ਤੌਰ 'ਤੇ ਜਦੋਂ ਤੁਸੀਂ ਮਾਈਨੋਰਿਟੀ 'ਚ ਹੁੰਦੇ ਹੋ, ਚੈਲੰਜਸ ਮਲਟੀਪਲ ਹੁੰਦੇ ਨੇ, ਅਤੇ ਫਿਰ ਇਹ ਫਰਜ਼ ਵੀ ਹੁੰਦਾ ਹੈ ਵੀ ਤੁਸੀਂ ਅੱਡ-ਅੱਡ ਸ਼ੋਬਿਆਂ ਦੇ ਵਿੱਚ, ਅੱਡ-ਅੱਡ ਸੈਕਟਰਸ ਦੇ ਵਿੱਚ ਆਪਣੀਆਂ ਸੇਵਾਵਾਂ ਦਿਓ। ਮੈਨੂੰ ਖੁਸ਼ੀ ਹੈ ਵੀ ਜਿੱਥੇ ਆਸਟ੍ਰੇਲੀਅਨ ਕੰਟੀਨੈਂਟ ਦੇ ਵਿੱਚ ਬੜੀ ਤੇਜ਼ੀ ਨਾਲ ਸਿੱਖ ਆਬਾਦੀ ਵਧੀ ਹੈ, ਇੱਥੇ ਵੀ ਪਿਛਲੇ ਸ਼ਾਇਦ 7-8 ਸਾਲ 300% ਪਾਪੂਲੇਸ਼ਨ ਗਰੋਥ ਹੈ ਸਿੱਖਾਂ ਦੀ, 6 ਲੱਖ ਦੇ ਨੇੜੇ ਤੇੜੇ ਤੁਹਾਡੀ ਗਿਣਤੀ ਹੈ। ਉੱਥੇ ਤੁਹਾਡੇ ਨੌਜਵਾਨਾਂ ਵੱਲੋਂ ਵੀ ਔਰ ਖ਼ਾਸ ਤੌਰ 'ਤੇ ਪਿੱਛੇ ਜਦੋਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਦੇ ਅੱਡ-ਅੱਡ ਸ਼ਹਿਰਾਂ 'ਚ ਪਈਆਂ, ਜਿਸ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ, ਵੋਟਾਂ ਪਾਈਆਂ, ਇਹ ਗੱਲ ਵੀ ਦੱਸਦਾ ਹੈ ਕਿ ਜਾਗਰੂਕਤਾ ਦਾ ਲੈਵਲ ਹੁਣ ਕਾਫੀ ਵਧਿਆ ਹੋਇਆ। ਨਹੀਂ ਤਾਂ ਬਹੁਤ ਵਾਰੇ ਹੁੰਦਾ ਸੀ ਜਦੋਂ ਅਸੀਂ ਅਮਰੀਕਾ ਦੇ ਵਿੱਚ ਖ਼ਾਸ ਤੌਰ 'ਤੇ ਸੈਂਟਰਲ ਵੈਲੀ, ਫਰੈਜ਼ਨੋ, ਯੂਬਾ ਸਿਟੀ ਤੋਂ ਲੈ ਕੇ LA ਤੱਕ ਦੇਖਦੇ ਸੀ, ਜਿੱਥੇ ਚੌਥੀ ਪੰਜਵੀਂ ਜਨਰੇਸ਼ਨ ਹੋ ਚੁੱਕੀ ਸੀ, ਕਿਉਂਕਿ 19th ਸੈਂਚੁਰੀ ਐਂਡ 'ਚ ਅਮਰੀਕਾ ਦੇ ਉਸ ਖਿੱਤੇ ਦੇ ਵਿੱਚ ਸਿੱਖ ਆਏ, ਗਦਰ ਪਾਰਟੀ ਵੀ ਉਹਨਾਂ ਨੇ ਬਣਾਈ, ਪਰ ਫਿਰ 1914-15 ਤੋਂ ਲੈ ਕੇ 1950 ਤੱਕ ਬਹੁਤ ਪਾਬੰਦੀਆਂ ਰਹੀਆਂ, ਪਾਪੂਲੇਸ਼ਨ ਆਈ ਨਹੀਂ, ਔਰ ਕਿਉਂਕਿ ਇਮੀਗ੍ਰੇਸ਼ਨ ਦੇ ਲਾਅ ਇਸ ਕਿਸਮ ਦੇ ਸਨ, ਔਰ ਬਾਅਦ ਦੇ ਵਿੱਚ ਜਿਹੜਾ ਪੁਰਾਣੀਆਂ ਜਨਰੇਸ਼ਨ ਸੀ ਉਹ ਬਿਲਕੁਲ ਟੁੱਟ ਗਈਆਂ ਆਪਣੀ ਧਰਤੀ ਨਾਲੋਂ। ਉਹਨਾਂ ਦਾ ਨਾ ਸਿੱਖੀ ਸਰੂਪ ਨਾਲ ਕੋਈ ਵਾਸਤਾ ਸੀ, ਨਾ ਹੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਹਦੇ 'ਚ ਉਹਨਾਂ ਦੀ ਦਿਲਚਸਪੀ ਸੀ। ਪਰ 80ਵਿਆਂ ਦੇ ਵਿੱਚ ਜਿਹੜੀ ਜਨਰੇਸ਼ਨ ਆਈ, ਉਹ ਮੁੱਖ ਤੌਰ 'ਤੇ ਗੁਰਮਤਿ ਨਾਲ ਵੀ ਜੁੜੀ ਹੋਈ ਸੀ, ਇੰਡੀਅਨ ਸਟੇਟ ਦੇ ਟੈਰਰ ਦਾ ਵੀ ਉਹ ਸ਼ਿਕਾਰ ਸਨ, ਉਹਨਾਂ ਦੇ ਅੰਦਰ ਸਿੱਖੀ ਭਾਵਨਾ ਵੀ ਸੀ, ਔਰ ਇੱਕ ਜਨਰੇਸ਼ਨ ਦਾ ਫਿਰ ਸੰਘਰਸ਼ ਜਿਹੜਾ ਹੈ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ 'ਤੇ ਲੱਗਾ। ਆਜ਼ਾਦ ਮੈਂ ਇਸ ਲਈ ਕਹਿ ਰਿਹਾ ਕਿ ਇਸ ਕਿਸਮ ਦਾ ਮਾਹੌਲ ਸੀ ਜਿਹੜਾ ਹੁਣ ਸਭ ਤੋਂ ਪੁਰਾਣਾ ਗੁਰਦੁਆਰਾ ਨਾਰਥ ਅਮਰੀਕਾ ਦੇ ਵਿੱਚ ਸੰਤ ਤੇਜਾ ਸਿੰਘ ਰਾਹੀਂ ਸਥਾਪਿਤ ਹੋਏ ਪਹਿਲੇ 3 ਗੁਰਦੁਆਰਿਆਂ 'ਚੋਂ ਸੀ ਗੁਰਦੁਆਰਾ ਰੌਸ ਸਟਰੀਟ, ਵੈਨਕੂਵਰ, ਕਿਉਂਕਿ ਸੰਤ ਤੇਜਾ ਸਿੰਘ ਹੋਰਾਂ ਦਾ ਇਹ ਡ੍ਰੀਮ ਸੀ ਜਿਹੜਾ ਕਿ ਸੰਤ ਅਤਰ ਸਿੰਘ ਜੀ ਵੱਲੋਂ ਉਹਨਾਂ ਨੂੰ ਹਾਇਰ ਐਜੂਕੇਸ਼ਨ ਲਈ ਭੇਜਿਆ ਗਿਆ। ਉਹ ਕੋਲੰਬੀਆ ਯੂਨੀਵਰਸਿਟੀ ਆਏ, ਹਾਰਵਰਡ ਆਏ। ਉਹਨਾਂ ਦਾ ਡ੍ਰੀਮ ਸੀ ਕਿ ਹਰ ਗੁਰਦੁਆਰਾ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਉਸ ਦੇ ਨਾਲ ਪਹਿਲੇ ਲਫ਼ਜ਼ ਹੋਣ, ਔਰ ਜਿਸ ਟਾਊਨ 'ਚੋਂ ਬਣੇ ਉਸ ਟਾਊਨ ਦਾ ਨਾਂ ਹੋਏ। ਸੋ ਪਹਿਲੀ ਸੁਸਾਇਟੀ ਖਾਲਸਾ ਦੀਵਾਨ ਸੁਸਾਇਟੀ ਐਪਸਫੋਰਡ ਉਹਨਾਂ ਨੇ ਬਣਾਈ, ਫਿਰ ਖਾਲਸਾ ਦੀਵਾਨ ਸੁਸਾਇਟੀ ਅਸੀਂ ਵੈਨਕੂਵਰ ਦੀ ਦੇਖਦੇ। ਪਰ 1980ਵਿਆਂ ਤੱਕ ਹਾਲ ਉੱਥੇ ਇਹ ਸੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਕਿ ਸਿਰ ਢੱਕ ਕੇ ਲੋਕ ਅੰਦਰ ਨਹੀਂ ਸੀ ਜਾਂਦੇ, ਨੰਗੇ ਸਿਰ ਅੰਦਰ ਜਾਂਦੇ ਸੀ, ਔਰ ਇਸ ਲੈਵਲ ਦੇ ਉੱਤੇ ਉਹਨਾਂ ਨੇ ਜਿਹੜਾ ਸਾਰਾ ਕਾਮਰੇਡੀ ਪ੍ਰਭਾਵ ਜਿਹੜਾ ਸਮਹਾਉ ਸਿੱਖੀ ਦੇ ਉੱਤੇ ਬਹੁਤ ਜ਼ੋਰਦਾਰ ਢੰਗ ਦੇ ਨਾਲ ਪ੍ਰਚਾਰਿਆ ਗਿਆ। ਸੋ ਇੱਕ ਜਨਰੇਸ਼ਨ ਤਾਂ ਗੁਰਦੁਆਰਿਆਂ ਨੂੰ ਇਸ ਕਿਸਮ ਦੇ ਪ੍ਰਭਾਵ 'ਚੋਂ ਕੱਢ ਕੇ ਪੰਥਕ ਪਲੇਟਫਾਰਮ ਬਣਾਉਣ ਦੇ ਉੱਤੇ ਹੀ ਲੱਗੀ। ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਵੀ ਇੱਥੇ ਸਭ ਤੋਂ ਪਹਿਲਾਂ 1830ਵਿਆਂ ਦੇ ਵਿੱਚ ਜਿਹੜਾ ਉਹ ਸਿੱਖਾਂ ਦੀ ਆਮਦ ਦੀ ਗੱਲ ਹੁੰਦੀ ਹੈ। ਉਹ ਪੀਰੀਅਡ ਸੀ ਜਦੋਂ ਲਾਹੌਰ ਦਰਬਾਰ ਸਰਕਾਰੇ ਖਾਲਸਾ ਦਾ ਹੈੱਡਕੁਆਰਟਰ ਸੀ, ਔਰ ਉਸ ਪੀਰੀਅਡ 'ਚ ਇੱਕ ਲਿੰਗੁਇਸਟ ਮਾਹਰ ਵੀ ਔਰ ਬੋਟਨਿਸਟ ਵੀ ਜਿਹੜਾ ਸਿੱਖ ਰਾਜ ਜਾਂ ਸਿੱਖ ਦਰਬਾਰ 'ਚ ਸੀ ਉਹ ਆਇਆ, ਔਰ ਉਹਨੇ ਆਸਟ੍ਰੇਲੀਆ ਦੇ ਵਿੱਚ ਇੱਥੇ ਮੈਨੂੰ ਦੱਸਿਆ ਵੀ ਗਿਆ ਜਦੋਂ ਮੈਂ ਮੈਲਬੌਰਨ ਸੀ ਕਿ ਕੋਈ ਯਾਦਗਾਰ ਵੀ ਹੈ ਜਾਂ ਕੋਈ ਗਾਰਡਨ ਹੈ ਜਿਹੜਾ ਕਿ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਿਹੜਾ ਬਵਾਸਤਾ ਕੀਤਾ ਹੋਇਆ। ਸੋ ਇਹ ਪਹਿਲੀ ਆਮਦ ਸੀ, ਲੇਕਿਨ ਹੌਲੀ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਜਿਨ੍ਹਾਂ 'ਚ ਸਿੱਖਾਂ ਨੂੰ ਘੋੜਿਆਂ ਦੇ ਥੱਲੇ, ਕਿਉਂਕਿ ਅਫਗਾਨਿਸਤਾਨ ਦੇ ਲੋਕ ਔਰ ਦੂਸਰੇ ਵੀ ਆਏ, ਲੇਕਿਨ ਅੱਜ ਜਿਸ ਤਰੀਕੇ ਨਾਲ ਸਿੱਖ ਯੰਗਸਟਰਸ ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਔਰ ਸਿੱਖ ਕਾਰੋਬਾਰੀ ਤੌਰ 'ਤੇ ਵੀ ਜਿਨ੍ਹਾਂ ਨੇ ਆ ਕੇ ਇਸ ਮੁਲਕ ਦੇ ਵਿੱਚ ਆਪਣੀ ਥਾਂ ਬਣਾਈ ਹੈ, ਔਰ ਸਿੱਖੀ ਦੀ ਗੱਲ, ਪੰਥ ਦੀ ਗੱਲ, ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰਿਆ, ਸ਼ਾਇਦ ਇਸ ਦਾ ਹੀ ਇਹ ਨਤੀਜਾ ਹੈ ਕਿ ਇਸ ਵੇਲੇ ਜਿਹੜੇ 5 ਮੁਲਕ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਫੀਅਰੈਂਸ ਇੰਡੀਅਨ ਸਿਸਟਮ ਦੀ ਹੈ,
ਉਹਨਾਂ 'ਚੋਂ ਆਸਟ੍ਰੇਲੀਆ ਵੀ ਇੱਕ ਹੈ। ਔਰ ਇਨਫੈਕਟ ਆਸਟ੍ਰੇਲੀਆ ਦੇ ਸਪਾਈ ਚੀਫ ਨੇ ਇਹ ਗੱਲ ਪਬਲਿਕਲੀ ਕਹੀ ਔਰ 5 ਆਈਜ਼ ਕੰਟਰੀਜ਼ ਦੀ ਮੀਟਿੰਗ ਦੇ ਵਿੱਚ ਵੀ ਕਹੀ ਕਿ ਜਿਹੜਾ ਆਸਟ੍ਰੇਲੀਆ ਇਸ ਵੇਲੇ ਉਹ ਇੰਡੀਅਨ ਸਪਾਈਜ਼ ਦਾ ਨੈਸਟ ਆਫ ਸਪਾਈਜ਼ ਹੈ, ਉਹਨਾਂ ਦਾ ਆਲ੍ਹਣਾ ਬਣਿਆ ਹੋਇਆ। ਸੋ ਇਹਨਾਂ ਨੁਕਤਿਆਂ ਨੂੰ ਦੇਖਦਿਆਂ ਇਹ ਬੜਾ ਜ਼ਰੂਰੀ ਵੀ ਹੈ ਕਿ ਜਿੱਥੇ ਅਸੀਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ 40 ਵਰ੍ਹੇ ਪਹਿਲਾਂ ਜਿਸ ਜਨਰੇਸ਼ਨ ਨੇ ਆਲ ਆਫ ਏ ਸਡਨ, ਜਿਸ ਨੂੰ ਇਹ ਕਹੋ ਕਿ ਵੀ ਜਿਵੇਂ ਅਸਮਾਨ ਤੋਂ ਬਿਜਲੀ ਡਿੱਗਦੀ ਹੈ, ਜੂਨ 84 ਦਾ ਘੱਲੂਘਾਰ ਹੈ, ਕੋਈ ਕਿਸੇ ਨੇ ਆਪਣੇ ਸੁਪਨਿਆਂ ਦੇ ਵਿੱਚ ਵੀ ਨਹੀਂ ਸੀ ਸੋਚਿਆ ਹੋਇਆ ਕਿ ਸਾਡੇ ਪ੍ਰਾਣ ਪਿਆਰੇ ਹਰਿਮੰਦਰ ਸਾਹਿਬ, ਸਾਡੇ ਇਤਿਹਾਸਕ ਗੁਰਦੁਆਰਿਆਂ 'ਤੇ ਉਹ ਹਕੂਮਤ ਜਿਹਨੂੰ ਪਾਵਰ 'ਚ ਲਿਆਉਣ ਦੇ ਲਈ ਸਿੱਖ ਕੌਮ ਨੇ ਕਈ ਸਦੀਆਂ ਸਟਰਗਲ ਕੀਤੀ, ਉਹੀ ਸਾਡੇ ਖਿਲਾਫ ਟੋਟਲ ਵਾਰ ਡਿਕਲੇਅਰ ਕਰੇਗੀ। ਸੋ ਦਿਸ ਵਾਜ਼ ਲਾਈਕ ਦਾ ਬੋਲਟ ਫਰੋਮ ਦਾ ਬਲੂ, ਅਸਮਾਨ ਤੋਂ ਡਿੱਗੀ ਬਿਜਲੀ ਵਾਂਗ ਸੀ। ਕੁਛ ਬਹਾਦਰੀ ਦੇ ਨਾਲ ਖਲੋਤੇ, ਜੂਝੇ, ਸ਼ਹੀਦੀਆਂ ਦਿੱਤੀਆਂ, ਕੁਛ ਨੇ ਅੱਜ ਤੱਕ ਵੀ ਜੇਲ੍ਹਾਂ ਦੇ ਵਿੱਚ 30-35 ਸਾਲ ਹੋ ਗਏ ਨੇ ਉਸ ਸਾਰੇ ਦੇ ਪ੍ਰਭਾਵ ਨੂੰ ਕਬੂਲਦੇ ਆ, ਅੱਜ ਵੀ ਉਹਨਾਂ ਦੀਆਂ ਜੇਲ੍ਹਾਂ 'ਚ ਨੇ ਕਿਉਂਕਿ ਉਹਨਾਂ ਨੇ ਹਕੂਮਤ ਦੀ ਟੈਂ ਨਹੀਂ ਮੰਨੀ। ਔਰ ਜਿਵੇਂ ਅਮਿਤ ਸ਼ਾਹ ਨੇ ਇਹ ਗੱਲ ਲੁਧਿਆਣੇ ਦੇ ਇੱਕ ਪਬਲਿਕ ਫੰਕਸ਼ਨ ਵਿੱਚ ਕਹੀ ਸੀ ਚੋਣ ਦੌਰੇ ਦੌਰਾਨ ਕਿ ਹਮ ਉन्हें कैसे छोड़ दें, उन्होंने तो माफ़ी नहीं मांगी है। ਸੋ ਇਹ ਬਹੁਤ ਵੱਡੀ ਗੱਲ ਹੈ ਦੁਸ਼ਮਣ ਦੇ ਖੈਮੇ 'ਚੋਂ ਆਉਣਾ ਕਿ ਉਹ ਇਹਦੇ ਬਾਵਜੂਦ 35 ਸਾਲ 40 ਸਾਲ ਕਿਸੇ ਦੀ ਜ਼ਿੰਦਗੀ ਦੇ ਉਹਦਾ ਪ੍ਰਾਈਮ ਯੂਥ ਸਭ ਖਤਮ ਹੋਣ ਦੇ ਬਾਵਜੂਦ ਉਹਨਾਂ ਨੇ ਕੋਈ ਰਿਗਰੈਟ ਨਹੀਂ ਹੈ ਕਿ ਉਹਨਾਂ ਨੇ ਇਹ ਰਸਤਾ ਚੁਣਿਆ। ਇਹ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ। ਔਰ ਅੱਜ ਜਦੋਂ ਕਿ ਅਸੀਂ ਸਿੱਖ ਕੌਮ ਨੂੰ ਦਰਪੇਸ਼ ਚੈਲੰਜਸ ਦੀ ਗੱਲ ਕਰਦੇ ਤੇ ਫਿਰ ਡਾਇਸਪੋਰਾ ਸਿੱਖ ਕਮਿਊਨਿਟੀ ਜਿਹੜੀ ਰਫਲੀ ਇਸ ਵੇਲੇ 5 ਮਿਲੀਅਨ ਦੇ ਨੇੜੇ ਤੇੜੇ ਸਾਡੀ ਫਿਗਰ ਹੈ, ਮਾਸ ਮਾਈਗ੍ਰੇਸ਼ਨ ਬਹੁਤ ਵੱਡੇ ਪੈਮਾਨੇ 'ਤੇ ਪਿਛਲੇ ਕੁਝ ਸਾਲਾਂ 'ਚ ਹੋਈ, ਲੇਕਿਨ ਇਹ ਇੱਕ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰਨ ਵਾਲੀ ਕਮਿਊਨਿਟੀ ਵੀ ਬਣੀ ਹੈ। ਔਰ ਇਹੀ ਕਾਰਨ ਹੈ ਕਿ ਇੰਡੀਅਨ ਸਟੇਟ ਦੇ ਗੰਦੇ ਹੱਥ ਪੰਜਾਬ ਦੀਆਂ ਸੀਮਾਵਾਂ 'ਚੋਂ ਨਿਕਲ ਕੇ, ਭਾਰਤ ਦੀਆਂ ਸੀਮਾਵਾਂ 'ਚੋਂ ਨਿਕਲ ਕੇ ਉਹ ਯੂਕੇ ਹੋਏ, ਆਸਟ੍ਰੇਲੀਆ ਹੋਏ, ਕੈਨੇਡਾ ਹੋਏ, ਨਿਊਜ਼ੀਲੈਂਡ ਹੋਏ, ਅਮਰੀਕਾ ਹੋਏ, ਇੱਥੇ ਵੀ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਉਹ ਕਮਿਟ ਕੀਤੇ ਨੇ। ਪਾਕਿਸਤਾਨ ਦੇ ਵਿੱਚ ਤਾਂ ਕਾਫੀ ਦੇਰ ਤੋਂ ਇਹ ਨਜ਼ਰ ਆ ਰਿਹਾ ਸੀ ਕਿ ਜਿਹੜੇ ਕੁਝ ਕਸ਼ਮੀਰੀ ਐਕਟਿਵਿਸਟ ਜਾਂ ਸਿੱਖ ਐਕਟਿਵਿਸਟ ਜਿਹੜੇ ਨੇ ਐਲੀਮੀਨੇਟ ਕੀਤੇ ਜਾ ਰਹੇ ਨੇ, ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ। ਪਰ ਮਈ ਮਹੀਨੇ ਤੋਂ, ਮਈ 2023 ਤੋਂ ਇਹਦੇ 'ਚ ਉਹਨਾਂ ਨੇ ਬੜੀ ਤੇਜ਼ੀ ਲਿਆਂਦੀ। 7 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਬਰਮਿੰਘਮ ਯੂਕੇ ਵਿੱਚ ਕੈਮੀਕਲ ਵੈਪਨਸ ਰਾਹੀਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਸਰੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਪਾਰਕਿੰਗ ਲਾਟ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਅਮਰੀਕਾ ਦੇ ਵਿੱਚ ਵੀ ਅਗਲੇ 2-3 ਦਿਨਾਂ ਦੇ ਵਿੱਚ ਜੋ ਕੁਝ ਉਹਨਾਂ ਨੇ ਕਰਨਾ ਸੀ ਇਹ ਉਦੋਂ ਸਾਹਮਣੇ ਆਇਆ ਜਦੋਂ ਕਿ ਅਮਰੀਕਾ ਦੀ ਫੈਡਰਲ ਏਜੰਸੀ FBI ਦੇ ਅੰਡਰ ਕਵਰ ਦੇ ਨਾਲ ਨਿਖਿਲ ਗੁਪਤਾ ਨਾਂ ਦਾ ਬੰਦਾ ਜਿਹੜਾ ਰਾਅ ਅਪਾਇੰਟਡ ਸੀ ਔਰ ਚੈੱਕ ਰਿਪਬਲਿਕ ਦੇ ਵਿੱਚ ਬੈਠਾ ਸੀ, ਉਹ ਡੀਲ ਬਣਾ ਰਿਹਾ ਸੀ ਗੁਰਪਤਵੰਤ ਪੰਨੂ ਮਰਡਰ ਪਲਾਟ, ਜਿਸ ਕੇਸ ਦਾ ਨਾਂ ਦਿੱਤਾ ਗਿਆ। $1 ਲੱਖ ਦੇ ਵਿੱਚ ਸੌਦਾ ਹੋਇਆ। $15,000 ਜਿਹੜਾ ਉਹ ਡਿਲੀਵਰ ਕੀਤਾ ਗਿਆ ਇੱਕ ਵੈਨ ਦੇ ਵਿੱਚ, ਜਿਹੜਾ ਕਿ FBI ਨੇ ਪ੍ਰੋਪਰ ਉਹਦੀ ਰਿਕਾਰਡਿੰਗ ਸਾਰੀ ਕੀਤੀ ਹੈ। ਔਰ ਫਿਰ ਨਿਖਿਲ ਗੁਪਤੇ ਨੂੰ ਐਕਸਟਰਾਡਾਈਟ ਕਰਕੇ ਚੈੱਕ ਰਿਪਬਲਿਕ ਤੋਂ ਅਮਰੀਕਾ ਲਿਆਂਦਾ ਗਿਆ। 3 ਨਵੰਬਰ ਤੋਂ ਉਸ ਦਾ ਟਰਾਇਲ ਸ਼ੁਰੂ ਹੋਣਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਹੀ ਇਹ, ਕਿਉਂਕਿ ਜਿਹੜਾ 3 ਮਹੀਨੇ ਬਾਅਦ ਆਲਮੋਸਟ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਨਕਸ਼ਾਫ ਕੀਤਾ ਕਿ ਇਹ ਕੰਮ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਹੋਰ ਵੀ ਜਿਹੜੀਆਂ ਐਕਟੀਵਿਟੀਜ਼ ਫਰੌਤੀਆਂ ਔਰ ਇਹ ਸਾਰਾ ਇੰਡੀਅਨ ਏਜੰਸੀਆਂ ਦਾ ਕੰਮ ਹੈ। ਔਰ 6 ਆਲਾ ਉਹਨਾਂ ਦੇ ਡਿਪਲੋਮੈਟਾਂ ਨੂੰ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ, ਜਿਹੜਾ ਕਿ ਡਿਪਲੋਮੇਸੀ ਦੀ ਲੈਂਗੁਏਜ ਹੁੰਦਾ ਹੈ ਕਿ ਵੀ ਥਰੋ ਦੈਮ ਆਊਟ ਆਫ ਦਾ ਕੰਟਰੀ, ਇਹ ਐਲਾਨਿਆ ਗਿਆ। ਸੋ ਇਹਨਾਂ ਹਾਲਾਤਾਂ 'ਚ ਹੀ ਸਾਡੇ ਉੱਤੇ ਵੀ ਉਸ ਕਿਸਮ ਦਾ, ਕਿਉਂਕਿ 22 ਜੂਨ ਨੂੰ ਪ੍ਰਾਈਮ ਮਿਨਿਸਟਰ ਮੋਦੀ ਔਰ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਮੀਟਿੰਗ ਸੀ ਵਾਈਟ ਹਾਊਸ ਦੇ ਵਿੱਚ। ਅਸੀਂ TV 84 ਦੀ ਸਾਡੀ ਟੀਮ
ਜਿਹੜੀ ਉਸ ਪ੍ਰੋਟੈਸਟ ਨੂੰ ਕਵਰ ਕਰ ਰਹੀ ਸੀ, ਰੈਲੀ ਸੀ ਆਊਟਸਾਈਡ, ਉਹਨੂੰ ਮੈਂ ਐਡਰੈਸ ਵੀ ਕੀਤਾ। ਔਰ ਠੀਕ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ 4 ਦਿਨ ਬਾਅਦ ਜਦੋਂ ਮੈਂ ਵਾਪਸ ਪਰਤ ਰਿਹਾ ਸੀ ਆਪਣੀ ਟੀਮ ਦੇ ਨਾਲ, ਡਿਊਟੀ ਟੂ ਵਾਰ ਨੋਟਿਸ ਦੇ ਥੱਲੇ ਮੈਨੂੰ ਵੀ ਉਹਨਾਂ ਨੇ FBI ਨੇ ਇਹ ਆਗਾਹ ਕੀਤਾ ਕਿ ਭਾਈ ਜਾਨ ਨੂੰ ਖਤਰਾ, ਟਰੈਵਲ ਰੈਸਟ੍ਰਿਕਸ਼ਨ ਲਗਭਗ 6 ਮਹੀਨੇ ਫਿਰ ਟਰੈਵਲ ਨਹੀਂ ਕਰਨ ਦਿੱਤੀ ਗਈ। ਔਰ ਇਸ ਕਿਸਮ ਦੇ 1 ਦਰਜਨ ਦੇ ਲਗਭਗ ਐਕਟਿਵਿਸਟ ਅਮਰੀਕਾ ਔਰ ਕੈਨੇਡਾ ਦੇ ਵਿੱਚ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਗਿਆ, ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤਾ ਗਿਆ। ਹੁਣ ਵੀ ਮੇਰਾ ਆਸਟ੍ਰੇਲੀਆ ਆਉਣਾ, ਕੋਈ ਮੈਂ ਉਹਨਾਂ ਏਜੰਸੀਆਂ ਤੋਂ ਪਰਮਿਸ਼ਨ ਲੈ ਕੇ ਨਹੀਂ ਆਇਆ, ਜਿਹੜਾ ਉਹ ਕਦੇ ਵੀ ਅਲਾਉ ਨਾ ਕਰਦੇ, ਪਰ ਮੈਂ ਇਸ ਗੱਲ 'ਚ ਯਕੀਨ ਰੱਖਦਾ ਕਿ ਉਹਨਾਂ ਦੇ ਜਾਣਾ ਇਹ ਨਿਰੰਕਾਰ ਦੇ ਹੁਕਮ 'ਚ ਹੈ। ਇਹ ਕਰੂਸ਼ਲ ਮੋਮੈਂਟਸ ਨੇ ਕੌਮ ਦੇ ਲਈ, ਕਿਉਂਕਿ ਜਦੋਂ ਦੁਨੀਆ ਦੇ ਵਿੱਚ ਕੁਝ ਸ਼ੇਕਅਪ ਹੁੰਦਾ ਹੈ, ਇੱਕ ਆਰਡਰ ਟੁੱਟ ਰਿਹਾ ਹੁੰਦਾ ਹੈ, ਉਦੋਂ ਹੀ ਨਵੇਂ ਆਰਡਰ 'ਚੋਂ ਤੁਹਾਡੀਆਂ ਹੋਪਸ ਜਾਂ ਕੁਝ ਬਣਨ ਦੀਆਂ ਸੰਭਾਵਨਾਵਾਂ ਜਨਮ ਲੈਂਦੀਆਂ ਨੇ। ਇਸ ਵੇਲੇ ਜੇ ਤੁਸੀਂ ਗਲੋਬਲੀ ਦੇਖੋ ਤੇ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਜੋ ਸਿਸਟਮ ਡਿਵੈਲਪ ਕੀਤਾ ਗਿਆ ਸੀ, ਉਹ ਭਾਵੇਂ ਸੈਂਟਰਲ ਯੂਨਾਈਟਿਡ ਨੇਸ਼ਨਸ ਵਰਗੀ ਸੰਸਥਾ ਹੋਏ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਯੂਨੈਸਕੋ ਹੋਏ, ਕਲਾਈਮੇਟ ਚੇਂਜ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੋਣ, ਉਹ ਸਾਰਾ ਕਰੰਬਲ ਡਾਊਨ ਕਰ ਰਿਹਾ। ਔਰ ਈਵਨ ਜਿਸ ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਘੇਰਨ ਦੇ ਲਈ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਨੈਟੋ, ਜਿਹੜੇ ਕਿ ਫਿਰ ਰਿਲੈਂਟਲੈਸ ਵਾਰਸ ਜਿਹੜੀਆਂ ਅਮਰੀਕਾ ਦੀਆਂ ਸੀ, ਉਹ ਭਾਵੇਂ ਵਿਤਨਾਮ ਸੀ, ਕੋਰੀਆ ਸੀ, ਅਫਗਾਨਿਸਤਾਨ ਸੀ ਜਾਂ ਯੂਕਰੇਨ ਸੀ, ਉਸ ਸਾਥ ਦਿੱਤਾ। ਕਿਵੇਂ ਉਹਨਾਂ ਨੂੰ ਵੀ ਛਿਟਕ ਕੇ ਪਰੇ ਸੁੱਟਿਆ ਗਿਆ। ਔਰ ਇਸ ਦੇ ਨਾਲ ਨਾਲ ਜਿਹੜਾ ਦੁਨੀਆ ਦੇ ਵਿੱਚ ਬੇਸ਼ੱਕ ਇੱਕ ਵੈਪਨ ਟੈਰਿਫ ਦਾ ਹੈ, ਪਰ ਇਹ ਇਕੱਲੀ ਟੈਰਿਫ ਵਪਾਰਕ ਹਿੱਤਾਂ ਨਾਲ ਜੁੜੀ ਹੋਈ ਨਹੀਂ, ਨਵੇਂ ਕੰਬੀਨੇਸ਼ਨ, ਪਰਮੂਟੇਸ਼ਨ ਕੰਬੀਨੇਸ਼ਨ ਸਾਹਮਣੇ ਆ ਰਹੇ ਨੇ। ਔਰ ਇਹ ਸਾਰੇ ਦੇ ਵਿੱਚ ਸਿੱਖ ਕੌਮ, ਜਿਨ੍ਹਾਂ ਦੇ ਕੋਲ ਇੱਕ ਓਪਰਚੁਨਿਟੀ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਵਰਲਡ ਆਰਡਰ ਨੇ ਨਵਾਂ ਕੁਝ ਕ੍ਰੀਏਟ ਕੀਤਾ ਹੈ, 1945 'ਚ ਸੈਕੰਡ ਵਰਲਡ ਵਾਰ ਖਤਮ ਹੋਇਆ, 1947 ਦੇ ਵਿੱਚ ਅੰਗਰੇਜ਼ ਹੇਸਟਲੀ ਜਿਹੜਾ ਉਹ ਸਬ ਕੰਟੀਨੈਂਟ ਨੂੰ ਇੰਡੀਆ ਔਰ ਪਾਕਿਸਤਾਨ 'ਚ ਡਿਵਾਈਡ ਕਰਕੇ ਨਿਕਲ ਗਏ। ਕਿਸੇ ਇੱਕ ਗੋਰੇ ਦੇ ਮੂੰਹ 'ਤੇ ਵੀ ਚਪੇੜ ਨਹੀਂ ਵੱਜੀ। ਇਹਦੇ ਬਾਵਜੂਦ ਕਿ ਇਸ ਸਾਰੇ ਦੌਰ ਦੇ ਵਿੱਚ 15 ਤੋਂ 20 ਲੱਖ ਲੋਕ ਮਾਰੇ ਗਏ, ਜਿਨ੍ਹਾਂ 'ਚ ਜ਼ਿਆਦਾ ਪੰਜਾਬੀ ਸਨ, 3 ਤੋਂ 5 ਲੱਖ ਸਿੱਖ ਮਾਰੇ ਗਏ ਔਰ ਲਗਭਗ 40% ਸਿੱਖ ਬੇਘਰੇ ਹੋਏ। ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਦੂਸਰੇ ਪਾਸੇ ਰਹੇ। ਤੇ ਆਊਟਕਮ 'ਚ 1000 ਸਾਲ ਦੀ ਗੁਲਾਮੀ ਤੋਂ ਬਾਅਦ ਭਾਰਤ ਦੀ ਬਹੁ ਗਿਣਤੀ ਹਿੰਦੂ ਆਬਾਦੀ ਨੂੰ ਇੰਨਾ ਵੱਡਾ ਮੁਲਕ ਮਿਲਿਆ, ਜਿਹੜਾ ਕਦੇ ਪਹਿਲਾਂ ਐਗਜ਼ਿਸਟ ਹੀ ਨਹੀਂ ਸੀ ਕਰਦਾ ਹਿਸਟਰੀ। ਇਹ ਜਦੋਂ ਤੁਹਾਨੂੰ ਪ੍ਰਾਚੀਨ ਭਾਰਤ, ਗੌਰਵ, ਇਹ ਉਹ ਸੁਣਾਉਣਗੇ। ਹੁਣ ਬੁੱਧ ਦਾ ਪੀਰੀਅਡ ਹੈ, ਜਿਹੜਾ ਮਹਾਤਮਾ ਬੁੱਧ 2500 ਸਾਲ ਪਹਿਲਾਂ ਹੋਇਆ। ਤੁਸੀਂ ਹਿਸਟਰੀ ਦੇਖੋਗੇ, ਬੁੱਧ ਦੇ ਵੇਲੇ 560 ਸੋਵਰਨ ਸਟੇਟਸ ਇੰਡੀਆ ਦੇ ਵਿੱਚ ਸਨ, ਕਪਿਲਵਸਤੂ ਤੋਂ ਲੈ ਕੇ ਜਿੱਥੇ ਬੁੱਧ ਪੈਦਾ ਹੁੰਦਾ ਹੈ, ਔਰ ਇਹ ਕਾਬਲ ਤੱਕ 550 ਪਲੱਸ ਸੋਵਰਨ ਸਟੇਟਾਂ ਐਗਜ਼ਿਸਟ ਕਰਦੀਆਂ ਸੀ। ਸੋ ਕਦੇ ਵੀ ਭਾਰਤ ਇੱਕ ਜਿਓਗ੍ਰਾਫੀਕਲ ਐਂਟੀਟੀ ਜਾਂ ਜਿਓਗ੍ਰਾਫੀਕਲ ਯੂਨਿਟ, ਅੰਗਰੇਜ਼ਾਂ ਨੇ ਵੀ ਇਹਨੂੰ ਇਕੱਠਾ ਕਰਨ 'ਚ 200 ਸਾਲ ਲਾਏ। 1757 'ਚ ਪਲਾਸੀ ਦੀ ਲੜਾਈ ਤੋਂ ਬਾਅਦ ਉਹਨਾਂ ਨੇ ਬੰਗਾਲ ਫਤਹ ਕੀਤਾ, ਜਿਸ ਬੰਗਾਲ ਦਾ ਮਤਲਬ ਸੀ ਅੱਜ ਦਾ ਉੜੀਸਾ, ਬਿਹਾਰ, ਅੱਜ ਦਾ ਵੈਸਟ ਬੰਗਾਲ ਔਰ ਅੱਜ ਦਾ ਸਾਰਾ ਬੰਗਲਾਦੇਸ਼। ਔਰ ਉਸ ਤੋਂ ਲਗਭਗ 94 ਸਾਲ ਬਾਅਦ 1849 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬ ਨੂੰ ਐਨੈਕਸ ਕੀਤਾ। ਸੋ ਜਿਹੜਾ 200 ਸਾਲ 'ਚ ਜਿਓਗ੍ਰਾਫੀਕਲ ਯੂਨਿਟ ਸੀ, ਜਿਹਨੂੰ ਐਫੀਸ਼ੀਐਂਟਲੀ ਰੈਂਟ ਕਰਨ ਲਈ ਉਹਨਾਂ ਨੇ ਟ੍ਰੇਨਸ ਦਾ ਇਸਤੇਮਾਲ ਕੀਤਾ, ਸੈਂਟਰਲ ਜਿਹੜਾ ਨੇ ਪੋਸਟ ਆਫਿਸਿਸ, ਦੂਸਰੀਆਂ ਏਜੰਸੀਜ਼ ਬਣਾਈਆਂ, ਫੌਜ ਕ੍ਰੀਏਟ ਕੀਤੀ ਐਜ਼ ਏ ਰਾ ਮਟੀਰੀਅਲ, ਜਿਹਦੇ 'ਚ ਸਿੱਖਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ। ਲੇਕਿਨ ਜਦੋਂ ਸਾਡੇ ਕੋਲ ਅਪਰਚੁਨਿਟੀ ਆਈ, ਸੈਕੰਡ ਵਰਲਡ ਵਾਰ ਖਤਮ ਹੋਇਆ, ਅੰਗਰੇਜ਼ ਨਿਕਲਣਾ ਚਾਹੁੰਦੇ ਸੀ, ਇੰਨੇ ਕਰਜ਼ਾਈ ਹੋ ਗਏ ਸੀ ਕਿ ਉਹ ਕਿਸੇ ਨੂੰ ਹੁਣ ਸਬਡਿਊ ਜਾਂ ਸਬਜੂਗੇਟ ਨਹੀਂ ਸੀ ਕਰ ਸਕਦੇ। ਔਰ 60 ਦੇ ਕਰੀਬ ਮੁਲਕ ਅਗਲੇ 10 ਸਾਲਾਂ 'ਚ ਉਹਨਾਂ ਦੀ ਚੁੰਗਲ 'ਚੋਂ ਨਿਕਲੇ, ਇੰਡੀਪੈਂਡੈਂਟ ਮੁਲਕ ਬਣੇ। ਪਰ ਸਾਡੀ ਲੀਡਰਸ਼ਿਪ ਨੇ ਉਸ ਮੌਕੇ ਨੂੰ ਗਵਾਇਆ। ਉਹ ਉਸ ਸੀਰੀਅਸ ਚੈਲੰਜ ਨੂੰ ਸਮਝ ਨਹੀਂ ਸਕੇ ਕਿ ਕੀ ਵਾਪਰਨ ਜਾ ਰਿਹਾ ਹੈ। ਔਰ ਪੰਜਾਬੀ 'ਚ ਕਹਿਣਾ ਹੋਏ ਕਿ ਉਹ ਸਮੇਂ ਦੇ ਹਾਣ ਦੀ ਲੀਡਰਸ਼ਿਪ ਨਹੀਂ ਸਾਬਤ ਹੋਈ। ਔਰ ਅੱਜ ਵੀ ਜੋ ਕੁਛ ਅਸੀਂ ਦੇਖ ਰਹੇ ਹਾਂ, ਬੇਸ਼ੱਕ ਇੱਕ ਗੱਲ ਇਹ ਤਸੱਲੀ ਦੀ ਹੈ ਕਿ ਅੱਜ ਸਿੱਖ ਕੌਮ, ਇਹਦੇ ਬਾਵਜੂਦ ਕਿ ਅਸੀਂ ਇੱਕ ਤੋਂ ਬਾਅਦ ਇੱਕ ਵੈਲੀ ਆਫ ਡੈਥ 'ਚੋਂ ਗੁਜ਼ਰੇ, ਪਰ ਅਸੀਂ ਇੰਟਰਨੈਸ਼ਨਲ ਰਡਾਰ ਸਕਰੀਨ 'ਤੇ ਹੈ।
ਸਿੱਖ ਕੌਮ ਦੀ ਆਪਣੀ ਹੋਂਦ, ਜਿੱਥੇ ਦੁਨੀਆ 'ਚ ਅਸੀਂ ਪੰਜਵੇਂ ਵੱਡੇ ਧਰਮ ਵਜੋਂ ਸਾਡੀ ਮਾਨਤਾ ਹੈ, ਉੱਥੇ ਨਾਲ ਦੀ ਨਾਲ ਸਿੱਖਾਂ ਦਾ ਪੋਜ਼ੀਟਿਵ ਅਕਸ ਐਜ਼ ਏ ਸੌਫਟ ਪਾਵਰ ਉਹ ਕੋਵਿਡ-19 ਦੇ ਦੌਰਾਨ ਸਿੱਖ ਕੌਮ ਦੀਆਂ ਸੇਵਾਵਾਂ ਹੋਣ ਜਾਂ ਰਸ਼ੀਆ ਯੂਕਰੇਨ ਵਾਰ ਦੇ ਦੌਰਾਨ ਜਿਵੇਂ ਸਿੱਖਾਂ ਨੇ ਯੂਕਰੇਨ ਦੇ ਵਿੱਚ ਜਾ ਕੇ ਸਰਵ ਕੀਤਾ ਹੈ। ਇਹ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਹੋਏ, ਖਾਲਸਾ ਏਡ ਹੋਏ, ਜਿਨ੍ਹਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਕਾਜ਼ ਨੂੰ ਅੱਗੇ ਤੋਰਿਆ ਤੇ ਪੋਲੀਟੀਕਲੀ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵੈਪਨ ਨੇ, ਜਿੱਥੇ ਇੰਡੀਆ ਨੂੰ ਐਜ਼ ਏ ਰੋਗ ਸਟੇਟ, ਇੱਕ ਦਹਿਸ਼ਤਗਰਦ ਸਟੇਟ ਦੇ ਤੌਰ ਤੇ ਦੁਨੀਆ ਸਾਹਮਣੇ ਐਕਸਪੋਜ਼ ਕੀਤਾ ਹੈ, ਉੱਥੇ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਉਸ ਨੂੰ ਗੰਭੀਰਤਾ ਦੇ ਨਾਲ ਕੋਰੀਡੋਰ ਆਫ ਪਾਵਰਸ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ। ਔਰ ਸਾਡੇ ਲਈ ਇਹ ਬੜਾ ਅਹਿਮ ਹੈ ਕਿ ਅਸੀਂ ਕਿਵੇਂ ਇਸ ਸਾਰੇ 'ਚੋਂ ਆਪਣੀ ਸਿਚੁਏਸ਼ਨ, ਆਪਣਾ ਲਾਹਾ, ਆਪਣੇ ਮੁਲਕ ਦੇ ਕਨਸੈਪਟ ਨੂੰ ਲਿਆਣਾ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਿਹੜਾ ਇੱਕ ਨੌਟੰਕੀ ਡਰਾਮਾ 22 ਅਪ੍ਰੈਲ ਤੋਂ ਸ਼ੁਰੂ ਹੋਇਆ, ਜਦੋਂ ਕਿ ਪਹਿਲਗਾਮ ਦੇ ਵਿੱਚ 24 ਜਿਹੜੇ ਟੂਰਿਸਟ ਸੀ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਔਰ ਇਸ ਨੂੰ ਬੇਸ਼ੱਕ ਇੱਕ ਧਿਰ ਨੇ ਫਾਲਸ ਫਲੈਗ ਆਪਰੇਸ਼ਨ ਕਿਹਾ, ਜਿਹਦੇ 'ਚ ਅਸੀਂ ਵੀ ਸ਼ਾਮਲ ਹੈ, ਲੇਕਿਨ ਭਾਰਤੀ ਹਕੂਮਤ, ਉਹਨਾਂ ਦੇ ਮੀਡੀਆ ਨੇ ਇਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਕਿ ਇਹ ਪਾਕਿਸਤਾਨ ਸਪਾਂਸਰਡ ਹੈ, ਲਸ਼ਕਰ ਤਾਇਬਾ ਨੇ ਕੀਤਾ, ਪਰ ਉਹਨਾਂ ਨੇ ਪਾਕਿਸਤਾਨ ਦੇ ਖਿਲਾਫ ਇਸ ਨੂੰ ਐਨ ਐਕਟ ਆਫ ਵਾਰ ਇਹ ਡਿਕਲੇਅਰ ਕਰਦਿਆਂ ਪਾਕਿਸਤਾਨ ਦੇ ਉੱਤੇ ਫੁੱਲ ਫਲੈਜਡ ਜਿਹੜਾ ਉਹ ਮਿਜ਼ਾਈਲਾਂ ਦੇ ਨਾਲ, ਔਰ ਲੇਟਰ ਔਨ ਉਸ ਇਹ ਜਿਹੜੀ ਜੰਗ ਕੁਛ ਦਿਨ ਚੱਲੀ ਹੈ, ਇਹਦੇ 'ਚ ਪਹਿਲੀ ਵਾਰ ਹੈ ਕਿ ਮਿਜ਼ਾਈਲ ਔਰ ਡਰੋਨ ਇਹ ਖੁੱਲ੍ਹ ਕੇ ਇਸਤੇਮਾਲ ਹੋਏ ਨੇ। ਔਰ ਇਹ ਇੱਕ ਨਵਾਂ ਐਂਗਲ ਵੀ ਹੈ, ਤਬਾਹੀ ਦਾ ਰਾਹ ਵੀ ਨਜ਼ਰ ਆ ਰਿਹਾ ਵੀ ਕੀ ਹੈ। ਲੇਕਿਨ ਇਸ ਸਾਰੇ ਦੇ ਵਿੱਚ ਜਿਹੜੀ ਮੈਂ ਸਮਝਦਾ ਵੀ ਦੋਨੋਂ ਪਾਸਿਓਂ, ਉਧਰਲਾ ਪੰਜਾਬ ਵੀ ਇੱਧਰਲਾ ਪੰਜਾਬ ਵੀ, ਕਿਉਂਕਿ ਪਾਕਿਸਤਾਨ ਦੀ ਵੀ ਕੁੱਲ ਆਬਾਦੀ ਦਾ 65% ਲਗਭਗ ਪਾਕਿਸਤਾਨੀ ਪੰਜਾਬ 'ਚ ਵਸਦਾ ਹੈ, ਅਤੇ ਉਧਰ ਵੀ ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਹੈ, ਸਾਡੇ ਲਈ ਉਹ ਵੀ ਪਾਵਨ ਧਰਤੀ ਹੈ, ਅਤੇ ਇੱਧਰਲਾ ਪੰਜਾਬ ਜਾਂ ਦਿੱਲੀ ਤੱਕ ਸਾਡੀ ਸਿੱਖ ਕੌਮ ਦੀ ਸਿਵਲਾਈਜੇਸ਼ਨ ਦਾ ਇੱਕ ਕ੍ਰੇਡਲ ਹੈ। ਔਰ ਕੋਈ ਵੀ ਤਬਾਹੀ, ਜੰਗ ਜਿਹੜੀ ਹੈ ਕਿਸੇ ਪਾਸਿਓਂ ਵੀ ਸਾਡੇ ਪੰਜਾਬ ਦੀ ਤਬਾਹੀ ਨੂੰ ਸੱਦਾ ਦਿੰਦੀ ਹੈ। ਜਿੱਥੇ ਇੱਕ ਪਾਸੇ ਭਾਰਤੀ ਮੀਡੀਆ ਨੇ ਝੂਠ ਫੈਲਾਉਣ ਦੇ ਵਿੱਚ ਕੋਈ ਜਿਹੜੀ ਹੈ ਕਮੀ ਨਹੀਂ ਰੱਖੀ, ਔਰ ਉਹ ਜੰਗ ਦੇ ਲਈ ਇਵੇਂ ਭੰਗੜੇ ਪਾ ਰਹੇ ਸੀ ਜਿਵੇਂ ਇਹ ਕੋਈ ਬੜਾ ਕੋਈ ਮੈਨਾ ਫਰੋਮ ਦਾ ਹੈਵਨ ਹੁੰਦਾ ਹੈ। ਪਰ ਦੂਸਰੇ ਪਾਸੇ ਇਹੀ ਨਹੀਂ ਕਿ ਬਾਹਰਲੇ ਸਿੱਖਾਂ ਨੇ ਬੜਾ ਬੈਲੈਂਸਡ ਰਿਸਪੌਂਸ ਦਿੱਤਾ ਹੈ ਜੰਗ ਦੇ ਖਿਲਾਫ ਵੀ, ਔਰ ਇਸ ਨੂੰ ਸਮਝਿਆ। ਔਰ ਮੈਨੂੰ ਇਹ ਲੱਗਦਾ ਵੀ ਜਿੰਨੀ ਮੈਚਿਓਰਿਟੀ ਆਈ ਹੈ, ਪੰਜਾਬ ਦੇ ਸਿੱਖ ਹੋਣ, ਦਿੱਲੀ ਦੇ ਹੋਣ, ਬਾਹਰ ਹੋਣ, ਉਹਨਾਂ ਨੇ ਤੁਸੀਂ ਇਹ ਦੇਖਿਆ ਹੋਵੇਗਾ ਜਿਨ੍ਹਾਂ ਨੇ 65-71 ਦੀ ਜਾਂ ਈਵਨ ਕਾਰਗਿਲ ਦੇ ਵੀ 1999 ਦੇ ਵੇਲੇ ਦੇਖਿਆ ਸੀ ਕਿ ਕਿਵੇਂ ਆਪਣੇ ਵੀ ਜੰਪ ਕਰ ਕਰਕੇ ਭਾਰਤ ਮਾਤਾ ਦੇ ਸਪੁੱਤਰ ਬਣੇ ਹੁੰਦੇ ਸੀ। ਇਸ ਵਾਰ ਮੇਜਰ ਰਿਸਪੌਂਸ ਸੀ। ਸਿੱਖਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਇਹ ਦੋਵੇਂ ਪਾਸੇ ਸਾਡੀ ਤਬਾਹੀ ਦਾ ਸਮਾਨ ਹੈ, ਔਰ ਸਾਡੀ ਆਪਣੀ ਐਂਟੀਟੀ ਹੈ, ਆਪਣੀ ਹੋਂਦ ਹੈ। ਔਰ ਇਹੀ ਗੱਲ ਅਸੀਂ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਹੈ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਵੀਟ ਕਰਕੇ ਕਿਹਾ ਵੀ ਦੋਨਾਂ ਮੁਲਕਾਂ 'ਚ ਸੀਜ਼ਫਾਇਰ ਹੈ, ਔਰ ਕਿਸੇ ਨਿਊਟਰਲ ਥਾਂ ਦੇ ਉੱਤੇ ਹੁਣ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਗੱਲਬਾਤ ਹੋਏਗੀ। ਔਰ ਸਾਡਾ ਸਟੇਕ ਇਹ ਹੈ ਕਿਉਂਕਿ ਅਸੀਂ ਤੀਸਰੀ ਧਿਰ ਹੈ, ਇਸ ਲਈ ਇਸ ਕਿਸੇ ਵੀ ਗੱਲਬਾਤ ਦੇ ਵਿੱਚ ਸਿੱਖ ਜਿਹੜੇ ਨੇ, ਸਿੱਖ ਫੈਕਟਰ ਨੂੰ ਵੀ ਸ਼ਾਮਲ ਕੀਤਾ ਜਾਏ, ਕਿਉਂਕਿ ਤਬਾਹੀ ਵੀ ਸਾਡੇ ਪੰਜਾਬ ਨਾਲ ਜੁੜੀ ਹੋਈ ਹੈ। ਔਰ ਦੂਸਰਾ, ਕਿਉਂਕਿ ਇੰਡੀਆ ਨੇ ਐਜ਼ ਏ ਰਿਐਕਸ਼ਨ ਇੰਡਸ ਵਾਟਰ ਟਰੀਟੀ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਹੈ, ਔਰ ਇਹ ਇੰਡਸ ਵਾਟਰ ਟਰੀਟੀ ਜਿਹੜੀ 1960 ਦੇ ਵਿੱਚ ਸਾਈਨ ਹੁੰਦੀ ਹੈ, ਪੰਡਿਤ ਜਵਾਹਰ ਲਾਲ ਨਹਿਰੂ ਫਲਾਈ ਕਰਕੇ ਕਰਾਚੀ ਜਾਂਦੇ ਨੇ, ਔਰ ਉਸ ਵੇਲੇ ਜਨਰਲ ਅਯੂਬ ਖਾਨ ਜਿਹੜਾ ਪ੍ਰੈਜ਼ੀਡੈਂਟ ਸੀ, ਉਹਦੇ ਵਿਚਾਲੇ ਸਾਈਨ ਹੁੰਦੀ ਹੈ, ਜਿਹਦੇ ਥੱਲੇ ਸਤਲੁਜ, ਬਿਆਸ, ਰਾਵੀ ਇਹਨਾਂ ਤਿੰਨਾਂ ਦਰਿਆਵਾਂ ਦੇ ਅਪਰ ਰਾਈਪੇਰੀਅਨ ਤੇ ਲੋਅਰ ਰਾਈਪੇਰੀਅਨ ਰਾਈਟਸ ਈਸਟ ਪੰਜਾਬ ਦੇ ਨੇ, ਔਰ ਚਨਾਬ, ਜੇਹਲਮ ਔਰ ਇੰਡਸ ਇਸ ਦੇ ਐਕਸਕਲੂਸਿਵ ਰਾਈਟ ਪਾਕਿਸਤਾਨ ਦੇ ਨੇ। ਔਰ ਆਲਰੇਡੀ ਕਿਉਂਕਿ ਸਾਡੇ ਇਸ ਪਾਣੀ ਦੀ ਲੁੱਟ ਨਾਨ ਰਾਈਪੇਰੀਅਨ ਰਾਜਸਥਾਨ ਔਰ ਹਰਿਆਣਾ ਸਟੇਟਾਂ ਕਰ ਰਹੀਆਂ ਸੀ, ਹੁਣ ਜੇ ਟਰੀਟੀ ਕੈਂਸਲ ਹੈ ਤੇ ਫਿਰ ਕੋਈ ਵੀ ਭਵਿੱਖ ਦੀ ਜਿਹੜੀ, ਕਿਉਂਕਿ ਪਾਣੀਆਂ ਦੇ ਨਾਲ ਜੁੜੀ ਹੋਈ ਜੰਗ, ਪਾਕਿਸਤਾਨ ਨੇ ਵੀ ਕਿਹਾ ਵੀ ਇਟ ਇਜ਼ ਐਨ ਐਕਟ ਆਫ ਵਾਰ, ਜੇ ਤੁਸੀਂ ਸਾਡਾ ਪਾਣੀ ਰੋਕਦੇ ਹੋ ਤੇ ਸਿੱਖ ਫੈਕਟਰ ਆਟੋਮੈਟਿਕਲੀ ਇਸ ਦੇ ਵਿੱਚ ਆਉਂਦਾ ਹੈ। ਮੈਂ ਵਾਪਸ ਜਾ ਕੇ 2 ਦਿਨ ਬਾਅਦ ਅਸੀਂ ਵਾਪਸ US ਮੁੜਨਾ, ਅਸੀਂ ਦੇਖਾਂਗੇ ਕਿ ਇਸ ਨੁਕਤੇ ਨੂੰ ਕਿਵੇਂ ਉਭਾਰਨਾ ਹੈ। ਇਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਬਿਗਰ ਰੋਡ ਮੈਪ ਦਿੱਤਾ ਹੈ।
ਕਿ ਸੰਭਾਵਨਾਵਾਂ ਹੁੰਦੀਆਂ ਨੇ, ਪਰ ਅਲਟੀਮੇਟਲੀ ਇਹ ਕੌਮਾਂ ਦਾ ਟੈਲੈਂਟ ਹੁੰਦਾ ਹੈ ਕਿ ਉਹਨਾਂ ਨੇ ਕਿਵੇਂ ਉਸ ਨੂੰ ਅਪਰਚੁਨਿਟੀ ਦੇ ਵਿੱਚ ਬਦਲਣਾ ਹੈ ਜਾਂ ਉਸ ਨੂੰ ਕਿਸੇ ਸੋਲਿਊਸ਼ਨ ਵੱਲ ਲਿਜਾਣਾ ਹੈ। ਸੋ ਤੁਸੀਂ, ਤੁਹਾਡੇ ਤੋਂ ਹੋਪਸ ਨੇ, ਤੁਸੀਂ ਯੰਗ ਹੋ, ਤੁਹਾਡੇ 'ਚ ਉਹ ਇਨਫੀਰੀਅਰਟੀ ਕੰਪਲੈਕਸ ਨਹੀਂ ਹੈ ਜਿਹੜਾ ਸਾਡੀ ਜਨਰੇਸ਼ਨ 'ਚ ਲੈਂਗੁਏਜ ਨੂੰ ਲੈ ਕੇ ਸੀ ਸਟਰਗਲਿੰਗ ਸੀ। ਤੁਹਾਡੇ ਪੇਰੈਂਟਸ ਨੇ ਬਹੁਤ ਮਿਹਨਤ ਕੀਤੀ ਹੈ, ਤੁਹਾਨੂੰ ਅੱਜ ਬਣੇ ਬਣਾਏ ਘਰਾਂ 'ਚ ਤੁਸੀਂ ਰਹਿੰਦੇ ਹੋ, ਤੁਹਾਡੇ ਕੋਲ ਚੰਗੀਆਂ ਵਹੀਕਲਸ ਨੇ, ਤੁਹਾਡੇ ਕੋਲ ਕੁਛ ਕਰਨ ਦੀ ਸਮਰੱਥ ਹੈ। ਅਤੇ ਮੈਂ ਹਮੇਸ਼ਾ ਜਦੋਂ ਨੌਜਵਾਨਾਂ ਨੂੰ ਐਡਰੈਸ ਕਰਦਾ ਅਤੇ ਇਹ ਕਹਿੰਦਾ ਕਿ ਵੀ ਅੱਜ ਜਦੋਂ ਅਸੀਂ ਲੜਾਈ ਦੇ ਅੱਡ ਅੱਡ ਫੀਲਡ ਦੇਖਦੇ ਹਾਂ, ਪਹਿਲਾ ਪਾਰਟ, ਕਿਉਂਕਿ ਆਡੀਅנס ਦੇ ਵਿੱਚ ਸਾਡੇ ਵੱਡੇ ਵੀਰ ਵੀ ਬੈਠੇ ਹੋਏ ਨੇ, ਭੈਣਾਂ ਵੀ ਬੈਠੀਆਂ ਨੇ, ਜਦੋਂ ਕੌਮਾਂ ਦੀ ਹੋਂਦ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਦਾ ਹੈ, ਤੁਹਾਡੀਆਂ ਇੰਸਟੀਟਿਊਸ਼ਨਸ ਕਰਪਟ ਹੁੰਦੀਆਂ ਨੇ ਜਾਂ ਕੰਪਰੋਮਾਈਜ਼ਡ ਹੁੰਦੀਆਂ ਨੇ ਜਾਂ ਖਰੀਦੀਆਂ ਜਾਂਦੀਆਂ ਨੇ ਜਾਂ ਨਾਨ ਫੰਕਸ਼ਨਲ ਕਰ ਦਿੱਤੀਆਂ ਜਾਂਦੀਆਂ ਨੇ, ਅਤੇ ਫਿਰ ਜਿਹੜੀ ਸਭ ਤੋਂ ਵੱਡੀ ਸੰਸਥਾ ਤੁਹਾਡੇ ਕੋਲ ਬਚਦੀ ਹੈ ਉਹ ਤੁਹਾਡਾ ਘਰ ਹੁੰਦਾ ਹੈ। ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਵੈਲਿਊਜ਼ ਦੇ ਨਾਲ ਜੋੜੋ, ਆਪਣੇ ਬੱਚੇ ਬੱਚੀਆਂ ਨੂੰ ਪ੍ਰਾਈਡ ਦਿਓ ਹਿਸਟਰੀ ਦਾ। ਗੁਰਮਤ, ਗੁਰਬਾਣੀ, ਰੂਹਾਨੀਅਤ ਇਹ ਆਪਣੇ ਆਪ ਦੇ ਵਿੱਚ ਸਾਡੀ ਜ਼ਿੰਦਗੀ ਦਾ ਆਸ ਮਨਸ਼ਾ ਵੀ ਹੈ, ਜ਼ਿੰਦਗੀ ਦਾ ਟੀਚਾ ਵੀ ਹੈ, ਪਰ ਬੱਚੇ ਬੱਚੀਆਂ ਪੰਜ ਕਕਾਰੀ ਰੂਪ 'ਚ ਉਦੋਂ ਹੀ ਰਹਿਣਗੇ ਜਦੋਂ ਉਹਨਾਂ ਦੇ ਕੋਲ ਸਿੱਖੀ ਦਾ ਪ੍ਰਾਈਡ ਹੋਏਗਾ। ਪ੍ਰਾਈਡ ਹਿਸਟਰੀ 'ਚੋਂ ਨਿਕਲਦਾ, ਔਰ ਸਾਡੀ ਹਿਸਟਰੀ ਲਗਭਗ ਇਹਨਾਂ 557 ਵਰ੍ਹੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ਮਾਨ ਹੋਏ ਨੇ। 4 ਸਦੀਆਂ ਦਾ ਸਾਡਾ ਇਤਿਹਾਸ, 1606 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਇਹ ਸਾਡਾ ਕੁਰਬਾਨੀਆਂ ਦਾ ਇਤਿਹਾਸ ਹੈ। ਅੱਜ ਦੇ ਦੌਰ 'ਚ ਵੀ ਇਹਨਾਂ 4 ਦਹਾਕਿਆਂ 'ਚ ਸਾਨੂੰ ਫਖਰ ਹੋਣਾ ਚਾਹੀਦਾ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਰ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋਆਣਿਆਂ 'ਤੇ। ਮੈਂ ਮਲਟੀਪਲ ਇਸ ਲਈ ਕਿਹਾ ਕਿ ਹਜ਼ਾਰਾਂ ਦੀ ਗਿਣਤੀ 'ਚੋਂ ਯੋਧੇ ਨੇ ਜਿਨ੍ਹਾਂ ਨੇ ਸਿੱਖੀ ਪਿਆਰ ਦੇ ਥੱਲੇ, ਅਕਾਲ ਤਖਤ ਦੀ ਆਣ ਅਤੇ ਅਜ਼ਮਤ ਦੇ ਥੱਲੇ ਜਦੋਂ ਉਹਨਾਂ ਨੇ ਖੰਡਰਾਤ ਬਣੇ ਅਕਾਲ ਤਖਤ ਨੂੰ ਦੇਖਿਆ, ਅਤੇ ਫਿਰ ਕਿਵੇਂ ਬੇਬਲਤਾ ਦੇ ਨਾਲ ਉਹਨਾਂ ਨੇ ਘਰ ਛੱਡੇ, ਕੌਮ ਦੇ ਰਸਤੇ 'ਤੇ ਤੁਰੇ। ਕਦੇ ਮਾਲਵੇ ਦੇ ਵਿੱਚ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਲੱਖੀ ਜੰਗਲ ਆਏ ਤਾਂ ਇੱਕ ਸੱਦ ਜਿਹੜੀ ਮਲਵਈ ਡਾਇਲੈਕਟ ਦੇ ਵਿੱਚ ਸਾਡੇ ਇਤਿਹਾਸ 'ਚ ਸਾਂਭੀ ਹੋਈ ਹੈ ਕਿ ਲੱਖੀ ਜੰਗਲ ਖਾਲਸਾ ਆਣ ਦੀਦਾਰ ਦਿੱਤੋ ਨੇ, ਸੁਣ ਕੇ ਸੱਦ ਮਾਹੀ ਦਾ, ਮੈਂ ਘਾਹ ਪਾਣੀ ਮੂਤੋ ਨੇ, ਕਿਸੇ ਨਾਲ ਨਾ ਰਲਿਆ ਕਾਈ, ਐਸਾ ਸ਼ੌਂਕ ਪਿਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਂ ਹੀ ਸ਼ੁਕਰ ਕੀਤੋ ਨੇ। ਕਿ ਜਦੋਂ ਖਾਲਸੇ ਨੇ ਸੁਣਿਆ ਕਿ ਲੱਖੀ ਜੰਗਲ ਗੁਰੂ ਕਲਗੀਧਰ ਪਾਤਸ਼ਾਹ ਆਏ ਨੇ ਅਤੇ ਮੱਝਾਂ ਨੇ ਘਾਹ ਪਾਣੀ ਛੱਡ ਦਿੱਤਾ, ਐਸੀ ਖਿੱਚ ਹੋਈ ਕਿ ਆ ਕੇ ਖਾਲਸਾ ਜਿਹੜਾ ਉਹ ਆਪਣੇ ਕਲਗੀਧਰ ਦੇ ਤਾਬਿਆ ਆ ਕੇ ਖਲੋ ਗਿਆ। ਠੀਕ ਜੂਨ 84 ਦਾ ਘੱਲੂਘਾਰਾ ਖੰਡਰਾਤ ਬਣਿਆ ਅਕਾਲ ਤਖਤ, ਉਸ ਸਿੱਖ ਨੌਜਵਾਨੀ ਦੇ ਲਈ ਕਿਸੇ ਨੇ ਪਰਵਾਹ ਨਹੀਂ ਕੀਤੀ। 14-14, 15-15 ਸਾਲ ਦੇ ਗੱਭਰੂ ਘਰੋਂ ਨਿਕਲੇ ਕਿ ਭਾਈ ਅਸੀਂ ਜਿਹੜਾ ਉਹ ਹੁਣ ਆਪਣਾ ਘਰ ਬਣਾਉਣਾ ਹੈ, ਆਪਣਾ ਮੁਲਕ ਬਣਾਉਣਾ ਹੈ। ਕਿੰਨੇ ਕੋਸ਼ਿਸ਼ ਕਾਮਯਾਬ ਹੋਏ। ਸ਼ਹਾਦਤ, ਸ਼ਹੀਦੀ ਇਹ ਤਾਂ ਇੱਕ ਵੱਡਾ ਰੁਤਬਾ ਹੁੰਦਾ ਹੈ। ਔਰ ਮੈਨੂੰ ਯਾਦ ਹੈ ਇਸ ਕਰੰਟ ਦੌਰ ਦੇ ਵਿੱਚ 2 ਸ਼ਖਸੀਅਤਾਂ ਜਿਨ੍ਹਾਂ ਨੇ ਜਦੋਂ ਸ਼ਹਾਦਤ ਗੁਰੂ ਤੋਂ ਮੰਗ ਕੇ ਲਈ ਅਤੇ ਉਹ ਕਿੰਨੇ ਵੱਡੇ ਗੇਮ ਚੇਂਜਰ ਵੀ ਨੇ। ਸਰਦਾਰ ਜਸਵੰਤ ਸਿੰਘ ਖਾਲੜਾ, ਉਹਨਾਂ ਦੀ ਅਖੀਰਲੀ ਤਕਰੀਰ ਤੁਸੀਂ ਡਿਕਸੀ ਗੁਰੂ ਘਰ ਟੋਰਾਂਟੋ 'ਚ ਸੁਣੀ ਹੋਏਗੀ। ਮੈਂ ਵੀ ਉਸ ਇਕੱਠ ਦੇ ਵਿੱਚ, ਕਿਉਂਕਿ ਅਣਖੀਲਾ ਪੰਜਾਬ TV ਪ੍ਰੋਗਰਾਮ ਦੀ ਐਨੂਅਲ ਐਨੀਵਰਸਰੀ ਸੀ, ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਉਸ ਸਰਦਾਰ ਖਾਲੜਾ ਨੇ ਕਿਹਾ, ਔਰ ਉਹਨਾਂ ਦੇ ਜਿਹੜੀ ਹੈ ਸ਼ਹਾਦਤ ਦੇ 30 ਵਰ੍ਹੇ ਹੋ ਜਾਣੇ ਨੇ ਆਉਣ ਵਾਲੇ 6 ਸਤੰਬਰ ਨੂੰ, ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਜਿਹੜਾ ਸਿੱਖ ਬਹੁਤ ਪਿਆਰਾ ਸੀ ਉਸ ਨੂੰ ਉਹ ਗੁਰਗੱਦੀ ਦਿੰਦੇ ਸੀ, ਜਿਹੜਾ ਸਭ ਤੋਂ ਪਿਆਰਾ ਸਿੱਖ ਸੀ। ਹੁਣ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਕੋਲ ਹੈ, ਅਤੇ ਹੁਣ ਜੇ ਗੁਰੂ ਰੀਝਦਾ ਕਿਸੇ 'ਤੇ ਤਾਂ ਉਹਨੂੰ ਸ਼ਹੀਦੀ ਦਿੰਦਾ, ਸ਼ਹਾਦਤ ਦਿੰਦਾ। ਇਹ ਗੁਰੂ ਦੀ ਖੁਸ਼ੀ ਹੈ ਜਿਹਨੂੰ ਸ਼ਹੀਦੀ ਮਿਲੇ। ਔਰ ਜਸਵੰਤ ਸਿੰਘ ਖਾਲੜਾ ਨੂੰ ਸ਼ਹਾਦਤ ਮਿਲਦੀ ਹੈ, ਪਰ ਉਹਨਾਂ ਦੀ ਸ਼ਹਾਦਤ ਅਖੀਰਲਾ ਪੁਲਿਸ ਮੁਕਾਬਲਾ ਬਣ ਜਾਂਦਾ ਹੈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਝੂਠਾ ਪੁਲਿਸ ਮੁਕਾਬਲਾ ਨਹੀਂ ਹੁੰਦਾ। ਇਸੇ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਸ਼ਹਾਦਤ ਤੋਂ 3-4 ਮਹੀਨੇ ਪਹਿਲਾਂ
ਮੈਨੂੰ ਸਰੀ ਜਾਣ ਦਾ ਮੌਕਾ ਮਿਲਿਆ, ਔਰ ਜਿਸ ਹੰਬਲਨੈਸ ਦੇ ਨਾਲ ਜੋ ਉਹਨਾਂ ਦੇ ਬੋਲ ਸਟੇਜ ਤੋਂ ਸਨ ਜਾਂ ਉਹਨਾਂ ਦੀਆਂ ਸਪੀਚਿਸ ਦੇ ਕਲਿੱਪਸ ਜਾਂ ਉਹਨਾਂ ਦੇ ਪਰਿਵਾਰ ਨਾਲ ਵੀ ਜਦੋਂ ਮੈਂ ਇੰਟਰੈਕਟ ਕੀਤਾ, ਉਹ ਵੀ ਗੁਰੂ ਤੋਂ ਸ਼ਹੀਦੀ ਮੰਗ ਰਹੇ ਸੀ ਕਿ ਸਾਡੇ ਸਾਥੀ ਸ਼ਹੀਦ ਹੋਏ ਜਦੋਂ ਉਹਨਾਂ ਨੂੰ ਸੀਸਸ ਔਰ ਦੂਸਰੇ ਆ ਕੇ ਵਾਰਨ ਵੀ ਕਰ ਰਹੇ ਸੀ, ਲੇਕਿਨ ਉਹਨਾਂ ਦੇ ਅੰਦਰ ਵੀ ਇਹ ਸੀ ਕਿ ਨਹੀਂ, ਕੌਮ ਲਈ ਕੁਛ ਕਰਨਾ ਹੈ। ਔਰ ਤੁਸੀਂ ਦੇਖੋਗੇ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਖਾਲਿਸਤਾਨ ਦੀ ਸਟਰਗਲ ਇੰਟਰਨੈਸ਼ਨਲ ਰਾਡਾਰ 'ਤੇ ਆਉਂਦੀ ਹੈ, ਇੰਡੀਆ ਐਜ਼ ਏ ਰੌਕ ਸਟੇਟ ਐਕਸਪੋਜ਼ ਹੁੰਦਾ। ਹੁਣ ਇਹਨਾਂ ਸਾਰਿਆਂ ਨੂੰ ਜਿੱਥੇ ਕੰਮ ਜਿਸ ਜਨਰੇਸ਼ਨ ਨੇ ਛੱਡਿਆ, ਤੁਹਾਡੇ ਸਾਹਮਣੇ ਇਹ ਚੈਲੰਜਸ ਨੇ। ਔਰ ਜਦੋਂ ਮੈਂ ਘਰ ਸੰਭਾਲਣ ਦੀ ਗੱਲ ਕਰਦਾ, ਜੇ ਘਰਾਂ ਦੇ ਵਿੱਚੋਂ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਵੈਲਿਊਜ਼, ਗੁਰਮਤ ਵੈਲਿਊਜ਼, ਜਿਨ੍ਹਾਂ ਘਰਾਂ ਦੇ ਵਿੱਚ ਮਾਵਾਂ ਜਪਜੀ ਦਾ ਪਾਠ ਕਰਦੇ ਆ, ਆਟਾ ਗੁੰਨਦੀਆਂ ਨੇ, ਤਿਆਰ ਕਰਕੇ ਤੁਸੀਂ ਬੱਚਿਆਂ ਨੂੰ ਸਕੂਲ ਤੋਰਦੇ ਹੋ, ਸ਼ਾਮ ਨੂੰ ਬੈਠ ਕੇ ਪਰਿਵਾਰ ਰਹਿਰਾਸ ਕਰਦਾ ਹੈ, ਸਿੱਖੀ ਵੈਲਿਊਜ਼ ਸਮਝਾਈਆਂ ਜਾਂਦੀਆਂ ਨੇ, ਉਹ ਬੱਚੇ ਬੱਚੀਆਂ ਹੋ ਸਕਦਾ ਹੈ ਕਈ ਵਾਰ ਜਿਸ ਕਿਸਮ ਦਾ ਕ੍ਰਾਸ ਕਲਚਰ ਜਾਂ ਕਾਮ ਕ੍ਰੋਧ ਨਗਰ ਮੋਹ ਭਰਿਆ ਝੱਖੜ ਝੁਲਦੇ ਨੇ, ਉਹਨਾਂ 'ਚੋਂ ਵੀ ਕਿਸੇ ਦੇ ਪੈਰ ਉਖੜ ਜਾਣ, ਪਰ ਉਹ ਵਾਪਸ ਪਰਤ ਆਉਣਗੇ। ਸੋ ਪਹਿਲੀ ਗੱਲ ਜਿਹੜੀ ਮੈਂ ਆਪਣੀ ਜਨਰੇਸ਼ਨ ਨੂੰ, ਜਿਹੜੇ ਮੇਰੀ ਉਮਰ ਦੇ ਨੇ, ਜਿਨ੍ਹਾਂ ਦੇ ਬੱਚੇ ਗਰੋ ਹੋ ਰਹੇ ਨੇ ਜਾਂ ਗਰੋ ਹੋ ਚੁੱਕੇ ਨੇ ਜਾਂ ਅੱਗੋਂ ਪੋਤੇ ਪੋਤੀਆਂ ਦੋਤੇ ਦੋਤੀਆਂ ਨੇ, ਕਿ ਘਰਾਂ ਦੇ ਮਾਹੌਲ ਦੇ ਵਿੱਚ ਸਿੱਖੀ ਲਿਆਓ। ਇਹ ਬਹੁਤ ਇੰਪੋਰਟੈਂਟ ਹੈ ਸਰਵਾਈਵਲ ਦੇ ਲਈ। ਅਤੇ ਯੰਗਸਟਰਸ ਨੂੰ ਮੈਂ, ਕਿਉਂਕਿ ਤੁਹਾਡੇ ਸਵਾਲ ਵੀ ਲੈਣੇ ਨੇ, ਤੁਹਾਡੇ ਕਮੈਂਟ ਵੀ ਲੈਣੇ ਨੇ, ਮੈਂ ਬਹੁਤੀ ਦੇਰ ਹੁਣ ਨਹੀਂ ਕਹਾਂਗਾ ਕੁਛ, ਲੇਕਿਨ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਅੱਜ ਦੀ ਲੜਾਈ, ਇੱਕ ਜ਼ਮਾਨਾ ਸੀ ਲੜਾਈਆਂ ਜੰਗ ਦੇ ਮੈਦਾਨ 'ਚ ਲੜੀਆਂ ਜਾਂਦੀਆਂ ਸੀ, ਜਿੱਤੀਆਂ ਜਾਂਦੀਆਂ ਸੀ, ਹਾਰੀਆਂ ਜਾਂਦੀਆਂ ਸੀ। ਬਹੁਤ ਵਾਰ ਚੰਗਾ ਵੈਪਨ ਹੋਣਾ, ਬੇਖੌਫ ਹੋਣਾ, ਇਹ ਮੈਟਰ ਕਰਦਾ ਸੀ। ਜੇ ਮੁਗਲਾਂ ਦਾ ਬਾਬਰ ਦੀ ਅਗਵਾਈ ਥੱਲੇ ਹਮਲਾ ਹੁੰਦਾ ਤੇ ਉਹਦੇ ਕੋਲ ਕੁਛ ਹਜ਼ਾਰ ਘੋੜਸਵਾਰ ਸੀ, ਪਠਾਣਾਂ ਦੇ ਕੋਲ ਬਹੁਤ ਵੱਡੀ ਫੌਜ ਸੀ, ਹਾਥੀ ਸਨ, ਲੇਕਿਨ ਮੁਗਲਾਂ ਦੇ ਕੋਲ ਤੋਪ ਸੀ, ਤੁਬਕ। ਔਰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉਸ ਜੰਗ ਦਾ ਮੁਕਾਬਲਾ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਉਹਨੂੰ ਹਸਤ ਚਲਾਈ, ਉਹਨੂੰ ਤੁਬਕ ਚਲਾਈ, ਕਿ ਉਹਨਾਂ ਨੇ ਹਾਥੀ ਅੱਗੇ ਕੀਤੇ ਤੇ ਉਹਨੇ ਤੋਪ ਚਲਾਈ, ਕਿਉਂਕਿ ਚੰਗੇਜ਼ ਖਾਨ ਨੇ ਬਾਰੂਦ ਲੱਭ ਲਿਆ ਸੀ ਚਾਈਨਾ ਦੇ ਵੇਲੇ, ਔਰ ਉਸ ਖਿੱਤੇ ਦੇ ਲੋਕਾਂ ਨੇ ਕਦੇ ਧਮਾਕੇ ਦੀ ਆਵਾਜ਼ ਹੀ ਨਹੀਂ ਸੀ ਸੁਣੀ ਹੋਈ। ਹਾਥੀ ਵੀ ਵਾਪਸ ਘੁੰਮੇ ਔਰ ਬਾਬਰ ਦੀਆਂ ਫੌਜਾਂ ਅਲਟੀਮੇਟਲੀ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ, ਤੁਰਕ ਪਠਾਣਾ ਪਈ ਲੜਾਈ, ਕਿ ਤੁਰਕਾਂ ਤੇ ਪਠਾਣਾਂ ਦੀ। ਸੋ ਇੱਕ ਚੇਂਜ ਆਫ ਵੈਪਨ ਔਰ ਬਹਾਦਰੀ। ਔਰ ਇਸ 'ਤੇ ਇੱਕ ਹੋਰ ਕਹਾਣੀ ਵੀ ਹੈ ਕਿ ਪਹਿਲੇ ਦਿਨ ਨੁਕਸਾਨ ਹੋਇਆ ਤੁਰਕਾਂ ਦਾ, ਔਰ ਬਾਬਰ ਆਪਣੇ ਮੁੱਖ ਸੈਨਾਪਤੀ ਦੇ ਨਾਲ ਟੂਰ ਕਰ ਰਿਹਾ ਤਾਂ ਉਹਨੇ ਉੱਪਰ ਦੇਖਿਆ ਕਿ ਥਾਂ ਥਾਂ 'ਤੇ ਅੱਗ ਬਲੀ ਹੋਈ ਹੈ। ਕੁਛ ਜਿਹੜਾ ਹੈ, ਉਹਨੇ ਆਪਣੇ ਸੈਨਾਪਤੀ ਨੂੰ ਪੁੱਛਿਆ ਵੀ ਕੀ ਹੈ, ਉਹਨੇ ਕਿਹਾ ਜੀ ਇਹ ਜਿਹੜੇ ਪਠਾਣਾਂ ਦੇ ਨਾਲ ਉਹਨਾਂ ਦੇ ਰਾਜਪੂਤ ਔਰ ਦੂਜੇ ਜਿਹੜੇ ਫੌਜੀ ਨੇ, ਇਹ ਸਾਰੇ ਜਿਹੜੇ ਨੇ ਇੱਕ ਥਾਂ 'ਤੇ ਖਾ ਨਹੀਂ ਸਕਦੇ, ਇਹਨਾਂ ਦੀਆਂ ਅੱਡ ਅੱਡ ਜ਼ਾਤਾਂ ਨੇ, ਇਹ ਆਪਣੀ ਆਪਣੀ ਖਿਚੜੀ ਆਪ ਪਕਾ ਰਹੇ ਨੇ। ਤਾਂ ਉਹਨੇ ਕਿਹਾ ਵੀ ਇਹਨਾਂ ਨੂੰ ਅਸੀਂ ਜਿੱਤ ਲਾਂਗੇ, ਫਿਕਰ ਨਾ ਕਰੋ। ਹੁਣ ਇਹ ਸਬਕ ਇਕੱਲਾ ਬਾਬਰ ਨੇ ਜਿਹੜਾ ਉਸ ਲੜਾਈ 'ਚੋਂ ਨਹੀਂ ਸੀ ਸਿੱਖਿਆ ਕਿ ਜਿਹੜੇ ਇੰਨੇ ਡਿਵਾਈਡਡ ਹੁੰਦੇ ਨੇ ਉਹਨਾਂ ਨੂੰ ਜਿੱਤਣਾ ਕੋਈ ਬਹੁਤਾ ਔਖਾ ਨਹੀਂ ਹੁੰਦਾ। ਇਹ ਅੱਜ ਸਾਡੇ ਲਈ ਵੀ ਸਬਕ ਹੈ ਕਿ ਅਸੀਂ ਬਹੁਤ ਸਾਰੀਆਂ ਥਾਵਾਂ 'ਤੇ ਸੰਪਰਦਾਵਾਂ, ਮਰਿਆਦਾਵਾਂ, ਨਿੱਕੇ ਨਿੱਕੇ ਇਸ਼ੂ, ਬਹੁਤ ਵਾਰੀ ਈਗੋ ਦੇ ਇਸ਼ੂ ਥੱਲੇ ਆਪਣੀ ਐਨਰਜੀ ਨੂੰ ਵੇਸਟ ਕਰ ਰਹੇ ਹਾਂ। ਅਸੀਂ ਇਸ ਦੇ ਥੱਲੇ ਅੱਡ ਅੱਡ ਗੁਰਦੁਆਰੇ ਵੀ ਬਣ ਜਾਂਦੇ ਨੇ, ਅੱਡ ਅੱਡ ਅਸੀਂ ਇੱਕ ਦੂਸਰੇ ਨੂੰ ਭਰਾ ਹੁੰਦਿਆਂ ਹੋਇਆਂ ਵੀ ਦੁਸ਼ਮਣ ਸਮਝਣ ਲੱਗ ਜਾਂਦੇ ਆ। ਇਵੇਂ ਕੌਮਾਂ ਸਰਵਾਈਵ ਨਹੀਂ ਕਰਦੀਆਂ। ਜਦੋਂ ਨਵੰਬਰ 84 'ਚ ਦੁਸ਼ਮਣ ਨੇ ਅਟੈਕ ਕੀਤਾ, ਉਹਨਾਂ ਨੇ ਤਾਂ ਉਹ ਨਾਮਧਾਰੀ ਅਤੇ ਨਰਕਧਾਰੀ ਅਤੇ ਦੂਜੇ ਜਿਹੜੇ ਬਿਲਕੁਲ ਸਿੱਖ ਵਿਰੋਧੀ ਸੀ, ਉਹਨਾਂ ਦਾ ਕੋਈ ਲਿਹਾਜ਼ ਕੀਤਾ। ਉਹਨਾਂ ਦੇ ਲਈ ਪੱਗ, ਕੇਸ, ਟਰੱਕ 'ਤੇ ਲੱਗਾ ਖੰਡਾ ਜਾਂ ਕਿਸੇ ਦੇ ਨਾਂ ਨਾਲ ਲੱਗਾ ਘਰ ਦੇ ਬਾਹਰ ਕੋਈ ਸਿੱਖ ਦੀ ਨਿਸ਼ਾਨੀ, ਉਹੀ ਕਾਫੀ ਸੀ। ਸੋ ਪਹਿਲੀ ਗੱਲ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਈ ਅਸੀਂ ਠੀਕ ਹੈ, ਸਾਡੇ ਕਲਚਰ ਦੀਆਂ ਬਹੁਤ ਸਾਰੀਆਂ ਖੂਬਸੂਰਤੀਆਂ ਨੇ ਪੰਜਾਬੀ ਕਲਚਰ ਦੀਆਂ, ਪਰ ਇਹ ਬਿਮਾਰੀ ਵੀ ਹੈ ਕਿ ਇੱਕ ਪਾਸੇ ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ, ਬੜੀ ਮੁਰਜ਼ੇ ਦੀ ਹੇਕ ਲਾ ਕੇ ਗਾ ਰਹੇ ਹੁੰਦੇ ਨੇ ਵੀ ਮੈਂ ਬਾਝ ਭਰਾਵਾਂ ਮਾਰਿਆ, ਮੇਰਾ ਤਰਕਸ਼ ਟੰਗਿਆ ਹੀ ਜੰਡ, ਅਤੇ ਨਾਲ ਹੀ ਅਸੀਂ ਭਰਾਵਾਂ ਨੂੰ ਸ਼ਰੀਕ ਵੀ ਕਹਿੰਦੇ ਕਿ ਨਾ 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 ਸ਼ਰੀਕਾਂ ਤੋਂ ਬਚ ਕੇ ਰਹਿਣਾ। ਉਹ ਜਿਹੜੀ ਸਾਡੀ ਟੈਂਡੈਂਸੀ ਹੈ, ਉਹ ਸਾਡੀਆਂ ਸੰਸਥਾਵਾਂ 'ਚ, ਸਾਡੇ ਗੁਰਦੁਆਰਿਆਂ 'ਚ, ਸਾਡੀਆਂ ਆਰਗੇਨਾਈਜੇਸ਼ਨਾਂ 'ਚ ਕਾਫੀ ਹਾਵੀ ਹੁੰਦੀ ਹੈ। ਔਰ ਗੱਲ ਕਈ ਵਾਰ ਕੁਛ ਵੀ ਨਹੀਂ ਹੁੰਦੀ, ਟੈਂਪ ਉਗਾਉਣ ਦੇ ਥੱਲੇ ਅਸੀਂ ਉਹ ਸਾਰੇ ਜਿਹੜੇ ਡਿਵਾਈਡ ਨੇ ਉਹ ਕੀਤੇ ਹੋਏ ਨੇ
ਇਹਨਾਂ ਨੂੰ ਅਵੋਇਡ ਕਰੀਏ। ਔਰ ਮੈਂ ਅਕਸਰ ਮੇਰੀ ਹਰ ਪ੍ਰੈਜੈਂਟੇਸ਼ਨ 'ਚ ਸਰ ਜੱਸਾ ਸਿੰਘ ਆਹਲੂਵਾਲੀਆ ਦਾ ਇਹ ਸਬਕ ਜਿਹੜਾ ਉਹਨਾਂ ਨੇ ਵੱਡੇ ਘੱਲੂਘਾਰੇ ਵੇਲੇ ਜਦੋਂ ਕਿ ਵੰਡ ਦੀ ਤਰਕੀਬ ਪੁੱਛੀ ਗਈ ਸੀ, ਉਹਨਾਂ ਕਿਹਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਮਿਸਲਾਂ ਦੇ ਝੰਡੇ ਲੈ ਕੇ ਲੜਨ ਦਾ ਕੰਮ ਨਹੀਂ ਹੈ, ਇਸ ਵੇਲੇ ਤੁਹਾਡੇ ਸਾਹਮਣੇ ਹੈ ਵੀ ਪੰਥ ਨੂੰ ਤੁਸੀਂ ਕਿਵੇਂ ਬਚਾਉਣਾ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਇੰਪੋਰਟੈਂਟ ਪਾਰਟ ਜਿਹੜਾ ਐਲਡਰਲੀ ਜਨਰੇਸ਼ਨ ਲਈ ਹੈ ਤੇ ਯੰਗਰ ਜਨਰੇਸ਼ਨ ਨੂੰ, ਬੱਚਿਆਂ ਨੂੰ ਮੈਂ ਕਹਿਣਾ ਚਾਹੁੰਦਾ, ਇਹ ਖੁਸ਼ੀ ਦੀ ਗੱਲ ਹੈ ਸਾਡੀਆਂ ਬੱਚੀਆਂ ਇਕੁਅਲ ਨਹੀਂ, ਕਈ ਹਾਲਤਾਂ 'ਚ ਸਾਡੇ ਬੱਚਿਆਂ ਨਾਲੋਂ ਵੀ, ਮੁੰਡਿਆਂ ਨਾਲੋਂ ਵੀ ਜ਼ਿਆਦਾ ਐਜੂਕੇਸ਼ਨ ਦੇ ਵਿੱਚ ਹਰ ਫੀਲਡ ਦੇ ਵਿੱਚ ਅੱਗੇ ਨੇ। ਜਿੱਥੇ ਤੁਸੀਂ ਸਫਲ ਡਾਕਟਰ, ਇੰਜੀਨੀਅਰ, ਦੂਸਰੇ ਕਿੱਤੇ ਜਿਹੜੇ ਸਾਡੀ ਜਨਰੇਸ਼ਨ ਨੂੰ ਤਾਂ ਇਹੀ ਹੁੰਦਾ ਸੀ ਕਿ ਮੁੰਡਾ ਡਾਕਟਰ ਬਣ ਜਾਏ ਜਾਂ ਇੰਜੀਨੀਅਰ ਬਣ ਜਾਏ, ਔਰ ਟੀਚਰ ਵੱਧ ਤੋਂ ਵੱਧ ਬੀਬੀ ਦੇ ਲਈ, ਜਾਂ ਨਰਸਿੰਗ ਵੀ ਬਾਅਦ 'ਚ ਆਇਆ, ਪਹਿਲਾਂ ਤਾਂ ਨਰਸਿੰਗ ਵੀ ਐਕਸੈਪਟੇਬਲ ਨਹੀਂ ਸੀ ਹੁੰਦੀ। ਲੇਕਿਨ ਅੱਜ ਇੰਨੇ ਫੀਲਡ ਨੇ ਜਿਨ੍ਹਾਂ ਦੇ ਵਿੱਚ ਅਸੀਂ ਟੌਪ ਐਜੂਕੇਸ਼ਨ ਲਈ ਹੈ। ਤੁਸੀਂ ਹਰ ਵੱਡੀ ਸੰਸਥਾ 'ਚ, ਆਈ ਲੀਗ ਯੂਨੀਵਰਸਿਟੀਆਂ 'ਚ ਤੁਹਾਡੇ ਬੱਚੇ ਪੜ੍ਹਦੇ ਹੋਣ, ਟੌਪ ਦੇ ਵਕੀਲ ਹੋਣ, ਪੋਲੀਟੀਕਲ ਐਨਾਲਿਸਟ ਹੋਣ, ਉਹਨਾਂ ਦੇ ਲਈ ਟੌਪ ਦੇ ਜਰਨਲਿਸਟ ਹੋਣ, ਆਰਟਿਸਟ ਹੋਣ, ਜਿੰਨੇ ਸਫੀਅਰ ਨੇ ਅੱਡ-ਅੱਡ, ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਐਨਕਰੇਜ ਕਰੋ ਕਿ ਹਾਈਐਸਟ ਐਜੂਕੇਸ਼ਨ ਲੈਣ, ਔਰ ਨਾਲ ਦੀ ਨਾਲ ਸਿੱਖੀ ਵੈਲਿਊਜ਼ ਨਾਲ ਜੁੜੇ ਹੋਣ ਦੇ ਨਾਤੇ ਉਹਨਾਂ ਇਸ਼ੂਜ਼ ਦੇ ਉੱਤੇ ਵੀ ਕੰਮ ਕਰਨ। ਜੇ ਤੁਸੀਂ, ਤੁਹਾਡੇ ਕੋਲ ਵਕਤ ਹੁੰਦਾ ਹੈ, ਬੱਚੇ ਵਲੰਟੀਅਰ ਕਰਨ ਐਮਨੈਸਟੀ ਇੰਟਰਨੈਸ਼ਨਲ ਲਈ, ਹਿਊਮਨ ਰਾਈਟਸ ਵਾਚ ਲਈ, ਜਾਂ ਬਾਕੀ ਜਿਹੜੀਆਂ ਤੁਹਾਡੀਆਂ ਇੱਥੇ, ਕਿਉਂਕਿ ਤੁਹਾਡੀ ਪੋਲੀਟੀਕਲ ਲੌਬੀ ਮੈਂ ਜਿੰਨਾ ਕੁ ਦੇਖਿਆ ਅਜੇ ਇਨੀਸ਼ੀਅਲ ਸਟੇਜਿਸ 'ਤੇ ਹੈ, ਕਰੋਲਿੰਗ ਫੇਜ਼ ਹੈ। ਤੁਸੀਂ ਮਿਹਨਤ ਕਰਕੇ ਗ੍ਰੀਨ ਪਾਰਟੀ ਦੇ 2-3 MP ਨਾਲ ਖਲੋਂਦੇ ਨੇ, ਜਾਂ ਜਿਵੇਂ ਫੈਡਰਲ ਸਕੇਅਰ ਦੇ ਉੱਤੇ ਫੰਕਸ਼ਨ ਹੋਇਆ, ਉਹਨਾਂ ਦੀ ਪ੍ਰੀਮੀਅਰ ਆਈ ਹੈ। ਔਰ ਹੁਣੇ ਕੱਲ੍ਹ ਮੈਨੂੰ ਪਤਾ ਲੱਗਾ ਵੀ ਦੀਪ ਸਿੰਘ ਸਿੱਧੂ ਜਿਹੜੇ ਇੱਧਰੋਂ ਪਰਥ ਵੱਲੋਂ ਹੈ, ਉਹ ਸੈਨੇਟਰ ਦੇ ਲਈ ਆਲਮੋਸਟ ਅਨਾਊਂਸਮੈਂਟ ਹੋਣੀ ਹੈ ਅੱਜ ਕੱਲ੍ਹ 'ਚ, ਪਰ ਉਹਨੇ ਬੜੇ ਟਫ ਮੁਕਾਬਲੇ 'ਚ ਵੀ ਉਹ ਅੱਗੇ ਗਿਆ। ਸੋ ਇਹ ਇੱਕ ਪਲੇਟਫਾਰਮ ਹੈ ਜਿਹੜਾ ਪੋਲੀਟੀਕਲ ਲੈਵਲ 'ਤੇ ਹੈ, ਗਰਾਊਂਡ ਲੈਵਲ ਦੇ ਉੱਤੇ ਕੰਮ ਕਰੋ। ਆਪਣੇ ਜਿਹੜੇ ਵੀ ਨਾਲ ਸਹਿਯੋਗੀ ਨੇ ਉਹਨਾਂ ਦੇ ਨਾਲ ਮਿਲ ਕੇ ਅੱਡ-ਅੱਡ, ਕਿਉਂਕਿ ਇਸ ਮੁਲਕ 'ਚ ਵੀ ਇਹਨਾਂ ਦੀ ਆਪਣੀ ਡਾਈਵਰਸਿਟੀ ਹੈ, ਆਪਣੇ ਚੈਲੰਜਸ ਰਹੇ ਨੇ। ਫਸਟ ਨੇਸ਼ਨ ਜਿਹਨੂੰ ਤੁਸੀਂ ਕਹਿੰਦੇ ਹੋ, ਐਬੋਰੀਜਨਲ, ਉਹਨਾਂ ਦੀ ਪਰਸੀਕਿਊਸ਼ਨ ਦੀ ਕਹਾਣੀ ਹੈ। ਪਰ ਇਸ ਦੇ ਨਾਲ ਨਾਲ ਇਹ ਗੱਲ ਇਕੱਲੀ ਕੈਪਟਨ ਕੁੱਕ ਦੀ ਲੈਗੇਸੀ ਨਹੀਂ ਹੈ ਕਿ 1830 ਜਾਂ ਕੋਈ ਸ਼ੁਰੂ ਹੁੰਦੀ ਹੈ। ਅੱਜ ਸਿੱਖ ਬਰਾਬਰ ਦੇ ਸਟੇਕ ਹੋਲਡਰ ਨੇ, ਤੁਸੀਂ ਆਪਣੀ ਥਾਂ ਬਣਾਈ ਹੈ। ਜੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਪੱਗ ਬੰਨ੍ਹ ਕੇ ਸਮਾਗਮਾਂ 'ਚ ਸ਼ਾਮਲ ਹੁੰਦਾ ਤੇ ਤੁਹਾਡੀ ਸੌਫਟ ਪਾਵਰ ਹੈ, ਉਹ ਆਸਟ੍ਰੇਲੀਆ ਦੀਆਂ ਬੁਸ਼ ਫਾਇਰਸ ਵੇਲੇ ਹੋਏ, ਕੋਵਿਡ-19 ਦੇ ਚੱਲਦਿਆਂ ਹੋਏ। ਸੋ ਇਹਨੂੰ ਅੱਗੇ ਤੋਰਿਆ ਜਾਏ, ਬੱਚਿਆਂ ਨੂੰ ਜਿਹੜਾ ਉਹ ਪ੍ਰੋਪਰਲੀ ਇਨਵੋਲਵ ਕੀਤਾ ਜਾਏ। ਹਾਲਾਂਕਿ ਮੈਂ ਐਲਡਰਲੀ ਜਨਰੇਸ਼ਨ ਨੂੰ ਜਿਹੜੇ ਖਾਸ ਤੌਰ 'ਤੇ ਗੁਰਦੁਆਰਾ ਮੈਨੇਜਮੈਂਟਸ ਦੇ ਵਿੱਚ ਨੇ, ਇਹ ਵੀ ਗੁਜ਼ਾਰਿਸ਼ ਕਰਾਂਗਾ ਕਿ ਥੋੜ੍ਹਾ ਬਹੁਤ ਬੱਚਿਆਂ ਦੇ ਲਈ ਸਪੇਸ ਵੀ ਛੱਡੋ। ਇਹ ਨਹੀਂ ਹੈ ਕਿ ਤੁਸੀਂ ਉਹਨਾਂ ਦੇ ਹਵਾਲੇ ਕਰਨਾ, ਉਹਨਾਂ ਨੂੰ ਰੂਮ ਦਿਓ, ਉਹਨਾਂ ਨੂੰ ਸਪੇਸ ਦਿਓ, ਉਹਨਾਂ ਨੂੰ ਭਾਵੇਂ ਉਹਨਾਂ ਦੇ ਲਈ ਤੁਸੀਂ ਇੱਕ ਅੱਧਾ ਪੋਰਟਫੋਲੀਓ ਅੱਡ ਕ੍ਰੀਏਟ ਕਰ ਦਿਓ ਯੂਥ ਦੇ ਲਈ, ਉਹਨਾਂ ਦੀ ਫੰਡਿੰਗ ਕਰੋ, ਭਾਈ ਸੈਮੀਨਾਰ ਕਰੋ, ਜਿਹੜੇ ਨੇ ਰਿਟਰੀਟਸ ਹੋਣ, ਡਿਸਕਸ਼ਨਸ ਹੋਣ। ਔਰ ਇਹੀ ਕੱਲ੍ਹ ਮੈਨੇਜਮੈਂਟ ਵੀ ਗੁਰਦੁਆਰਾ ਸਾਹਿਬ ਦੇ ਉਹਨਾਂ ਨਾਲ ਬੈਠ ਕੇ ਵਿਚਾਰ ਹੋਈ ਸੀ ਕਿ ਵੀ ਅਸੀਂ ਆਪਣੀਆਂ ਸੇਵਾਵਾਂ ਮੈਂ ਹਾਜ਼ਰ ਕਰਦਾ, ਕਿਸੇ ਵੇਲੇ ਵੀ ਤੁਸੀਂ ਕੁਛ ਪਲਾਨ ਕਰਦੇ ਹੋ, ਲੇਕਿਨ ਅਲਟੀਮੇਟਲੀ ਯੂਥ ਨੂੰ ਇਨਵੋਲਵ ਕੀਤੇ ਬਿਨਾਂ ਗੱਲ ਅੱਗੇ ਵਧੇਗੀ ਨਹੀਂ। ਜੇ ਅਸੀਂ ਚਰਚ ਲੈ ਕੇ ਗੁਰਦੁਆਰੇ ਬਣਾਉਂਦੇ ਹਾਂ, ਕਈ ਹਾਲਤਾਂ 'ਚ ਤਾਂ ਚਰਚ ਚਲੋ ਵੱਡੇ ਲੈ ਰਹੇ ਨੇ, ਪਰ ਅੱਜ ਤੁਸੀਂ ਦੇਖੋਗੇ ਕਿ ਆਸਟ੍ਰੇਲੀਆ ਸਮੇਤ ਵੱਡੇ ਮੁਲਕਾਂ ਦੇ ਵਿੱਚ ਨਾਸਤਿਕਤਾ, ਕਿੰਨੇ ਲੋਕ ਨੇ ਜਿਹੜੇ ਨੌਨ ਬਲੀਵਰ ਹੋ ਰਹੇ ਨੇ। ਸੋ ਇਹ ਬਿਮਾਰੀ ਜਿਹੜੀ ਗੁਆਂਢੀਆਂ ਨੂੰ ਚੰਬੜੀ ਹੋਈ ਹੈ, ਕਿ ਅਸੀਂ ਇਹ ਕਹੀਏ ਕਿ ਵੀ ਸਾਨੂੰ ਨਹੀਂ ਹੋਣਾ, ਇਹਦਾ ਕੋਈ ਫਰਕ ਪੈਂਦਾ, ਇਹ ਸਾਡੇ ਲਈ ਵੀ ਹੈ। ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਇਹ ਸਾਡੇ ਵੱਲ ਵੀ ਵਧੇਗਾ। ਜੋ ਬੱਚਿਆਂ ਨੂੰ ਸਿੱਖੀ ਵੈਲਿਊਜ਼ ਦੇ ਨਾਲ ਨਾਲ ਆਪਣੀਆਂ ਇੰਸਟੀਟਿਊਸ਼ਨਸ ਦੇ ਵਿੱਚ ਵੀ ਇਨਵੋਲਵ ਕਰੀਏ। ਇਹੀ ਇੱਕ ਤਰੀਕਾ ਹੈ ਜਿਹਦੇ ਥੱਲੇ ਤੁਸੀਂ ਉਸ ਝੰਡੇ ਨੂੰ ਅਗਲੀ ਜਨਰੇਸ਼ਨ ਦੇ ਹਵਾਲੇ ਕਰਦੇ ਹੋ। ਮੇਰਾ ਖਿਆਲ ਹੈ ਵੀ ਮੀਂਹ ਵੀ ਆਪਣਾ ਜ਼ੋਰ ਲਾ ਰਿਹਾ, ਇਹ ਵੀ ਰੱਬ ਦੀ ਰਹਿਮਤ ਹੀ ਹੁੰਦੀ ਹੈ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਗ ਸਭ ਸੁਖੀ ਵਸਾਇਆ। ਬੇਸ਼ੱਕ ਇਹ ਸਾਰਾ ਰੱਬ ਦੇ ਭਾਣੇ 'ਚ ਹੁੰਦਾ ਹੈ। ਸੋ ਅਸੀਂ ਵੀ, ਮੈਂ ਕੰਕਲੂਡ ਕਰਾਂ ਔਰ
ਇਸ ਫੋਰਮ ਨੂੰ ਮੈਂ ਓਪਨ ਕਰਦਾ ਤੁਹਾਡੇ ਸਵਾਲਾਂ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ। ਕਿਉਂਕਿ ਆਪਣੇ ਬਜ਼ੁਰਗਾਂ ਦੇ ਨਾਲ ਠੀਕ ਦੈਮ ਲਾਈਕ ਐਸ ਯੂਰ ਜਿਹੜਾ ਫਾਦਰ, ਕੋਈ ਵੀ ਗੱਲ ਜਿਹੜੀ ਹੈਗੀ ਆ ਬੇਸ਼ੱਕ ਜਿਹੜੀ ਆਪਾਂ ਸਿੱਖ ਸੰਗਤ ਦੇ ਵਿੱਚ ਮੌਜੂਦ ਆ, ਆਪਣੀ ਕੋਈ ਵੀ ਗੱਲ ਹੈਗੀ ਆ ਆਪਣੇ ਮਨ ਦੇ ਜਿਹੜੇ ਸੰਦੇਹ ਨੇ ਉਹਨਾਂ ਦੇ ਨਾਲ ਜਿਹੜਾ ਸਾਂਝੇ ਕਰ ਸਕਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇੱਥੇ ਆ ਕੇ ਸਾਨੂੰ ਮਿਲਣ ਦਾ ਤੁਸੀਂ ਮੌਕਾ ਦਿੱਤਾ ਹੈ। ਮੇਰਾ ਤੁਹਾਨੂੰ ਡਾਕਟਰ ਸਾਹਿਬ ਬਸ ਇਹੀ ਸਵਾਲ ਹੋਵੇਗਾ ਕਿ ਜੂਨ 1984 ਦੇ ਹੋਏ ਘੱਲੂਘਾਰੇ ਨੂੰ ਸਿੱਖਾਂ 'ਤੇ ਹੋਈ ਨਸਲਕੁਸ਼ੀ ਨੂੰ ਹੁਣ 41 ਸਾਲ ਹੋਣ ਲੱਗੇ ਨੇ, ਅਤੇ ਇਹ ਸਵਾਲ ਜ਼ਰੂਰ ਖੜ੍ਹਾ ਹੁੰਦਾ ਹੈ ਕਿ ਤੁਹਾਡੀ ਪੀੜ੍ਹੀ ਨੇ ਜਾਂ ਸਾਡੇ ਮਾਤਾ ਪਿਤਾ ਉਹਨਾਂ ਦੀ ਪੀੜ੍ਹੀ ਨੇ, ਉਹਨਾਂ ਨੇ ਜੋ ਕੀਤਾ ਹੈ ਤਾਂ ਉਹਨਾਂ ਨੇ ਆਪਣੇ ਜਿੰਨਾ ਕੁਛ ਕਰ ਸਕਦੇ ਸੀ ਉਹਨਾਂ ਨੇ ਕੀਤਾ ਹੈ, ਚਾਹੇ ਭਾਵੇਂ ਹਥਿਆਰਬੰਦ ਸੰਘਰਸ਼ ਹੋਵੇ ਜਾਂ ਉਸ ਤੋਂ ਬਾਅਦ ਜਿੱਦਾਂ ਤੁਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਸਾਡੇ ਮਾਂ ਪਿਓ ਨੇ ਸਾਨੂੰ ਇੱਕ ਫਾਊਂਡੇਸ਼ਨ ਦਿੱਤੀ ਹੈ। ਪਰ ਹੁਣ ਅਸੀਂ ਇੱਕ ਇਹੋ ਜਿਹੇ ਹੁਣ ਵਰਲਡ ਦੇ ਵਿੱਚ ਰਹਿ ਰਹੇ ਹਾਂ। ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਐਡਵਾਈਸ ਕੀ ਹੋਵੇਗੀ ਸਾਡੇ ਵਰਗੇ ਬੱਚਿਆਂ ਨੂੰ ਜਿਹੜੇ ਇੱਥੋਂ ਦੇ ਜੰਮਪਲ ਨੇ, ਅਸੀਂ ਸਿੱਖ ਸੋਵਰੈਨਿਟੀ ਦੀ ਗੱਲ ਜਾਂ ਖਾਲਿਸਤਾਨ ਦੀ ਗੱਲ ਸਿਰਫ ਗੱਲਾਂ ਤੱਕ ਸੀਮਤ ਨਾ ਰੱਖੀਏ, ਤਾਂ ਉਹਨੂੰ ਵਿਕਾਸ, ਉਹਨੂੰ ਚੇਂਜ ਦੇ ਵਿੱਚ ਕਿੱਦਾਂ ਉਹਨੂੰ ਬਦਲੀਏ, ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਬੇਟਾ ਮਨਸੁਖ ਸਿੰਘ ਦਾ ਬਹੁਤ ਐਪਰੋਪਰੀਏਟ ਸਵਾਲ ਹੈ, ਔਰ ਪੰਜਾਬੀ ਇੰਨੀ ਸ਼ੁੱਧ ਹੈ ਬੋਲਣ ਦਾ ਲਹਿਜਾ ਕਿ ਮੈਂ ਅੰਦਾਜ਼ਾ ਲਾ ਸਕਦਾ ਕਿ ਪੇਰੈਂਟਸ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੋਏਗੀ ਇਸ ਪਾਸੇ ਧੋਰਨ ਦੇ ਲਈ। ਸਵਾਲ ਇਨ ਬਰੀਫ ਇਹ ਹੈ ਕਿ ਸਾਡੀ ਜਨਰੇਸ਼ਨ ਨੇ ਪੇਰੈਂਟਸ ਦੀ ਮਤਲਬ 84 ਦੇ ਦੌਰ ਦੇ ਵਿੱਚ ਆਪਣਾ ਫਰਜ਼ ਨਿਭਾਇਆ। ਯੰਗਰ ਜਨਰੇਸ਼ਨ ਸਿਰਫ ਗੱਲਾਂ ਤੱਕ ਸੀਮਤ ਰਹੇਗੀ ਜਾਂ ਉਹਨਾਂ ਦੇ ਸਾਹਮਣੇ ਕੀ ਚੈਲੰਜਸ ਨੇ, ਜਾਂ ਇਸ ਗੱਲ ਨੂੰ, ਇਸ ਸੰਘਰਸ਼ ਨੂੰ, ਸੋਵਰਨਿਟੀ ਦੀ ਲੜਾਈ ਨੂੰ ਅੱਗੇ ਕਿਵੇਂ ਤੋਰਿਆ ਜਾਏ। ਮੈਂ ਸਮਝਦਾ ਵੀ ਸਭ ਤੋਂ ਇੰਪੋਰਟੈਂਟ ਪਾਰਟ, ਜਿਵੇਂ ਮੈਂ ਕਿਹਾ ਕਿ ਜਦੋਂ ਤੁਹਾਡਾ ਪੱਤਾ ਵੈਰੀ ਹੁੰਦਾ ਤੇ ਉਸ ਵੈਲਿਊ ਸਿਸਟਮ ਨੂੰ ਆਪਣੀਆਂ ਫੈਮਲੀਜ਼ ਦੇ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਇਹ ਨੈਰੇਟ ਕਰਨਾ ਕਿ ਤੁਹਾਡੇ ਨਾਲ ਕੀ ਵਾਪਰਿਆ, ਔਰ ਤੁਹਾਡੇ ਗੁਰੂਆਂ ਦੀ ਪਵਿੱਤਰ ਧਰਤੀ, ਤੁਹਾਡੇ ਪੁਰਖਿਆਂ ਦੀ ਧਰਤੀ ਪੰਜਾਬ, ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ, ਇਸ ਨੂੰ ਲਿਬਰੇਟ ਕਰਵਾਉਣ ਲਈ ਬਾਹਰ ਬੈਠਿਆਂ ਤੁਹਾਡਾ ਵੀ ਇੱਕ ਵੱਡਾ ਯੋਗਦਾਨ ਹੋਣਾ ਚਾਹੀਦਾ। ਇਹ ਐਜੂਕੇਸ਼ਨ ਦਾ ਪਹਿਲਾ ਪਾਰਟ ਹੈ। ਦੂਸਰਾ, ਜਿਵੇਂ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਜਦੋਂ, ਔਰ ਉਹਦੇ ਲਈ ਹਾਲਾਂ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਜੋ ਕੁਛ ਇਜ਼ਰਾਈਲ ਅੱਜ ਗਜ਼ਾ ਦੇ ਵਿੱਚ ਫਲਸਤੀਨੀਆਂ ਨਾਲ ਕਰ ਰਿਹਾ, ਪਰ ਕਈ ਵਾਰ ਤੁਹਾਨੂੰ ਕਿਸੇ ਗੱਲ ਨੂੰ ਐਲੈਬੋਰੇਟ ਕਰਨ ਲਈ ਪ੍ਰੈਸੀਡੈਂਟ ਦੇ ਤੌਰ ਦੇ ਉੱਤੇ ਕੁਝ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ। 3000 ਸਾਲ ਦੇ ਲਗਭਗ 2.5 ਤੋਂ 3000 ਸਾਲ ਯਹੂਦੀਆਂ ਦੀ, ਜਿਹੜੇ ਆਪਣੇ ਆਪ ਨੂੰ ਚੋਜ਼ਨ ਪੀਪਲ ਆਫ ਦਾ ਗॉड ਕਹਿੰਦੇ ਸੀ, ਬਹੁਤ ਪਰਸੀਕਿਊਸ਼ਨ ਹੋਈ, ਗੁਲਾਮੀ। ਉਹ ਹਰ ਖਿੱਤੇ 'ਚ ਯੂਰਪ 'ਚ ਨਿਕਲੇ, ਘਰ-ਬਾਰ ਛੱਡੇ, ਰੋਮਨ ਐਮਪਾਇਰ ਨੇ, ਔਰ ਬਾਅਦ ਦੇ ਵਿੱਚ ਹਰ ਸਕਸੈਸਿਵ ਐਮਪਾਇਰ ਨੇ ਉਹਨਾਂ ਦੇ ਉੱਤੇ ਔਰ ਉਹਨਾਂ ਦਾ ਇਮੇਜ ਕਿਸ ਕਦਰ ਬਣਾਇਆ। ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਤੇ ਸ਼ੇਕਸਪੀਅਰ ਦੇ ਨਾਲ ਜੁੜੀ ਹੋਈ ਕਹਾਣੀ ਮਰਚੈਂਟ ਆਫ ਵੀਨਸ ਹੁੰਦੀ ਸੀ, ਪਾਉਂਡ ਆਫ ਫਲੈਸ਼, ਔਰ ਉਸ ਕਹਾਣੀ ਦਾ ਤੱਤਸਾਰ ਇਹੀ ਦਰਸਾਉਂਦਾ ਸੀ ਕਿ ਯਹੂਦੀ ਕਿੰਨੇ ਕਨਿੰਗ ਨੇ, ਕਿਵੇਂ ਸੂਦਖੋਰ ਨੇ, ਕਿਵੇਂ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ। ਇਹ ਸਾਰੀ ਹੇਟਰੇਡ ਓਵਰ ਦਾ ਸੈਂਚਰੀਜ਼ ਬਿਲਟ ਹੁੰਦੀ ਗਈ। ਹਿਟਲਰ ਨੇ ਜਿੰਨੇ ਕਿ ਯਹੂਦੀ ਜਰਮਨ 'ਚ ਮਾਰੇ, ਉਹਦੇ ਤੋਂ 3 ਗੁਣਾ ਜ਼ਿਆਦਾ ਯੂਰਪ 'ਚ ਮਾਰੇ, ਪਰ ਉਹ ਇਕੱਲਾ ਜਰਮਨ ਫੌਜਾਂ ਨੇ ਨਹੀਂ, ਆਲਾ ਦੁਆਲਾ ਜਿਹੜਾ ਹਿਟਲਰ ਨਾਲ ਭਰਿਆ ਹੋਇਆ ਸੀ। ਯੂਕਰੇਨ ਦੇ ਵਿੱਚ ਉਹਨਾਂ ਦੀਆਂ ਕਿਲਿੰਗਸ, ਰਸ਼ੀਆ ਦੇ ਵਿੱਚ, ਪੋਲੈਂਡ ਦੇ ਵਿੱਚ, ਸਰਬੀਆ ਦੇ ਵਿੱਚ, ਕਿਉਂਕਿ ਸਦੀਆਂ ਤੋਂ ਹੇਟਰੇਡ ਸੀ। ਪਰ ਹੁਣ ਅੱਜ ਤੁਸੀਂ ਉਹਨਾਂ ਦਾ ਇੱਕ ਨਿੱਕਾ ਜਿਹਾ ਮੁਲਕ ਇਜ਼ਰਾਈਲ 8,000-8,500 ਸਕੁਅਰ ਮਾਈਲ ਟੈਰੀਟਰੀ ਵਾਲਾ ਹੈ, ਨਾ ਉਹਨਾਂ ਕੋਲ ਤੇਲ ਹੈ, ਨਾ ਉਹਨਾਂ ਦੇ ਕੋਲ ਪਾਣੀ, ਪਰ ਕਿਵੇਂ ਇਹਨਾਂ 70 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕਿਸ ਪੱਧਰ ਦੇ ਉੱਤੇ ਉਹ ਲੈ ਗਏ ਕਿ ਅੱਜ ਈਵਨ ਪ੍ਰੈਜ਼ੀਡੈਂਟ ਬਾਈਡਨ ਇਹ ਚਾਹੁੰਦੇ ਸੀ ਕਿ ਵੀ ਗਜ਼ਾ ਦੇ ਵਿੱਚ ਸੀਜ਼ ਫਾਇਰ ਹੋਏ, ਉਹਨਾਂ ਨੂੰ ਆਪਣੀ ਹਾਰ ਵੀ ਨਜ਼ਰ ਆ ਰਹੀ ਸੀ, ਲੇਕਿਨ ਅੱਜ ਇਹਦੇ ਬਾਵਜੂਦ ਅਜੇ ਵੀ ਬਹੁਤੀ ਅਮਰੀਕਨ ਏਡ ਇਜ਼ਰਾਈਲ ਨੂੰ ਮਿਲਦੀ ਹੈ, ਪਰ ਉਸ ਦਾ ਜਿਹੜਾ ਬੈਲੀਜਰੈਂਟ ਬਿਹੇਵੀਅਰ ਹੈ ਉਹਦੇ ਥੱਲੇ ਉਹ ਆਪਣਾ ਕੋਰਸ ਖੁਦ ਤੈਅ ਕਰਦੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਜ਼ਰਾਈਲ ਦੇ ਵਿੱਚ ਯਹੂਦੀਆਂ ਦੀ ਆਬਾਦੀ 6 ਮਿਲੀਅਨ ਦੇ ਨੇੜੇ ਤੇੜੇ ਹੈ, 6-6.5 ਮਿਲੀਅਨ,
ਅਮਰੀਕਾ ਦੇ ਵਿੱਚ 7 ਮਿਲੀਅਨ ਯਹੂਦੀ ਨੇ। ਹੁਣ ਅੱਜ ਵੀ ਇੱਕ ਡਿਸਕਸ਼ਨ ਦੇ ਵਿੱਚ ਵੀਰ ਕਹਿ ਰਿਹਾ ਸੀ ਕਿ ਜਿਹੜੇ ਇੱਥੇ ਆਪਣੀ ਸੈਕੰਡ ਥਰਡ ਜਨਰੇਸ਼ਨ ਨੇ ਜਾਂ ਉਹਨਾਂ ਨੇ ਜਾਣਾ ਵੀ ਨਹੀਂ ਹੈ ਉੱਥੇ, ਤੇ ਉਹਨਾਂ ਦਾ ਕਿਵੇਂ ਹੋਏਗਾ। ਹੁਣ ਇਹਦੇ ਲਈ ਵੀ ਇਹੀ ਪ੍ਰੈਸੀਡੈਂਟ ਸਾਡੇ ਸਾਹਮਣੇ ਹੈ ਕਿ ਜਿੰਨੇ ਯਹੂਦੀ ਇਜ਼ਰਾਈਲ 'ਚ ਰਹਿੰਦੇ ਨੇ ਉਹ ਤੋਂ ਜ਼ਿਆਦਾ ਅਮਰੀਕਾ 'ਚ ਰਹਿੰਦੇ ਨੇ। ਲੇਕਿਨ ਜੇ ਇਜ਼ਰਾਈਲ ਦੀ ਪ੍ਰੋਟੈਕਸ਼ਨ ਹੈ ਤੇ ਅਮਰੀਕਨ ਜੂਸ ਦੀ ਵਜ੍ਹਾ ਕਰਕੇ ਹੈ, ਉਹਨਾਂ ਦਾ ਇੰਨਾ ਕੁ ਇਨਫਲੂਐਂਸ ਹੈ, ਉਹ US ਕਾਂਗਰਸ ਨੂੰ ਕੰਟਰੋਲ ਕਰਦੇ ਨੇ, ਇਕੋਨਮੀ ਨੂੰ ਕੰਟਰੋਲ ਕਰਦੇ ਨੇ। ਇੱਕ ਜ਼ਮਾਨਾ ਸੀ ਪੈਟ ਬੁਕੈਨਨ ਰਿਪਬਲਿਕਨ ਦਾ ਕੈਂਡੀਡੇਟ ਸੀ ਪ੍ਰੈਜ਼ੀਡੈਂਸੀ ਦਾ, ਉਹਨੇ ਸਟੇਟਮੈਂਟ ਦਿੱਤੀ ਸੀ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ, ਕਿ ਇੰਨਾ ਇਨਫਲੂਐਂਸ ਹੈ ਉਹਨਾਂ ਦਾ ਕਿ ਕਾਂਗਰਸ ਜਾਂ ਸੈਨੇਟ ਜਾਂ ਕੋਈ ਇੰਸਟੀਟਿਊਸ਼ਨ ਡੇਅਰ ਨਹੀਂ ਕਰ ਸਕਦੀ ਕਿ ਕੋਈ ਫੈਸਲਾ ਖਿਲਾਫ ਲੈ। ਹੁਣ ਉਹਦੇ 'ਚ ਤੁਸੀਂ ਪੁੱਛੋਗੇ ਵੀ ਐਸੀ ਕਿਹੜੀ ਤਾਕਤ ਹੈ? ਇਕੱਲੀ ਇਕਨੋਮਿਕਲ ਨਹੀਂ, ਐਜੂਕੇਸ਼ਨ, ਟੌਪ ਦੇ ਅਟਾਰਨੀ, ਟੌਪ ਦੇ ਨੋਬਲ ਲੌਰੀਏਟ, ਟੌਪ ਦੇ ਫਿਜ਼ੀਸ਼ੀਅਨ, ਟੌਪ ਦੇ ਵਕੀਲ। ਅੱਜ ਵੀ ਅਮਰੀਕਾ 'ਚ ਜਦੋਂ ਕੋਈ ਐਡਵਾਈਸ ਮੈਨੂੰ ਵੀ ਪੁੱਛੇ, ਮੇਰਾ ਹੁੰਦਾ ਕਿ ਵੀ ਆਪਣਾ ਬੱਚਾ ਹੋਏ ਬਹੁਤ ਚੰਗਾ, ਨਹੀਂ ਤਾਂ ਜੂਇਸ਼ ਲਾ ਫਰਮ। ਇਕੱਲਾ ਇਸ ਲਈ ਨਹੀਂ ਕਿ ਵੀ ਉਹ ਬਹੁਤ ਏਬਲ ਨੇ, ਕਿਉਂਕਿ ਜਿਹਨਾਂ ਜੱਜਾਂ ਸਾਹਮਣੇ ਕੇਸ ਲੱਗਣੇ ਹੁੰਦੇ ਨੇ ਮੋਸਟ ਆਫ ਦਾ ਟਾਈਮ ਉਹ ਜੂ ਹੁੰਦੇ ਨੇ। ਜਦੋਂ ਬੋਰਡ ਆਫ ਇਮੀਗ੍ਰੇਸ਼ਨ ਕੋਲ ਕੇਸ ਜਾਂਦਾ ਉਹਦੇ 'ਚ ਵੀ ਯਹੂਦੀ ਬੈਠੇ ਹੁੰਦੇ ਨੇ। ਸੋ ਇਹ ਹੀ ਮੈਂ ਸਮਝਦਾ ਵੀ ਸਾਡੇ ਲਈ, ਔਰ ਯਹੂਦੀ ਸਾਡੇ ਤੋਂ ਅੱਧੇ ਨੇ, ਆਲਮੋਸਟ 14-15 ਮਿਲੀਅਨ ਦੇ ਲਗਭਗ ਉਹਨਾਂ ਦੀ ਆਬਾਦੀ ਹੈ, ਅਸੀਂ ਲਗਭਗ 35 ਮਿਲੀਅਨ। ਔਰ ਬਿਹੇਵੀਅਰਲੀ ਸਿੱਖਾਂ ਦੇ ਉਹ ਨੇੜੇ ਤੇੜੇ ਵੀ ਨਹੀਂ ਨੇ। ਸਿੱਖ ਤਾਂ ਬਾਦਸ਼ਾਹ ਨੇ, ਸਾਨੂੰ ਦੇਖ ਤੇ ਗੁਰੂ ਨੇ ਬਖਸ਼ੀ ਹੋਈ ਹੈ, ਅਸੀਂ ਕੋਈ ਐਕਸਪਲੋਇਟਰ ਨਹੀਂ ਹੈ, ਅਸੀਂ ਸਰਬੱਤ ਦੇ ਭਲੇ 'ਚ ਯਕੀਨ ਰੱਖਦੇ ਹਾਂ। ਸਾਡੀ ਹੱਬ ਜਿਹੜੀ ਹੈ ਉਹ ਇਨਸਾਨੀਅਤ ਦੀ, ਔਰ ਸਾਡਾ ਕੋਈ ਟਕਰਾਅ ਨਹੀਂ ਹੈ। ਅਸੀਂ ਇਸਲਾਮਿਕ ਸੁਸਾਇਟੀ 'ਚ ਵੀ ਕੰਫਰਟੇਬਲੀ ਆ। ਮਲੇਸ਼ੀਆ ਜਿੱਥੇ 2-3 ਲੱਖ ਸਿੱਖ, 400 ਗੁਰਦੁਆਰੇ, ਐਕਸਕਲੂਸਿਵਲੀ ਮੁਸਲਿਮ ਮੁਲਕ ਹੈ। ਅਫਗਾਨਿਸਤਾਨ ਜਾਂ ਹੁਣ ਕੰਮ ਖਰਾਬ ਕੀਤਾ ਜਦੋਂ ਮਿਡਲ ਈਸਟ ਦੇ ਲੋਕ ਉੱਥੇ ਜਾ ਕੇ ਜਿਹਾਦੀ ਗਏ। ਅਦਰਵਾਈਜ਼ ਤੁਸੀਂ ਅਫਗਾਨ ਮੂਲ ਦੇ ਸਿੱਖ ਦੇਖੋਗੇ, ਇੱਕ ਸਟੇਜ ਤੇ 35% ਇਕੋਨਮੀ ਅਫਗਾਨਿਸਤਾਨ ਦੀ ਅਫਗਾਨ ਸਿੱਖਾਂ ਦੇ ਕੋਲ ਸੀ। ਔਰ ਸਭ ਤੋਂ ਜ਼ਿਆਦਾ ਟਰਸਟਵਰਦੀ ਉਹ, ਭਾਵੇਂ ਜੇ ਕਿਸੇ ਨੂੰ ਸਮਝਦੇ ਸੀ ਕਿ ਜਿਹਦੇ ਕੋਲ ਸਾਡਾ ਇਤਬਾਰ ਆ, ਉਹ ਸਿੱਖ ਨੂੰ ਸਮਝਦੇ ਸੀ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਵੀ ਮੇਰਾ ਇਹੀ ਕਹਿਣਾ ਹੋਏਗਾ ਵੀ ਇੱਕ ਯੂਨੀਵਰਸਿਟੀਆਂ ਵਿੱਚ, ਕਾਲਜਿਸ 'ਚ, ਬਹੁਤ ਸਾਰਿਆਂ 'ਚ ਮੈਂ ਅਮਰੀਕਾ ਕੈਨੇਡਾ 'ਚ ਦੇਖਿਆ ਐਸੋਸੀਏਸ਼ਨਸ ਬਣੀਆਂ ਹੁੰਦੀਆਂ ਨੇ, ਸਿੱਖ ਸਟੂਡੈਂਟ ਐਸੋਸੀਏਸ਼ਨ, ਪਰ ਉਹ ਭੰਗੜੇ ਕਿਤੇ ਤੱਕ ਹੀ ਮਹਿਦੂਦ ਹੁੰਦੀਆਂ, ਉਸ ਤੋਂ ਵੀ ਜਾਣ ਨਹੀਂ ਜਾਂਦੀਆਂ। ਤੁਸੀਂ ਭਾਵੇਂ ਛੋਟਾ ਫੋਰਮ ਕ੍ਰੀਏਟ ਕਰੋ, 10 ਸਟੂਡੈਂਟ ਹੋਣ, 15 ਹੋਣ, ਕਿਤੇ ਵੀ 2-3 ਹਫ਼ਤੇ ਬਾਅਦ ਭਾਵੇਂ ਤੁਸੀਂ ਕਿਸੇ ਆਪਣੇ ਹੀ ਜਾਣੂ ਦੇ ਘਰ ਦੀ ਬੇਸਮੈਂਟ 'ਚ ਬੈਠੋ, ਡਿਸਕਸ ਕਰੋ। ਦੇਖੋ, ਸਭ ਤੋਂ ਵੱਡਾ ਦੁਸ਼ਮਣ ਇਗਨੋਰੈਂਸ ਹੈ, ਅਗਿਆਨਤ ਹੈ। ਔਰ ਸਭ ਤੋਂ ਵੱਡਾ ਜੇ ਕੋਈ ਦੋਸਤ ਹੈ ਤੇ ਉਹ ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਗਿਆਨੇ ਕੀ ਵੱਢਣੀ ਮਨੋ ਹਾਥ ਲੇ। ਔਰ ਇਸ ਤੋਂ ਪਹਿਲਾਂ ਕਿ ਬੁੱਧ ਸੋ ਦੀਪਕ ਜਿਉ ਉਜਿਆਰੇ, ਬੁੱਧ ਇੰਟੈਲੈਕਟ ਨੂੰ ਕਹਿੰਦੇ ਨੇ, ਅਕਲ ਨੂੰ ਕਹਿੰਦੇ ਨੇ ਕਿ ਸਿੱਖ ਦੀ ਅਕਲ, ਇੰਟੈਲੈਕਟ ਸ਼ੁੱਡ ਬੀ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ। ਰੂਹਾਨੀ ਰੱਬ ਦੇ ਨਾਲ ਮਿਲਣਾ, ਇਹ ਸਾਡਾ ਤੇ ਰੱਬ ਦੇ ਵਿਚਾਲੇ ਰਿਸ਼ਤਾ ਹੈ। ਲੇਕਿਨ ਬੁੱਧੀ ਤਾਂ ਹੀ, ਇੰਟੈਲੈਕਟ ਤਾਂ ਹੀ ਜਿਹੜਾ ਉਹ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਹੋਏਗਾ ਤੁਸੀਂ ਪੜ੍ਹੋਗੇ। ਇਹੀ ਨਹੀਂ ਕਿ ਆਪਣੇ ਕਿੱਤੇ ਦੀਆਂ ਕਿਤਾਬਾਂ ਪੜ੍ਹਨੀਆਂ ਨੇ, ਓਵਰਆਲ ਜਾਣੋ। ਕੰਪੈਰੀਟਿਵ ਹਿਸਟਰੀ, ਅੱਜ ਇੱਕ ਵੀਰ ਮੈਨੂੰ ਪੁੱਛ ਰਹੇ ਸੀ ਕਿ ਵੀ ਜਦੋਂ ਤੁਸੀਂ ਸਿੱਖੀ ਦੀ ਗੱਲ ਜਾਂ ਇਤਿਹਾਸ ਦੇ ਹਵਾਲੇ ਨਾਲ ਗੱਲ ਕਰਦੇ ਹੋ ਤੇ ਕਿਵੇਂ ਸਾਰੇ ਪਾਸੇ ਕੰਪੈਰੀਟਿਵਲੀ ਸਾਨੂੰ ਕੀ ਕਰਨਾ ਚਾਹੀਦਾ ਜਾਣਨ ਲਈ, ਦੁਸ਼ਮਣ ਦਾ ਨੈਰੇਟਿਵ ਕੀ ਹੈ, ਦੂਸਰਾ ਕੀ ਹੈ, ਇਹ ਸਿਰਫ ਪੜ੍ਹਨ ਨਾਲ ਹੀ ਆ ਸਕਦਾ। ਜਿੰਨਾ ਤੁਸੀਂ ਵੱਧ ਤੋਂ ਵੱਧ ਪੜ੍ਹੋਗੇ ਤੁਹਾਨੂੰ ਚਾਨਣ ਹੋਏਗਾ, ਗਿਆਨ ਹੋਏਗਾ। ਹੁਣ ਅਸੀਂ ਜੇ ਉਸ ਖਿੱਤੇ 'ਚ ਰਹਿੰਦੇ ਤੇ ਅਸੀਂ ਕਦੇ ਕੰਪੈਰੀਟਿਵਲੀ ਇਹ ਦੇਖ ਨਹੀਂ ਸੀ ਸਕਦੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਉਦਾਸੀ ਦੇ ਉੱਤੇ ਨਿਕਲਦੇ ਨੇ, ਉਹ ਪੀਰੀਅਡ ਹੈ ਕਿ ਕੋਲੰਬਸ 1492 'ਚ ਆ ਕੇ ਅਮਰੀਕਾ ਸਿਰਾ ਕੱਢਦਾ ਵਪਾਰ ਦੇ ਲਈ ਤਾਂ ਕਿ ਡਾਇਰੈਕਟ ਰਾਊਟ ਮਸਾਲਿਆਂ ਦਾ ਇੰਡੀਆ ਨੂੰ ਮਿਲੇ। ਵਾਸਕੋ ਡੀ ਗਾਮਾ 1492 ਦੇ ਨੇੜੇ ਜਾ ਕੇ ਉੱਥੇ ਕੇਰਲਾ, ਮਾਲਾਬਾਰ ਔਰ ਬਾਅਦ ਦੇ ਵਿੱਚ ਜਿਹੜੀ ਗੋਆ ਸਟੇਟ ਹੈ ਉਹਦੇ ਸਿਰ ਕੱਢਦਾ। ਹੁਣ ਇਹ ਸਾਰਾ ਪਾਰਟ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਫਖਰ ਹੋਏਗਾ ਕਿ ਸਾਡੇ ਗੁਰੂ ਸਾਹਿਬਾਨ ਉਹ ਤਾਂ ਪਿਆਰ ਦਾ ਸੁਨੇਹਾ ਦੇ ਲੈ ਕੇ ਦੁਨੀਆ 'ਚ ਚੱਲੇ ਹੋਏ ਨੇ, ਭਾਈ ਮਰਦਾਨਾ ਨਾਲ ਨੇ। ਔਰ ਇਹ ਜਿਹੜੀ ਗਰੀਡ ਅੱਜ ਅਸੀਂ ਕਾਰਪੋਰੇਟ ਸੈਕਟਰ ਦੀ ਦੇਖਦੇ ਹਾਂ, ਜਿਹਨੇ ਦੁਨੀਆ ਨੂੰ ਹੁਣ ਫਰਦਰ ਉੱਥੇ ਅੰਬਾਨੀਆਂ ਅਡਾਨੀਆਂ ਦੇ ਹਵਾਲੇ ਹੈ, ਇੱਥੇ ਬਿਲ ਗੇਟਸ ਤੇ ਐਲਨ ਮਸਕ ਦੇ ਹਵਾਲੇ ਹੈ, ਤੇ ਸਾਡੇ ਕੋਲ ਹਿਊਮਨ ਕਾਈਂਡ ਨੂੰ ਦੇਣ ਲਈ ਜਿਹੜਾ ਸੁਨੇਹਾ ਉਹ ਪਿਆਰ ਦਾ ਹੈ, ਬਰਾਬਰੀ ਦਾ ਹੈ। ਔਰ ਜ਼ਾਹਰ ਹੈ ਕਿ ਸਰਬੱਤ ਦਾ ਭਲਾ ਵੀ ਤੁਸੀਂ ਤਾਂ ਹੀ ਕਰ ਸਕੋਗੇ ਜੇ ਤੁਹਾਡੇ ਕੋਲ ਇੱਕ ਰੋਲ ਮਾਡਲ ਸਟੇਟ, ਜਿੱਥੇ ਤੁਸੀਂ ਸਿੱਖੀ ਵੈਲਿਊਜ਼ ਨੂੰ, ਸਿੱਖੀ ਪ੍ਰਿੰਸੀਪਲਸ ਨੂੰ
ਗੁਰਮਤਿ ਦੇ ਫਲਸਫੇ ਨੂੰ ਲਾਗੂ ਕਰੋਗੇ, ਜਿਵੇਂ ਆਫਿਸ ਡਿਸਕਸ਼ਨ ਦੌਰਾਨ ਇੱਕ ਵੀਰ ਨੇ ਜਿਹੜੇ ਬੈਠੇ ਨੇ ਉਹਨਾਂ ਨੇ ਕਿਹਾ ਕਿ ਵੀ ਸਾਡਾ ਜਿਹੜਾ ਖੁਸ਼ਹਾਲੀ ਦਾ ਮਾਡਲ ਹੈ, ਮਹਾਰਾਜਾ ਰਣਜੀਤ ਸਿੰਘ ਦੇ ਅਸੀਂ ਰਾਜ ਦੀ ਗੱਲ ਕਰਦੇ, ਕੋਈ ਭੁੱਖਾ ਨਹੀਂ ਸੀ ਸੌਂਦਾ, ਅਦਲ ਸੀ, ਜਸਟਿਸ ਸੀ। ਉਹਨਾਂ ਦੇ ਮੁਗਲ ਜਿਹੜੇ ਨੇ ਮੁਸਲਮਾਨ ਰਾਈਟਰਸ ਨੇ ਕਿਹਾ ਕਿ ਕੁੱਤੇ ਦੇ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ ਤੇ ਸ਼ਾਮ ਨੂੰ ਉਵੇਂ ਹੀ ਵਾਪਸ ਮੁੜ ਆਉਂਦਾ ਸੀ। ਸੇਫਟੀ ਸਿਕਿਉਰਿਟੀ, ਹੁਣ ਕੋਈ ਵੀ ਪੋਲੀਟੀਕਲ ਸਟੇਟ ਜਿਹੜੇ ਨੇ ਉਹਦੇ 3 ਐਂਗਲ ਸਭ ਤੋਂ ਇੰਪੋਰਟੈਂਟ ਹੁੰਦੇ ਨੇ। ਪਹਿਲਾ ਤਾਂ ਉਸ ਦਾ ਸੇਫਟੀ ਸਿਕਿਉਰਿਟੀ ਹੁੰਦੀ ਹੈ, ਦੂਸਰਾ ਅਦਲ ਹੁੰਦਾ, ਜਸਟਿਸ। ਹੁਣ ਜਸਟਿਸ ਦੀ ਗੱਲ ਕਰ ਰਹੇ ਹਾਂ ਤੇ ਸਿੱਖ ਰਾਜ ਦੇ ਵਿੱਚ ਸਜ਼ਾਏ ਮੌਤ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੈਰਿਟੋਕ੍ਰੇਸੀ, ਮੈਰਿਟ ਦੇ ਉੱਤੇ ਆਧਾਰਿਤ, ਜਿਹਦੇ ਕੋਲ ਕੋਈ ਹਿੰਦੂ ਮੁਸਲਮਾਨ ਤੱਕ ਨਹੀਂ, ਈਵਨ 50 ਤੋਂ ਜ਼ਿਆਦਾ ਯੂਰਪੀਅਨਸ ਦਾ ਨਾਂ ਸੜੇ ਅਮਰੀਕਨ ਦਿੱਤੇ ਨੇ ਭਾਈ ਕਾਨ ਸਿੰਘ ਨਾਭਾ ਨੇ, ਜਿਹੜੇ ਸਿੱਖ ਰਾਜ ਦੇ ਵਿੱਚ ਇੰਪਲਾਈ ਸੀ। ਇਹ ਮੈਰਿਟੋਕ੍ਰੇਸੀ ਸੀ। ਤੇ ਜਸਟਿਸ ਡਿਲੀਵਰ ਕਰਨ ਵੇਲੇ ਭਾਵੇਂ ਉਹਨਾਂ ਦੇ ਆਪਣੇ ਬੇਟੇ ਨੇ ਵੀ ਕੋਈ ਗੱਲ ਵਾਇਓਲੇਟ ਕੀਤੀ, ਉਹ ਵੀ ਬਿਹਾਈਂਡ ਬਾਰ ਸੀ। ਔਰ ਸਭ ਤੋਂ ਅਬਵ ਆਲ ਇਕਨੋਮਿਕਲ ਪ੍ਰੋਸਪੈਰਿਟੀ। ਉਸ ਵੇਲੇ ਦੀ ਯੂਰਪ ਦੀ ਜਾਂ ਇੰਗਲੈਂਡ ਦੀ ਜੋ ਵੀ ਕਰੰਸੀ ਸੀ, ਸਾਡਾ ਰੁਪਈਆ ਉਹਦੇ ਨਾਲੋਂ 12 ਗੁਣਾ ਜ਼ਿਆਦਾ ਸਟਰੋਂਗ ਸੀ। ਔਰ ਉਹੀ ਪੰਜਾਬ ਲੈਂਡਲੌਕਡ ਸੀ, ਕੋਈ ਸਮੁੰਦਰ ਨਹੀਂ ਸੀ ਲੱਗਦਾ। ਜਿਹੜੇ ਅੱਜ ਇਹ ਕੁਐਸਚਨ ਕਰਦੇ ਨੇ ਜੀ ਖਾਲਿਸਤਾਨ ਨੂੰ ਤਾਂ ਕੋਈ ਸਮੁੰਦਰ ਨਹੀਂ ਲੱਗਦਾ, ਇਹ ਛੋਟਾ ਜਿਹਾ 50,300 ਸਕੁਅਰ ਕਿਲੋਮੀਟਰ ਹੋਏਗਾ। ਪਹਿਲੀ ਗੱਲ ਇਹ ਤਾਂ ਵਕਤ ਦੱਸੇਗਾ ਕਿ ਸਾਡੀ ਟੈਰੀਟਰੀ ਕਿੱਥੇ ਤੱਕ ਜਾਏਗੀ। ਜਿਸ ਕਿਸਮ ਦੇ ਹਾਲਾਤ ਬਣੇ, ਜਿਵੇਂ ਵੀਰ ਸੁਜੈਸਟ ਕਰ ਰਹੇ ਸੀ ਕਿ ਬਹੁਤ ਸਾਰੇ ਲਾਈਕ ਮਾਈਂਡਡ ਨੇ ਸਾਡੇ ਨਾਲ। ਆ ਕਿਸਾਨ ਮੂਵਮੈਂਟ ਦੇ ਵੇਲੇ ਜਿਵੇਂ ਵੈਸਟਰਨ ਯੂਪੀ ਦਾ ਜਾਟ ਆ ਕੇ ਖੜਿਆ, ਹਰਿਆਣੇ ਦੇ ਇੱਕ ਹਿੱਸੇ ਦਾ ਜਾਟ ਆ ਕੇ ਖੜਿਆ, ਔਰ ਜਿਵੇਂ ਸਿੱਖਾਂ ਨੇ ਜੋ ਕੁਛ ਇਹਨਾਂ 21 ਮਹੀਨਿਆਂ ਦੇ ਵਿੱਚ ਕਰ ਲਏ, 3 ਖੇਤੀ ਕਾਨੂੰਨ ਵਾਪਸ ਹੋਣਾ ਹੀ ਪ੍ਰਾਪਤੀ ਨਹੀਂ ਹੈ। ਸਟੇਟ ਆਫ ਦਾ ਆਰਟ ਐਜੂਕੇਸ਼ਨ ਫੈਸਿਲਿਟੀ ਸਲਮ ਡਿਵੈਲਪਰਸ ਦੇ ਲਈ, ਸਟੇਟ ਆਫ ਦਾ ਆਰਟ ਹੈਲਥ ਫੈਸਿਲਿਟੀ, ਔਰ ਜਿਸ ਲੈਵਲ ਦੇ ਉੱਤੇ ਫ੍ਰੀ ਫੂਡ, ਇਹ ਉੱਥੇ ਦੂਸਰਿਆਂ ਨੇ ਆ ਕੇ ਕਿਹਾ ਵੀ ਜੇ ਇਹੀ ਖਾਲਿਸਤਾਨ ਹੈ ਤੇ ਅਸੀਂ ਵੀ ਖਾਲਿਸਤਾਨੀ ਹਾਂ। ਸੋ ਬਾਈ ਐਗਜ਼ਾਮਪਲ ਸਾਡੀ ਜ਼ਿੰਦਗੀ ਦੇ ਵਿੱਚ ਵੀ ਮੈਂ ਸਮਝਦਾ ਕਿ ਇੱਕ ਪਾਰਟ ਜਿਹੜਾ ਮੈਂ ਐਮਫਸਾਈਜ਼ ਕਰਨਾ ਚਾਹੁੰਦਾ, ਕਿਰਦਾਰ ਸਿੱਖ ਖੁਸ਼ਬੂ ਹੈ। ਸਿੱਖੀ ਕਿਰਦਾਰ 'ਚੋਂ ਤੁਹਾਡੀ ਖੂਬਸੂਰਤੀ ਝਲਕਣੀ ਚਾਹੀਦੀ ਹੈ। ਤੁਸੀਂ ਇਮਾਨਦਾਰ ਹੋਵੋ, ਤੁਸੀਂ ਮਦਦਗਾਰ ਹੋਵੋ, ਤੁਸੀਂ ਕਿਰਤ ਕਮਾਈ ਕਰੋ, ਜਿਸ ਪ੍ਰੋਫੈਸ਼ਨ ਤੁਸੀਂ ਜਿੱਤੇ ਹੋ ਵਿਦ ਫੁੱਲ ਸਿੰਸੈਰਿਟੀ ਕੰਮ ਕਰੋ। ਦੂਸਰੇ ਜਾਣਨਾ ਚਾਹਣਗੇ। ਅਸੀਂ ਕੋਈ ਮਿਸ਼ਨਰੀ ਧਰਮ ਨਹੀਂ ਹੈਗੇ, ਮੁਸਲਮਾਨਾਂ ਜਾਂ ਈਸਾਈਆਂ ਵਾਂਗ ਲੋਕਾਂ ਦੇ ਕੂੜੇ ਖੜਕਾ ਕੇ ਕਹੀਏ ਕਿ ਜੀ ਸਾਡੇ ਬਾਈਬਲ ਬੜੀ ਚੰਗੀ ਹੈ ਜਾਂ ਹੈਵਨ ਦੇ ਦਰਵਾਜ਼ੇ ਖੁੱਲ੍ਹਣਗੇ। ਅਸੀਂ ਕਨਵਰਜਨ 'ਚ ਯਕੀਨ ਨਹੀਂ ਰੱਖਦੇ। ਟਰਾਂਸਫਰਮੇਸ਼ਨ ਸਾਡੇ ਵੀਰ ਨੇ ਲਫ਼ਜ਼ ਕਿਹਾ, ਔਰ ਟਰਾਂਸਫਰਮੇਸ਼ਨ ਹੋਏਗੀ ਜਦੋਂ ਕੋਈ ਸਾਡੇ ਜੀਵਨ ਵੱਲ ਦੇਖੇਗਾ ਕਿ ਵੀ ਸਿੱਖ ਹੋਣ ਦਾ ਮਤਲਬ ਇਹ ਹੈ, ਤੇ ਉਹ ਆਪ ਖਿੱਚੇ ਤੁਰੇ ਆਉਂਦੇ ਨੇ। ਔਰ ਉਸ ਸਾਰੇ ਦੇ ਵਿੱਚ ਹੀ ਤੁਹਾਡਾ ਰੋਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਓਪੀਨੀਅਨ ਮੇਕਰਸ ਦੇ ਨਾਲ, ਲਾਅ ਮੇਕਰਸ ਦੇ ਨਾਲ, ਡਿਸੀਜਨ ਮੇਕਰਸ ਦੇ ਨਾਲ ਹੋਏਗਾ, ਔਰ ਦੈਟ ਵਿਲ ਬ੍ਰਿੰਗ ਦਾ ਫਰੀडम ਕਲੋਜ਼ਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਤੁਸੀਂ ਲਾਈਟਲੀ ਟੱਚ ਕੀਤਾ ਆ, ਪਰ ਉਹ ਮੇਨਲੀ ਇਹ ਹੈ ਕਿ ਜੋ ਕਰੰਟ ਤੁਸੀਂ ਗੱਲ ਕਰ ਰਹੇ ਪੈਲਸਟੀਨੀਅਨਸ, ਉਹ ਮਤਲਬ ਜਿਹੜੇ ਉਹਨਾਂ ਦੇ ਪਾਰਟੀਜ਼ ਆ, ਉਹਨਾਂ ਕੋਲ ਰੀਸੋਰਸਿਸ ਆ, ਉਹ ਕੁਆਇਟ ਕੁਇਕਲੀ ਉਹਨਾਂ ਨੇ ਰੀਸੋਰਸਿਸ ਗ੍ਰੈਬ ਕਰ ਲਏ। ਆਪਣਾ ਇਹ ਸੀ, ਆਪਾਂ ਪਹਿਲਾਂ ਲੜਾਈ ਸਿੱਧੀ ਹਿੰਦੁਸਤਾਨ ਦੇ ਨਾਲ ਜਾਂ ਉਹਨਾਂ ਦੀ ਗੌਰਮੈਂਟ ਦੇ ਸਰਕਾਰ ਦੇ ਨਾਲ ਹੁੰਦੀ ਸੀ ਵਿਦਆਊਟ ਰੀਸੋਰਸਿਸ, ਵਿੱਚ ਬਹੁਤ ਵੀਕ ਫਾਈਟ ਹੋ ਰਹੀ ਸੀਗੀ ਅਤੇ ਆਪਾਂ ਨੂੰ ਕੁਛ ਮਿਲ ਨਹੀਂ ਰਿਹਾ ਸੀ। ਜਿੱਦਾਂ ਮਨਸੁਖ ਸਿੰਘ ਨੇ ਕਿਹਾ ਸੀਗਾ ਕਿ ਆਪਣੀ ਇਕੱਲੀ ਗੱਲਬਾਤ ਹੀ ਸੀ, ਆਪਾਂ ਕੋਈ ਐਕਸ਼ਨ ਨਹੀਂ ਲੈ ਸਕਦੇ ਸੀਗੇ। ਪਰ ਹੁਣ ਆਪਾਂ ਲਰਨ ਕਰ ਰਹੇ ਹਾਂ ਕਿ ਆਪਾਂ ਪੋਲੀਟੀਕਲ ਸਟੈਂਡ ਲੈ ਕੇ ਆਪਾਂ ਜੁਆਇੰਟ, ਜਿੱਦਾਂ ਹੁਣ ਟਰੰਪ ਆ ਜਾਂ ਇੱਦਾਂ ਦੇ ਕੋਈ ਮਤਲਬ ਪੋਲੀਟੀਕਲ ਪਾਰਟੀਜ਼ ਆਪਾਂ ਉਹਨਾਂ ਨਾਲ ਜੁਆਇਨ ਕਰ ਰਹੇ ਹਾਂ। ਅਤੇ ਤੁਹਾਨੂੰ ਕੀ ਲੱਗਦਾ ਕਿ ਉਹਦਾ ਕੋਈ ਹੈ ਬੈਨੀਫਿਟ ਜਾਂ ਉਹਦਾ ਜ਼ਿਆਦਾ ਨੁਕਸਾਨ ਹੈ ਆਪਣੇ ਲਈ, ਜਿੱਦਾਂ ਹੁਣ ਤੁਸੀਂ ਦੇਖ ਰਹੇ ਆ? ਦੇਖੋ, ਸਵਾਲ ਬੜਾ ਐਪਰੋਪਰੀਏਟ ਹੈ। ਅਸੀਂ ਤਾਂ ਲੜਾਈ ਕੋਈ ਵਿੱਢੀ ਨਹੀਂ ਹੈ, ਸਾਡੇ ਉੱਤੇ ਅਸਮਾਨੀ ਬਿਜਲੀ ਡੇਗੀ ਗਈ। ਨਤੀਜੇ ਦੇ ਤੌਰ 'ਤੇ ਜਿਹੜਾ ਸਟੇਟ ਟੈਰਰ ਸੀ, ਉਹਦੇ ਜਵਾਬ ਦੇ ਵਿੱਚ ਸਾਡੇ ਨੌਜਵਾਨਾਂ ਨੇ ਬਹਾਦਰੀ ਦੇ ਜੌਹਰ ਦਿਖਾਏ। ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਇਸ ਲਈ ਕਿਉਂਕਿ ਫਲਸਤੀਨੀਆਂ ਦਾ ਕੇਸ ਵੇ ਬੈਕ 1948 ਤੋਂ ਜਾਂਦਾ ਹੈ, ਜਦੋਂ ਕਿ ਫਲਸਤੀਨ ਨੂੰ 2 ਹਿੱਸਿਆਂ 'ਚ ਡਿਵਾਈਡ ਕਰਨ ਦੀ ਲਾਈਨ UN ਦੇ ਰੈਜ਼ੋਲੂਸ਼ਨ ਥੱਲੇ ਆਈ। ਉਹਨਾਂ ਦੇ ਪਿੱਛੇ ਮੁਸਲਮਾਨਾਂ ਦੇ 57 ਮੁਲਕ ਖੜੇ ਸਨ, ਅੱਜ ਵੀ ਕੁਝ ਖੜੇ ਨੇ। ਉਹਨਾਂ ਦੇ ਜਦੋਂ ਈਵਨ ਫਲਸਤੀਨ
ਦੋ ਹਿੱਸਿਆਂ 'ਚ ਵੰਡਿਆ ਜਾਂਦਾ ਹੈ। ਇੱਕਦਮ ਪਹਿਲਾ ਹਮਲਾ ਸਾਰੇ ਮੁਲਕ ਜਿਵੇਂ ਜਾਰਡਨ ਸੀ, ਉਹਨਾਂ ਕੋਲ 에ਅਰ ਫੋਰਸ ਵੀ ਸੀ। ਸਾਡੇ ਤਾਂ ਨੌਜਵਾਨਾਂ ਦੇ ਕੋਲ SLR ਤੋਂ ਬਿਯੋਂਡ ਕੁਝ ਵੀ ਨਹੀਂ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਡਿਫੈਂਡ ਕੀਤਾ। ਪਰ ਅਗਲੇ 10 ਸਾਲਾਂ ਦੇ ਵਿੱਚ ਇਹ ਅਸੀਂ ਇਤਿਹਾਸ ਦੇ ਨਾਇਕ ਜ਼ਰੂਰ ਸਿਰਜੇ ਜਿਨ੍ਹਾਂ ਨੇ ਇਹ ਦੱਸਿਆ ਕਿ ਖੌਫ ਨਾਂ ਦੀ ਚੀਜ਼ ਕੋਈ ਸਿੱਖਾਂ ਦੀ ਖਲੜੀ 'ਚ ਨਹੀਂ ਹੈ। ਔਰ ਇੰਡੀਅਨ ਹਕੂਮਤ ਨੂੰ 10 ਸਾਲ ਦੇ ਵਿੱਚ ਕੁਐਸਚਨ ਹੈਗਾ ਵੀ ਸਿੰਘਾਂ ਨੇ ਲੋਹੇ ਦੇ ਝੰਡੇ ਇਹ ਕਿਉਂਕਿ ਸਾਡੇ ਕੋਲ ਕੋਈ ਚੋਇਸ ਨਹੀਂ ਸੀ ਅਦਰ ਦੈਨ ਟੂ ਫਾਈਟ ਬੈਕ, ਅਦਰ ਦੈਨ ਕਿ ਜੀ ਜਾਂ ਸਲੇਵਰੀ ਕੁਐਸਚਨ ਹੁਣ ਜਿਵੇਂ ਤੁਸੀਂ ਕਿਹਾ ਬਿਲਕੁਲ ਠੀਕ ਹੈ। ਸਾਨੂੰ ਇਹ ਦੇਖਣਾ ਹੋਵੇਗਾ ਵੀ ਜਿਹੜੇ ਸਾਡੇ ਅਲਾਈਅੰਸਿਸ ਨੇ, ਅਲਾਈਅੰਸ ਬਹੁਤ ਇੰਪੋਰਟੈਂਟ ਨੇ। ਉਹ ਭਾਰਤ ਦੇ ਵਿੱਚ ਸਾਡਾ ਬ੍ਰੌਡਰ ਅਪਰੋਚ ਹੋਏ, ਉਹ ਜਿਵੇਂ ਜਾਟ ਭਾਈਚਾਰੇ ਦੀ ਗੱਲ ਹੈ, ਦਲਿਤ ਭਾਈਚਾਰੇ ਦੀ ਗੱਲ ਹੈ, ਟ੍ਰਾਈਬਲਸ ਦੀ ਗੱਲ ਹੈ, ਸਾਡੀ ਡੈਮੋਗ੍ਰਾਫੀ ਬਦਲ ਰਹੀ ਹੈ, ਮਾਈਗ੍ਰੇਸ਼ਨ ਹੋ ਰਹੀ ਹੈ, ਭਈਏ ਆਉਂਦੇ ਜਾ ਰਹੇ ਨੇ, ਸਾਡੇ ਗਰੀਬ ਸਿੱਖ ਸਿੱਖਲੀਗਰ ਬਣ ਜਾ ਰਹੇ। ਅਸੀਂ ਜਿਹੜੀ 2000 ਕਾਨਫਰੰਸ ਮੈਲਬਰਨ ਦੇ ਵਿੱਚ ਸੀ ਉਹਦੇ 'ਚ ਇੱਕ ਰੈਜ਼ੋਲੂਸ਼ਨ ਵੀ ਕੀਤਾ ਹੈ ਕਿ ਭਾਈ ਸਿੱਖਲੀਗਰ ਬਣ ਜਾ ਰਹੇ ਸਿੱਖਾਂ ਨੂੰ ਇਹ ਜ਼ਮੀਨਾਂ ਦੇ ਵਿੱਚ ਲਿਆ ਕੇ ਆਬਾਦ ਕਰੋ, ਉਹਨਾਂ ਨੂੰ ਰੁਜ਼ਗਾਰ ਵੀ ਮਿਲੇਗਾ, ਤੁਹਾਡਾ ਕੰਮ ਵੀ ਹੋਏਗਾ, ਡੈਮੋਗ੍ਰਾਫੀ ਵੀ ਜਿਹੜੀ ਬਦਲਣਾ ਚਾਹੁੰਦੇ ਨੇ ਬਜਾਏ ਕਿ ਯੂਪੀ ਬਿਹਾਰ ਦੀ ਲੇਵਲ ਦੇ। ਸੋ ਅਲਾਈਅੰਸਿਸ ਬਹੁਤ ਇੰਪੋਰਟੈਂਟ ਨੇ। ਇਕੱਲਾ ਅਸੀਂ ਆਪਣੀ ਟੁਕੜੀ ਵਜਾਈਏ ਕਿਸੇ ਨੇ ਨਹੀਂ ਸੁਣਨੀ। ਇਸ ਲਈ ਮੇਰਾ ਤਾਂ ਪਿਛਲੇ 40 ਸਾਲ ਤੋਂ ਜਿਹੜਾ ਐਕਟਿਵਿਜ਼ਮ ਹੈ ਉਹਦੇ 'ਚ ਅਸੀਂ ਕਸ਼ਮੀਰੀਆਂ ਦੀ ਗੱਲ ਕਰਦੇ ਹਾਂ, ਕਸ਼ਮੀਰੀ ਐਕਟਿਵਿਸਟ ਨਾਲ ਅਸੀਂ ਟੁਗੈਦਰ ਕੰਮ ਕਰਦੇ ਹਾਂ, ਅਸੀਂ ਨਾਰਥ ਈਸਟ ਦੀ ਗੱਲ ਕਰਦੇ ਹਾਂ, ਕ੍ਰਿਸਚਨ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ, ਅਸੀਂ ਇਵਨ ਭਾਰਤ ਦੇ ਮੁਸਲਮਾਨਾਂ ਦੀ ਗੱਲ ਵੀ ਕਰਦੇ ਹਾਂ ਕਿ ਉਹਨਾਂ ਨੇ, ਪਰ ਉਹਨਾਂ 'ਚ ਇੱਕ ਡਰ ਬੈਠਾ ਹੋਇਆ ਉਹ ਬਹੁਤੇ ਸਾਡੇ ਨਾਲ ਨਹੀਂ ਲੱਗਦੇ। ਇੰਟਰਨੈਸ਼ਨਲੀ ਵੀ ਜਿਹੜਾ ਉਹ ਹਰ ਲੈਵਲ ਦੇ ਉੱਤੇ, ਹੁਣ ਜਿਵੇਂ ਅਮਰੀਕਾ ਦੇ ਵਿੱਚ US ਕੰਗਰੈਸ਼ਨਲ ਸਿੱਖ ਕਾਕਸ ਹੈ ਜਿਹਦੇ 'ਚ 50 ਕਾਂਗਰਸਮੈਨ ਜਿਹੜੇ ਡੈਮੋਕ੍ਰੈਟ ਤੇ ਰਿਪਬਲਿਕਨ ਪਾਰਟੀ ਦੇ ਨੇ ਉਹ ਉਸ ਦੇ ਮੈਂਬਰ ਨੇ। ਸੋ ਉਹਦੇ 'ਚ ਅਸੀਂ ਸਿੱਖ ਇਸ਼ੂਜ਼ ਨੂੰ ਹਾਈਲਾਈਟ ਕਰਦੇ ਹਾਂ। ਸੋ ਕੁੱਲ ਮਿਲਾ ਕੇ ਅਲਾਇੰਸਿਸ ਆਰ ਵੈਰੀ 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 ਇੰਪੋਰਟੈਂਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਦੀ ਗੱਲ ਹੈ ਡਾਕਟਰ ਅਮਰਜੀਤ ਸਿੰਘ ਆਪਣੇ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਇੱਥੇ ਸਾਡੇ ਕੋਲ ਆਏ ਨੇ। ਸੋ ਬਹੁਤ ਚਿਰ ਤੋਂ, ਲੰਬੇ ਅਰਸੇ ਤੋਂ ਮੀਡੀਆ 'ਤੇ ਇਹਨਾਂ ਨੂੰ ਸੁਣਦੇ ਸੀ ਅਸੀਂ। ਨਿਤਨੇਮ ਤੋਂ ਬਾਅਦ ਇਹਨਾਂ ਦਾ ਹੀ ਸੁਣਨੇ ਆ, ਜਾਂ ਫਿਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ, ਜਾਂ ਕਿਉਂਕਿ ਸਾਡੇ ਮਨ 'ਚ ਆਪਣੇ ਕੌਮੀ ਘਰ ਦੀ ਰੀਝ ਹੈਗੀ ਹੈ ਔਰ ਹਰ ਇੱਕ ਸਿੱਖ ਦੇ ਹੈਗੀ ਹੈ। ਔਰ ਹਰ ਇੱਕ ਸਿੱਖ ਜਿਹੜਾ ਆ ਅਸੀਂ ਦੇਖਦੇ ਹਾਂ ਥਰੂ ਆਊਟ ਦੀ ਵਰਲਡ ਰੈਫਰੈਂਡਮ ਦੇ ਵਿੱਚ ਔਰ ਜਿੰਨੀਆਂ ਸੇਵਾਵਾਂ ਨੇ ਉਹਦੇ ਵਿੱਚ ਹਾਜ਼ਰ ਹੁੰਦੇ ਨੇ, ਜਾਂਦੇ ਨੇ। ਮੈਨੂੰ ਪਤਾ ਹੈਗਾ ਅਸੀਂ ਇੰਡੀਆ ਜਾਣਾ ਸੀ ਅਤੇ ਸਿਡਨੀ ਵਿੱਚ ਬਾਅਦ 'ਚ ਰੈਫਰੈਂਡਮ ਵੋਟਾਂ ਪੈਣੀਆਂ ਸੀ। ਸੋ ਅਸੀਂ ਮੈਲਬੌਰਨ ਸਪੈਸ਼ਲੀ ਗਏ ਹਾਂ ਵੀ ਅਸੀਂ ਵੋਟ ਪਾ ਲਈਏ, ਹੋ ਸਕਦਾ ਸਿਡਨੀ ਅਸੀਂ ਨਾ ਪਹੁੰਚ ਸਕੀਏ। ਔਰ ਉਸ ਵਕਤ ਸਾਰੇ ਸਿਡਨੀ 'ਚੋਂ ਸਿਰਫ 4 ਜਾਂ 5 ਮੈਂਬਰ ਸੀ ਜਿਹੜੇ ਉੱਥੇ ਗਏ ਗੁਰਦੁਆਰਾ ਸਾਹਿਬ, ਉੱਥੇ ਬੈਲ ਬੰਨ ਰਹੇ, ਅਸੀਂ ਵੋਟਾਂ ਪਾ ਕੇ ਆਏ। ਔਰ ਲੱਖਾਂ ਦੀ ਗਿਣਤੀ 'ਚ ਲੋਕ ਵੋਟ ਪਾਉਣ ਆਏ ਔਰ ਰਹਿ ਵੀ ਗਏ ਲੱਖਾਂ ਦੀ ਗਿਣਤੀ 'ਚ। ਇੰਨਾ ਰਿਸਪੌਂਸ। ਸੋ ਇਸ ਤੋਂ ਪਤਾ ਲੱਗਦਾ ਹੈ ਵੀ ਸਿੱਖਾਂ ਨਾਲ ਬਹੁਤ ਹੀ ਜ਼ਿਆਦਤੀਆਂ ਹੋਈਆਂ ਨੇ। ਦੂਸਰੀ ਗੱਲ ਇਹ ਹੈ, ਮੈਂ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੋਫੈਸਰ ਵੀ ਰਿਹਾ, ਡੀਨ ਵੀ, ਹੈੱਡ ਵੀ ਰਿਹਾ। 37 ਸਾਲ ਮੈਂ ਉੱਥੇ ਗੁਜ਼ਾਰੇ ਨੇ। ਔਰ ਇਹ ਸਾਰਾ ਜਿਹੜਾ ਹੈਗਾ ਜੋ ਵੀ ਹੋਇਆ ਪੰਜਾਬ ਦੇ ਨਾਲ ਅਸੀਂ ਅੱਖੀਂ ਦੇਖਿਆ ਸਾਰਾ, ਔਰ ਝੱਲਿਆ ਵੀ ਹੈਗਾ ਪਰਿਵਾਰਾਂ ਨੇ। ਪਹਿਲਾਂ ਤੁਹਾਡੇ ਨਾਲ ਥੋੜ੍ਹੀ ਗੱਲਬਾਤ ਵੀ ਹੋਈ ਸੀ ਇਹਦੇ ਬਾਰੇ, ਮੇਰੇ ਮਿਸਿਸ ਬੈਠੇ ਨੇ। ਸੋ ਸਭ ਤੋਂ ਜਿਹੜੀ ਮਾੜੀ ਗੱਲ ਇਹ ਹੈ ਕਿ ਸਿੱਖਾਂ ਨੂੰ ਮਾਰਨ ਵਾਲੇ ਵੀ ਸਿੱਖ ਹੀ ਨੇ। ਜੇ ਤੁਸੀਂ ਹੁਣ ਪੁਲਿਸ ਵਾਲਿਆਂ ਦੀਆਂ ਰਿਪੋਰਟਾਂ ਲੱਭੋ, ਕੋਈ ਵਿਰਕ ਹੈ, ਕੋਈ ਗਿੱਲ ਹੈ, ਕੋਈ ਗਰੇਵਾਲ ਹੈ, ਕੋਈ ਸੈਣੀ ਹੈ, ਸਿੱਖ ਹੀ ਸਿੱਖ ਨੂੰ ਮਾਰ ਰਿਹਾ। ਜਿਵੇਂ ਕਹਿੰਦੇ ਨੇ ਸ਼ਾਹ ਮੁਹੰਮਦ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਔਰ ਅੱਜ ਵੀ ਹੋ ਰਿਹਾ। ਅੱਜ ਵੀ ਸਿੱਖੀ ਬਾਣੇ ਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ। ਚਲੋ ਹੁਣ ਉਹ ਹਿੰਦੂ ਤਾਂ ਵੀ ਸਿੱਖ ਬਣ ਜਾਣ, ਸਾਨੂੰ ਕੋਈ ਨਹੀਂ। ਜਦੋਂ ਸਿੱਖ ਬਣ ਕੇ ਤੁਸੀਂ ਇਹੋ ਜਿਹੇ ਕਿਰਦਾਰ ਜਿਹੜੇ ਨੇ ਉਹ ਸ਼ੋਅ ਕਰਦੇ ਹੋ, ਸਾਨੂੰ ਕੋਈ ਡਰ ਨਹੀਂ ਕਹਿਣ ਦਾ। ਔਰ ਫਿਰਦੇ ਨੇ, ਗੁਰਦੁਆਰਿਆਂ 'ਚ ਵੀ ਫਿਰਦੇ ਨੇ ਔਰ ਸਭ ਥਾਵਾਂ 'ਤੇ ਫਿਰਦੇ ਨੇ। ਔਰ ਉਹ ਕੀ ਕਰਦੇ ਨੇ, ਲੰਗਰ ਵੀ ਛਕਦੇ ਨੇ ਔਰ ਰਿਕਾਰਡਿੰਗ ਵੀ ਭੇਜਦੇ ਨੇ ਵੀ ਫਲਾਣਾ ਇਸ ਤਰ੍ਹਾਂ, ਦੂਜਾ ਇਸ ਤਰ੍ਹਾਂ। ਸੋ ਇਹ ਸਾਨੂੰ ਬੜਾ ਧਿਆਨ ਰੱਖਣ ਦੀ ਲੋੜ ਹੈ। ਸਿੱਖ ਕੌਮ ਜਿਹੜੀ ਹੈ ਉਹ ਸਰਬੱਤ ਦਾ ਭਲਾ ਮੰਗਦੀ ਹੈ। ਚਾਰੇ ਦਰਵਾਜ਼ੇ ਖੁੱਲ੍ਹੇ ਨੇ। ਜਿਹਦੇ ਨਾਲ ਵੀ ਜਾਤੀ ਹੁੰਦੀ ਹੈ ਉਹ ਖੜਦੇ ਨੇ ਉੱਥੇ। ਔਰ ਸਾਡਾ ਜਿਹੜਾ ਸਿੱਖ ਰਾਜ ਹੈ ਬੜਾ ਕਾਮਯਾਬ ਰਾਜ ਸੀ। ਦੂਸਰੀ ਗੱਲ ਇਹ ਹੈ ਕਿ ਬੜੇ ਕੁਐਸਚਨ ਹੁੰਦੇ ਨੇ ਬਈ ਤੁਸੀਂ ਜਿਹੜਾ ਹੈਗਾ ਉਹ
ਆਪਣਾ ਕਬਜ਼ੇ ਜਿਹੜਾ ਸਾਡਾ ਪੰਜਾਬ ਕਬਜ਼ੇ 'ਚ ਹੈ, ਉਹ ਇੰਡੀਆ ਵਾਲੇ ਪਾਸੇ ਗੱਲ ਕਰਦੇ ਹੋ, ਪਾਕਿਸਤਾਨ ਵਾਲੇ ਪਾਸੇ ਕਿਉਂ ਨਹੀਂ ਕਰਦੇ? ਸੋ ਸਾਡਾ ਜਿਹੜਾ ਹੈਗਾ ਹੈ ਉਹ ਕੁਐਸਚਨ ਹੈ ਕਿ ਅਸੀਂ ਆਪਣਾ ਸਿੱਖ ਰਾਜ ਉਹੀ ਲੈਣਾ ਹੈ ਜਿਹੜਾ ਸਾਡੇ ਕੋਲ ਹੈਗਾ ਸੀ। ਗੋਰਿਆਂ ਨੇ ਕਬਜ਼ਾ ਕੀਤਾ ਸਾਡੇ 100 ਸਾਲ ਬਾਅਦ ਕੀਤਾ, ਸਾਰੇ ਇੰਡੀਆ 'ਚ ਪਹਿਲਾਂ ਕੀਤਾ। ਤੁਸੀਂ ਜਿਵੇਂ ਦੱਸਿਆ ਹੈਗਾ ਕਿ ਇੰਡੀਆ 'ਚ ਛੋਟੀਆਂ ਸਬ ਸਟੇਟ ਸੀ, ਉਹ ਸਟੇਟਾਂ ਹੁਣ ਵੀ ਬਣਨੀਆਂ ਨੇ। ਸਾਊਥ ਵਾਲੇ ਜਿਹੜੇ ਨੇ ਉਹਨਾਂ ਨੂੰ ਹਿੰਦੀ ਕੋਈ ਨਹੀਂ ਆਉਂਦੀ, ਉਹ ਦੁਖੀ ਨੇ ਇਹਨਾਂ ਤੋਂ। ਉਹ ਮਾਇਨਮਾਰ, ਈਸਟਰਨ ਸਟੇਟ ਮੈਂ ਸਾਰਾ ਘੁੰਮ ਕੇ ਵੇਖਿਆ। ਸੋ ਸਿਰਫ ਬਿਹਾਰ ਅਤੇ ਯੂਪੀ ਦਾ ਥੋੜ੍ਹਾ ਜਿਹਾ ਹੈਗਾ ਏਰੀਆ ਜਿਹੜਾ ਚਾਹੁੰਦਾ ਹੈਗਾ ਵਾਕਿਆ ਹੀ ਕਿ ਇੱਥੇ ਹਿੰਦੂ ਸਰਕਾਰ ਬਣੇ, ਅਤੇ ਉਹ ਬਣਾ ਲੈਣ ਆਪਣੀ। ਤੋਂ ਪਹਿਲਾਂ ਵੀ ਜਿਹੜਾ ਹੈਗਾ ਉਹ ਜਿਵੇਂ ਤੁਸੀਂ ਦੱਸਿਆ ਧਰਮ ਵੀ ਜਿਹੜਾ ਹੈ ਉਹਦੇ 'ਚ ਵੀ ਬੜਾ ਕੁਛ ਨਾ ਜਾਂ ਲੁਕਿਆ ਛੁਪਿਆ ਪਿਆ। ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਜਿਹੜਾ ਹੈਗਾ ਝੂਠ 99% ਝੂਠ ਬੋਲੀ ਜਾਣਾ ਇਹ ਬੜੀ ਮਾੜੀ ਗੱਲ ਹੈ, ਔਰ ਸਿੱਖ ਹੋ ਕੇ ਝੂਠ ਸੁਣੀ ਜਾਣਾ ਇਹ ਉਸ ਤੋਂ ਵੀ ਮਾੜੀ ਗੱਲ ਹੈ। ਸੋ ਇਹ ਚੀਜ਼ਾਂ ਨੇ ਕਿ ਅਸੀਂ ਜਦੋਂ ਰੈਫਰੈਂਡਮ ਦੀ ਗੱਲ ਕਰਨੇ ਆ, ਇੰਟਰਨੈਸ਼ਨਲ ਲੈਵਲ 'ਤੇ ਤੁਸੀਂ ਬੈਠੇ ਹੋ, ਤੁਸੀਂ ਗੱਲ ਕਰਦੇ ਹੋ ਅਤੇ ਤੁਸੀਂ ਸਾਰੇ ਪੰਜਾਬ ਦੀ ਗੱਲ ਕਰੋ। ਸਾਡਾ ਚੜ੍ਹਦੇ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਸਾਰੇ ਪੰਜਾਬ ਦੀ ਗੱਲ ਕਰਨੀ। ਅਸੀਂ ਇੱਥੇ ਵੀ ਟੁਕੜੇ ਕਰਤੇ, ਉੱਥੇ ਵੀ ਟੁਕੜੇ ਕਰਤੇ। ਉੱਧਰ ਵੀ ਪੰਜਾਬੀ ਸਾਡੇ ਜਿਹੜੇ ਮੁਸਲਮਾਨ ਨੇ ਜਾਂ ਸਿੱਖ ਨੇ ਉਹ ਦੁਖੀ ਨੇ ਪਾਕਿਸਤਾਨ 'ਚ, ਇੱਥੇ ਜਿਹੜਾ ਅਸੀਂ ਵੀ ਦੁਖੀ ਹੈਗੇ ਹਾਂ। ਸੋ ਅਸੀਂ ਕਿਉਂ ਇਹਨਾਂ ਦੇਸ਼ਾਂ 'ਚ ਆਏ ਹਾਂ? ਸਾਡੇ ਪ੍ਰੋਫੈਸਰ ਹਰਜਿੰਦਰ ਸਿੰਘ ਨੇ ਟਾਊਨ ਪਲੈਨਿੰਗ ਦੇ ਪ੍ਰੋਫੈਸਰ ਰਹੇ ਨੇ ਮੈਲਬਰਨ, ਉਹਨਾਂ ਨੇ ਉਹ ਆਰਟੀਕਲ ਪਾਇਆ ਕਿ ਮਾਈਗ੍ਰੇਸ਼ਨ ਕਿਉਂ ਹੋ ਰਹੀ ਹੈ। ਮੈਂ ਉਹਨਾਂ ਨੂੰ ਕਿਹਾ ਵੀ ਮਾਈਗ੍ਰੇਸ਼ਨ ਜਿਹੜਾ ਹੈ ਉਹ ਗੁੱਡਵਿਲ ਤਰੱਕੀਆਂ ਵਾਸਤੇ ਠੀਕ ਹੈ, ਅਸੀਂ ਪਹਿਲਾਂ ਵੀ ਜਾਂਦੇ ਸੀ ਬਤੌਰ ਸਾਇੰਟਿਸਟ ਵੀ, ਹੋਰ ਸਾਰੇ ਜਿਹੜੇ ਪ੍ਰੋਫੈਸ਼ਨ ਡਾਕਟਰ, ਇੰਜੀਨੀਅਰ। ਪਰ ਤੁਸੀਂ ਇੱਕ ਪੁਆਇੰਟ ਨੂੰ ਕਿਉਂ ਛੱਡਦੇ ਹੋ ਕਿ ਇੱਕ ਘਰ ਦੇ ਵਿੱਚ 5-5 ਜੀ ਪੂਰੇ ਮਾਰਤੇ, ਔਰ ਮਾਰਨ ਵਾਲੇ ਜਿਹੜੇ ਨੇ ਉਹਨਾਂ ਦੀ ਜਿਹੜੀ ਪਿੱਠ ਹੈ ਉਹ ਸਾਡੇ ਲੀਡਰਾਂ ਨੇ ਠੋਕੀ ਹੈ, ਬਾਦਲਾਂ ਨੇ। ਉਧਰ ਸੰਤ ਜਰਨੈਲ ਸਿੰਘ ਸੱਚ 'ਤੇ ਲੜਦਾ ਪਿਆ, ਉਧਰ ਲੌਂਗੋਵਾਲ ਖੜਾ ਕਰਤਾ ਨਾਲ ਬਰਾਬਰ, ਉਧਰ ਬਾਦਲ ਬੈਠਾ ਹੈਗਾ। ਅੱਜ ਤੱਕ ਸੈਣੀ ਵਰਗੇ ਔਰ ਜਿਹੜੇ ਹਜ਼ਾਰ ਆਲਮ ਵਰਗੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ, ਸਾਰਾ ਕੁਝ ਕੀਤਾ, ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਹੁਣ, ਪਰ ਉਹਦਾ ਨੁਕਸਾਨ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਹੋਇਆ। ਸੋ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਕਿ ਸਾਰੇ ਇਕੱਠੇ ਹੋ, ਜੇ ਸਿੱਖ ਹੋ, ਨਹੀਂ ਤਾਂ ਸਿਰ ਮਿਲਾ ਲਓ, ਲੱਗੇ ਫਿਰੋ ਜਿੱਦਾਂ ਮਰਜ਼ੀ, ਸਾਨੂੰ ਕੋਈ ਨਹੀਂ ਹੈਗਾ। ਜੇ ਅਸੀਂ ਸਿੱਖ ਹਾਂ, ਸਿੱਖ ਬਣ ਕੇ ਰਹੀਏ, ਗੁਰੂ ਨਾਨਕ ਦੀ ਫਿਲਾਸਫੀ 'ਤੇ ਚੱਲੀਏ, ਦਸਮ ਪਾਤਸ਼ਾਹ ਦੀ ਫਿਲਾਸਫੀ 'ਤੇ ਚੱਲੀਏ, ਸਾਨੂੰ ਜਾਨ ਵੀ ਦੇਣੀ ਪਏ, ਅਸੀਂ ਜਾਨ ਨੂੰ ਦੇਣ ਨੂੰ ਤਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਅਹਿਮ ਨੁਕਤੇ ਉਠਾਏ ਨੇ, ਔਰ ਕਿਉਂਕਿ ਇਹਨਾਂ ਦਾ ਆਪਣਾ ਪਰਿਵਾਰ ਕੱਲ੍ਹ ਦੀ ਮੁਲਾਕਾਤ ਹੋਈ, ਵੱਡੀਆਂ ਕੁਰਬਾਨੀਆਂ ਨੇ, ਤੁਸੀਂ ਸਿੱਖਣਾ ਕਰਦੇ ਹੋ। ਜਿਹੜੇ ਦੋ ਨੁਕਤੇ ਖਾਸ ਤੌਰ 'ਤੇ ਪਹਿਲਾਂ ਇਸ ਰਿਜ਼ੋਲਵ ਦੇ ਨਾਲ ਕਿਵੇਂ ਦਿੱਤਾ ਸੀ ਰੈਫਰੈਂਡਮ ਦੇ ਮੁੱਦੇ ਦੇ ਬਾਹਰ ਉੱਠੇ, ਇਹ ਮੈਜੋਰਿਟੀ ਸਿੱਖਾਂ ਦਾ ਰਿਜ਼ੋਲਵ ਦੱਸਦਾ ਹੈ ਕਿ ਇਹਦੇ ਬਾਵਜੂਦ ਕਿ ਭਾਰਤੀ ਪ੍ਰੋਪੇਗੈਂਡਾ ਖਾਲਿਸਤਾਨ ਦੀ ਲਹਿਰ ਨੂੰ ਆਤੰਕਵਾਦ ਦੇ ਖਾਤੇ 'ਚ ਹੋਣਾ ਚਾਹੁੰਦਾ ਹੈ, ਪਰ ਡਾਇਸਪੋਰਾ ਸੇ ਪੂਰੇ ਉਤਸ਼ਾਹ ਦੇ ਨਾਲ ਆਪਣੇ ਕੌਮੀ ਖਾਲਿਸਤਾਨ ਦੇ ਲਈ ਜਿਹੜੇ ਨੇ ਉਹ ਵਚਨਬੱਧ ਨੇ, ਔਰ ਉਸ ਦਾ ਉਹਨਾਂ ਨੇ ਪ੍ਰਚਾਰ ਕੀਤੇ। ਇੱਕ ਨੁਕਤਾ ਜਿਹੜਾ ਪ੍ਰੋਫੈਸਰ ਨੇ ਲਿਆਂਦਾ ਹੈ ਦੂਸਰੇ ਪੰਜਾਬ ਦੇ ਹਵਾਲੇ ਨਾਲ ਵੀ, ਉਸ ਦੇ ਨਾਲ ਮੇਰੀ ਸਹਿਮਤੀ ਨਹੀਂ ਹੈ। ਉਹਦਾ ਰੀਜ਼ਨ ਹੈ, ਦੇਖੋ ਇੱਕ ਜ਼ਮਾਨਾ ਸੀ ਜਦੋਂ ਮੁਲਕ ਬਣਦੇ ਸੀ ਹਿੱਕ ਦੇ ਜ਼ੋਰ ਨਾਲ। ਅਲਾਉਦੀਨ ਖਿਲਜੀ ਤੋਂ ਪਹਿਲੇ ਖਿਲਜੀ ਨੇ 12 ਸੋਲਜਰਸ ਦੇ ਨਾਲ ਬੰਗਾਲ ਫਤਿਹ ਕੀਤਾ ਸੀ। ਜਦੋਂ ਸਿੱਖਾਂ ਨੇ ਪੰਜਾਬ ਫਤਿਹ ਕੀਤਾ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਸਿੱਖ ਪੋਪੂਲੇਸ਼ਨ 12-13% ਤੋਂ ਜ਼ਿਆਦਾ ਨਹੀਂ ਸੀ ਸਾਰੇ ਪੰਜਾਬ ਦੀ ਵੀ, ਔਰ ਉਸ ਦੇ ਵਿੱਚ ਸੂਬਾ ਕਸ਼ਮੀਰ ਔਰ ਪਸ਼ਾਵਰ ਵੀ ਜਿਹੜੇ ਨੇ ਸ਼ਾਮਿਲ ਸੀ। ਹੁਣ ਜਦੋਂ ਅਸੀਂ ਸਿਰਾਂ ਦੀ ਗੱਲ ਕਰਦੇ ਹਾਂ, ਡੈਮੋਗ੍ਰਾਫੀ ਦੀ ਗੱਲ ਕਰਦੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ 1947 ਦੇ ਵਿੱਚ ਜਿੱਥੇ ਅਸੀਂ ਆਪਣਾ ਕੇਸ ਬਿੱਗਰ ਪੰਜਾਬ ਦਾ ਜਾਂ ਸਿੱਖ ਰਿਆਸਤਾਂ ਨਾਲ ਮਿਲ ਕੇ ਜਿਹੜਾ ਇੱਕ ਮੁਲਕ ਬਣਾਉਣ ਦਾ ਸੀ, ਉਹ ਮੌਕਾ ਅਸੀਂ ਗਵਾਇਆ। 47 ਤੋਂ ਪਹਿਲਾਂ ਐਗਜ਼ਿਸਟਿੰਗ ਪੰਜਾਬ ਦੇ 29 ਜ਼ਿਲ੍ਹੇ ਸਨ। 29 ਜ਼ਿਲ੍ਹਿਆਂ 'ਚ ਸਿੱਖਾਂ ਦੀ ਆਬਾਦੀ ਸਿਰਫ 13% ਸੀ। ਕੋਈ ਵੀ ਜ਼ਿਲ੍ਹਾ ਐਸਾ ਨਹੀਂ ਸੀ ਜਿਹਦੇ 'ਚ ਕਿ ਸਿੱਖਾਂ ਦੀ ਮੈਜੋਰਿਟੀ ਹੋਏ। ਪੰਜਾਬ ਦੀ ਵੰਡ 'ਚ 16 ਜ਼ਿਲ੍ਹੇ ਲਹਿੰਦੇ ਪੰਜਾਬ ਦੇ ਕੋਲ ਗਏ, 13 ਜ਼ਿਲ੍ਹੇ ਸਾਡੇ ਵਾਲੇ ਪੰਜਾਬ ਦੇ ਹਿੱਸੇ ਆਏ, ਜਿਹਨੂੰ ਬਾਅਦ 'ਚ ਹਿਮਾਚਲ ਤੇ ਹਰਿਆਣੇ ਦੇ ਨਾਂ ਥੱਲੇ ਕੱਟ ਵੱਢ ਕੇ ਅੱਜ 50,350 ਸਕੁਅਰ ਕਿਲੋਮੀਟਰ ਰਹਿਣ ਦਿੱਤਾ ਗਿਆ। ਜਦੋਂ ਅਸੀਂ ਖਾਲਿਸਤਾਨ ਇੱਕ ਮਾਡਲ ਸਟੇਟ ਦੀ ਗੱਲ ਕਰਦੇ, ਹੁਣ ਅੱਜ
ਸਾਡਾ ਪੰਜਾਬ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦੇ 'ਚ ਆਬਾਦੀ 32 ਮਿਲੀਅਨ ਹੈ, ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਦੀ ਪੋਪੂਲੇਸ਼ਨ 110 ਮਿਲੀਅਨ, ਯਾਨੀ ਹਰ ਇੱਕ ਪੰਜਾਬੀ ਸਾਡਾ ਇੱਧਰ ਲਾਓ, ਹਿੰਦੂ ਸਿੱਖ ਮੁਸਲਮਾਨ ਕੋਈ ਵੀ ਹੋਏ, ਉਹਦੇ ਪਿੱਛੇ ਤੁਹਾਨੂੰ ਕਿੰਨੇ ਹੋਰ ਦੂਜੇ ਪੰਜਾਬੀ ਜਿਹੜੇ ਨੇ ਨਜ਼ਰ ਆਉਂਦੇ ਨੇ, ਕਿੰਨੇ ਗੁਣਾ ਜ਼ਿਆਦਾ, 7-8 ਗੁਣਾ। ਸੋ ਇਹ ਪੋਸੀਬਲ ਨਹੀਂ ਹੈ ਕਿ ਜੀ ਅਸੀਂ ਕੋਈ ਤਾਕਤ ਦੇ ਜ਼ੋਰ ਨਾਲ ਪਾਕਿਸਤਾਨ ਨੂੰ ਤੋੜ ਦਈਏ ਜਾਂ ਅਸੀਂ ਇਹ ਕਹੀਏ ਕਿ ਜੀ ਉਹ ਸਾਡੇ ਕੋਲ ਆਉਣ। ਹਾਂ, ਉਹ ਹੋਏਗਾ ਜ਼ਰੂਰ, ਪਰ ਉਹਦਾ ਇੱਕ ਡਿਫਰੈਂਟ ਤਰੀਕਾ ਹੈ। ਜਦੋਂ ਸਾਡੇ ਕੋਲ ਬੇਸ਼ੱਕ ਜਿੰਨਾ ਮਰਜ਼ੀ ਛੋਟਾ ਨਿਊਕਲੀਅਸ ਸਾਡਾ ਖਾਲਿਸਤਾਨ ਮੁਲਕ ਬਣ ਜਾਂਦਾ ਹੈ, ਅਸੀਂ ਇੰਨਾ ਖੁਸ਼ਹਾਲ ਹੁੰਦੇ ਹੈ, ਇੰਨਾ ਅਦਲ ਹੁੰਦਾ ਹੈ, ਇੰਨਾ ਜਸਟਿਸ ਹੁੰਦਾ ਹੈ ਕਿ ਲਹਿੰਦੇ ਪੰਜਾਬ ਵਾਲੇ ਕਹਿਣਗੇ ਜੀ ਅਸੀਂ ਸਿੱਖ ਪੰਜਾਬ ਨੂੰ ਜੁਆਇਨ ਕਰਨਾ। ਯੂਪੀ ਬਿਹਾਰ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਹਿੰਦੂਤਵਾ ਦੀ ਜਿਹੜੀ ਉਹਨਾਂ ਦੀ ਕ੍ਰੇਡਲ ਆਫ ਸਿਵਲਾਈਜੇਸ਼ਨ ਹੈ ਗੰਗਾ ਜਮਨੀ ਤਹਿਜ਼ੀਬ, ਉਹ ਗੰਗਾ ਜਮਨਾ ਦੇ ਵਿਚਾਲੇ ਹੀ ਹੈ। ਕੋਈ ਨਾ ਸਾਊਥ ਇਹਨਾਂ ਦਾ ਹਿੱਸਾ ਹੈ, ਨਾ ਨਾਰਥ ਈਸਟ ਦੀਆਂ ਸਟੇਟਾਂ ਨੇ। ਅਸੀਂ ਇਹ ਤਵੱਕੋ ਕਰਦੇ ਹਾਂ। ਹੁਣ ਅਮਰੀਕਾ ਦੀ ਸ਼ੁਰੂਆਤ 13 ਕਾਲੋਨੀਜ਼ ਨਾਲ ਹੋਈ। ਜਦੋਂ 4 ਜੁਲਾਈ 1776 ਨੂੰ ਡੈਕਲੇਰੇਸ਼ਨ ਹੋਈ, 13 ਕਾਲੋਨੀਜ਼ ਸਨ। ਅੱਜ 50 ਕਾਲੋਨੀਜ਼ ਜਾਂ 50 ਸਟੇਟਾਂ ਅਮਰੀਕਾ ਦੀਆਂ ਨੇ, ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ ਅਮਰੀਕਾ ਨੇ ਆਪਣਾ ਆਈਡੀਅਲ ਡ੍ਰੀਮ ਜਿਹੜਾ ਅੱਜ ਦੁਨੀਆ 'ਚ ਦੇ ਕਿਸੇ ਕੋਨੇ 'ਚ ਖਲੋ ਕੇ ਕੋਈ ਕਹੇ ਕਿ ਅਮਰੀਕਾ ਦਾ ਗ੍ਰੀਨ ਕਾਰਡ ਮਿਲੇਗਾ, ਆ ਜਾਓ, 8 ਬਿਲੀਅਨ ਲੋਕ ਦੁਨੀਆ ਦੇ ਸਾਰੇ ਅਮਰੀਕਾ 'ਚ ਇਕੱਠੇ ਹੋ ਜਾਣ, ਕਿਉਂਕਿ ਉਹਨਾਂ ਨੇ ਇੱਕ ਸਿਸਟਮ ਬਿਲਡ ਕੀਤਾ। ਸੋ ਅਸੀਂ ਇੱਕ ਐਸਾ ਆਈਡੀਅਲ ਸਿਸਟਮ ਬਿਲਡ ਕਰਾਂਗੇ, ਗੁਰੂ ਨੇ ਚਾਹਿਆ, ਜਿਸ ਤੇ ਚੱਲੇ ਕੱਲਾ ਉਹਨਾਂ ਦਾ ਪੰਜਾਬ ਹੀ ਨਹੀਂ, ਉਹਨਾਂ ਦੇ ਬਾਕੀ ਵੀ ਔਰ ਭਾਰਤ ਨਾਲ ਲੱਗਦੇ ਬਾਕੀ ਵੀ ਕਹਿਣਗੇ ਕਿ ਜੀ ਅਸੀਂ ਖਾਲਿਸਤਾਨ ਨੂੰ ਜੁਆਇਨ ਕਰਨਾ। ਇਹ ਸਾਡਾ ਮਾਡਲ ਪੋਸੀਬਲ ਹੋ ਸਕਦਾ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਇੰਨੀ ਦੂਰੋਂ ਦੀ ਸਾਡੇ ਕੋਲ ਆਏ ਹੈ ਅਤੇ ਪਹਿਲੀ ਗੱਲ ਤਾਂ ਆਪ ਜੀ ਨੂੰ ਆਪਾਂ ਜਿਵੇਂ ਸੁਣਦੇ ਵੀ ਹਾਂ ਅਤੇ ਵੈਰੀ ਇੰਸਪਾਇਰਿੰਗ ਕਿ ਤੁਸੀਂ ਜਿਵੇਂ ਯੂਥ ਨੂੰ ਤੁਸੀਂ ਕਹਿ ਰਹੇ ਆ ਕਿ ਯੂ ਸ਼ੁੱਡ ਕਮ ਆਊਟ ਐਂਡ ਟੇਕ ਦਾ ਬੈਟਨ, ਹੈ ਨਾ, ਅੱਗੇ ਲਓ। ਐਂਡ 40 ਸਾਲਾਂ ਤੋਂ ਤੁਸੀਂ ਜਿਵੇਂ ਯੂ ਨੈਵਰ ਗਿਵ ਅਪ, ਯੂ ਕੈਪਟ ਗੋਇੰਗ, ਹੈ ਨਾ। ਇਹੀ ਇਕੱਲਾ ਇੰਸਪਾਇਰਿੰਗ ਹੈਗਾ ਯੂਥ ਵਾਸਤੇ ਕਿ ਤੁਸੀਂ ਇੱਕ ਹੋਪ ਰੱਖੀ, ਗੁਰੂ ਸਾਹਿਬ ਦੇ ਉੱਤੇ ਭਰੋਸਾ ਰੱਖਿਆ ਅਤੇ ਤੁਸੀਂ ਕੈਪਟ ਗੋਇੰਗ ਕਿ ਨਹੀਂ, ਸਾਨੂੰ ਇਹ ਚਾਹੀਦਾ। ਜੇ ਖਾਲਸਾ ਜਿੱਦ ਬਣ ਲਏ ਤਾਂ ਉਹ ਪ੍ਰਾਪਤੀ ਕਰਕੇ ਹੁੰਦੀ ਹੈ, ਗੁਰੂ ਸਾਹਿਬ ਆਪ ਵਰਤਦੇ ਨੇ। ਐਜ਼ ਏ ਮੈਂ ਹੁਣ ਜਿਵੇਂ ਆਪਾਂ ਇੱਥੇ ਰਹਿੰਦੇ ਹਾਂ, ਸਾਨੂੰ ਪਤਾ ਜੋ ਕਰੰਟ ਮਾਹੌਲ ਚੱਲਦਾ ਪਿਆ ਇਸ ਟਾਈਮ, ਜਸਟ ਏ ਲਿਟਲ ਬਿਟ ਆਫ ਸਿਨਾਰੀਓ ਕਿ ਜਿਵੇਂ ਮੈਂ ਕਹਾਂ ਕਿ ਜਿਵੇਂ ਟਰੰਪ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਇੰਡੀਅਨ ਮੀਡੀਆ ਤੋਂ ਕਿ ਜਿਵੇਂ ਉਹਨੇ ਮੁਨਾਵਰ ਜਿਹੜਾ ਉਹਨਾਂ ਨੇ ਰਿਲੀਜ਼ ਕੀਤਾ ਸੀ ਕਿ ਤੁਸੀਂ ਗੁਰਪਤਵੰਤ ਸਿੰਘ ਪੰਨੂ ਸੈਪਰੇਟਿਸਟ ਨੂੰ ਵੀ ਇੱਥੇ ਠੱਲ ਪਾਉਂਗੇ ਜਾਂ ਟਰੰਪ ਨੇ ਇੱਕਦਮ ਇਗਨੋਰ ਕਰਤਾ ਉਹਦਾ ਕੁਐਸਚਨ ਐਂਡ ਹੀ ਰਿਪਲਾਈਡ ਬੈਕ ਮੈਨੂੰ ਸਮਝ ਨਹੀਂ ਆ ਰਹੀ। ਸੇਮ ਕੁਐਸਚਨ ਉਹ ਤੋਂ ਪੁੱਛਿਆ ਗਿਆ ਡਿਫਰੈਂਟ ਐਂਕਰ ਤੋਂ, ਉਹਨੇ ਫਿਰ ਉਹਨੂੰ ਇਗਨੋਰ ਕਰਤਾ ਐਂਡ ਹੀ ਜਸਟ ਉਸ ਟੌਪਿਕ ਤੋਂ ਹੀ ਵੱਖਰਾ ਚੱਲ ਗਿਆ। ਅਤੇ ਮਗਰ ਇਹ ਸਾਨੂੰ ਜਿਵੇਂ ਇੱਥੇ ਸਾਡੀਆਂ ਗੁਰਦੁਆਰਾ ਕਮੇਟੀਜ਼ ਹੈਗੀਆਂ ਨੇ ਜਾਂ ਆਪਾਂ ਸਾਰੇ ਹੈਗੇ ਆ, ਇਹ ਸਾਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਇੱਕ ਕੰਟਰੀ ਦਾ ਪ੍ਰੈਜ਼ੀਡੈਂਟ ਹੈ, ਇੱਕ ਕੁਐਸਚਨ ਐਂਕਰ ਨੇ ਕੀਤਾ ਕਿ ਉਹਨੂੰ ਬਿਲਕੁਲ ਇਗਨੋਰ ਕਰਤਾ। ਤਾਂ ਵਾਟ ਡਜ਼ ਇਟ ਟੈਲ ਅਸ ਕਿ ਯੈਸ ਕਿ ਇਫ ਉਹ ਸਾਨੂੰ ਇਸ ਮੁਹਿੰਮ ਨੂੰ ਸਾਡੀ ਸਪੋਰਟ ਕਰ ਰਿਹਾ, ਦੈਟ ਸ਼ੋਜ਼ ਕਿ ਹੀ ਇਜ਼ ਸਪੋਰਟਿੰਗ ਅਸ, ਹੈ ਨਾ। ਅਤੇ ਮਗਰ ਆਪਾਂ ਕਿਉਂ ਇੱਕਦਮ ਉਹ ਜਾਂਦੇ ਹਾਂ ਕਿ ਨਹੀਂ ਆਪਾਂ ਇਹ ਕਿਉਂ ਨਹੀਂ ਵੇਖਦੇ ਕਿ ਡਾਕਟਰ ਅਮਰਜੀਤ ਸਿੰਘ ਜੀ ਪਿਛਲੇ 40 ਸਾਲਾਂ ਤੋਂ ਲੱਗੇ ਹੋਏ ਨੇ ਅਤੇ ਉਸੇ ਤਰੀਕੇ ਸਨ ਆਪਾਂ ਜਿਵੇਂ ਹੋਰ ਜੁਝਾਰੂ ਸਾਡੇ ਸਿੰਘ ਲੱਗੇ ਹੋਏ ਨੇ ਉਹਨਾਂ ਨੂੰ ਸਪੋਰਟ ਕਰੀਏ ਅੱਗੇ ਹੋ ਕੇ ਬਾਹਰ ਆ ਕੇ। ਜਿਵੇਂ ਅੱਜ ਦਾ ਹੀ ਵਾਕਿਆ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਇੱਥੇ ਸੁਬਾਹ ਝੰਡੇ ਲੱਗੇ ਸੀ ਖਾਲਿਸਤਾਨ ਦੇ ਅਤੇ ਕੱਲ੍ਹ ਸ਼ਾਮੀ ਵੀ ਲੱਗੇ ਸੀ, ਅੱਜ ਸੁਬਾਹ 11 ਵਜੇ ਨਾਲ ਹਟਾ 'ਤੇ ਗਏ, ਠੀਕ ਹੈ ਨਾ। ਅਤੇ ਆਈ ਡੋਂਟ ਨੋ ਵਾਈ, ਕੀ ਉਹ ਡਰ ਕੀ ਹੈ ਕਿ ਜਿਵੇਂ ਸੁਪਰ ਪਾਵਰ ਸਾਡੇ ਨਾਲ ਖੜੀਆਂ ਹੋਈਆਂ ਜੇ ਆਪਾਂ ਚੱਲੀਏ ਅਤੇ ਮਗਰ ਇੰਟਰਨਲ ਕੀ ਡਰ ਹੈਗਾ ਕਿ ਆਪਾਂ ਉਵੇਂ ਨਹੀਂ ਬਾਹਰ ਆਉਂਦੇ ਅਤੇ ਇੱਕ ਦੂਜੇ ਦੀਆਂ ਲੱਟਾਂ ਖਿੱਚ ਕੇ ਜੋ ਕੁਛ ਕਰਦਾ ਵੀ ਉਹਨੂੰ ਥੱਲੇ ਖਿੱਚ ਲੈਂਦੇ ਆਪਾਂ। ਸੋ ਇਸ ਚੀਜ਼ ਨਾਲ ਕਿਵੇਂ ਡੀਲ ਕੀਤਾ, ਇੰਟਰਨਲ ਇਸ਼ੂਜ਼ ਨਾਲ ਕਿਵੇਂ ਡੀਲ ਕੀਤਾ ਜਾਵੇ ਤਾਂ ਕਿ ਆਪਾਂ ਫੁੱਲ ਪਾਵਰ ਨਾਲ, ਪੂਰੀ ਪਾਵਰ ਨਾਲ ਆਪਾਂ ਬਾਹਰ ਆਈਏ ਅਤੇ ਦੱਸੀਏ ਬਈ ਨਹੀਂ ਵੀ ਆਸਟ੍ਰੇਲੀਆ ਵਿੱਚ ਵੀ ਆਪਾਂ ਸਾਰੇ ਸਿੱਖ ਇਕੱਠੇ ਹਾਂ। ਐਜ਼ ਯੂ ਆਰ ਵਰਕਿੰਗ ਹਾਰਡ ਇਨ ਅਮੈਰੀਕਾ ਐਂਡ ਕੈਨੇਡਾ ਐਂਡ UK ਵਿੱਚ, ਆਸਟ੍ਰੇਲੀਆ ਦੇ ਸਿੱਖ ਵੀ ਪੂਰੀ ਤਰੀਕੇ ਨਾਲ ਇਕੱਠੇ ਨੇ ਐਂਡ ਇੱਕ ਫੁੱਲ ਪਾਵਰ ਨਾਲ ਵਾਪਸ ਬਾਹਰ ਆ ਕੇ ਹਰ ਕਿਸੇ ਨੈਰੇਟਿਵ ਨੂੰ ਬ੍ਰੇਕ ਕਰਨ 'ਚ ਆਪਾਂ ਵੀ ਸਮਰੱਥ ਰੱਖਦੇ ਹਾਂ। ਸੋ ਇਸ ਚੀਜ਼ ਨੂੰ ਕਿਵੇਂ ਡੀਲ ਕੀਤਾ ਜਾਏ?
ਸਾਡੇ ਕੰਮ ਨੂੰ ਐਪਰੀਸ਼ੀਏਟ ਕੀਤਾ ਹੈ, ਕਰਦੇ ਹੋ। ਇਸ ਕੋਈ ਸ਼ੱਕ ਨਹੀਂ, ਤੁਸੀਂ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ ਹੈ। ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਸ ਕਾਨਫਰੰਸ ਜਦੋਂ ਕਿ ਮੋਦੀ ਦੂਸਰੀ ਸਾਈਡ 'ਤੇ ਉਹਦੇ ਨਾਲ ਖੜ੍ਹਾ ਉਹਨੂੰ ਦੇਖਿਆ, ਉਹ ਬਿਲਕੁਲ ਉਹਨਾਂ ਨੂੰ ਸਮਝ ਆਈ ਕਿ ਦੋ ਇਹਨਾਂ ਨੂੰ ਅਸੀਂ ਜਰਨਲਿਜ਼ਮ ਦੀ ਲੈਂਗੁਏਜ ਪਲਾਂਟਡ ਕੁਐਸਚਨ ਕਹਿੰਦੇ ਹਾਂ, ਔਰ ਦੋ ਪਲਾਂਟਡ ਕੁਐਸਚਨ ਜਿਹੜੇ ਦੋ ਉਹਨਾਂ ਦੇ ਬੜੇ ਪ੍ਰੋਫੀਸ਼ੀਐਂਟ ਜਰਨਲਿਸਟ, ਇੱਕ ਬੀਬੀ ਔਰ ਇੱਕ ਬੰਦਾ, ਉਹਨਾਂ ਰਾਹੀਂ ਟਰੰਪ ਨੂੰ ਪੁਛਾਏ ਗਏ। ਮਿਸਟਰ ਰਾਣਾ ਜਿਹੜਾ ਐਕਸਟਰਾਡਾਈਟ ਹੋ ਕੇ ਇੰਡੀਆ ਭੇਜਿਆ ਗਿਆ ਮੁੰਬਈ ਬੰਬ ਕਾਂਡ ਦੇ ਵਿੱਚ, ਉਸੇ ਕੰਟੈਕਸਟ ਦੇ ਵਿੱਚ, ਔਰ ਦੋਨੋਂ ਵਾਰ ਟਰੰਪ ਨੇ ਉਹਨਾਂ ਨੂੰ ਜਿਹੜਾ ਇੱਕ ਨੂੰ ਕਹਿੰਦਾ ਆਈ ਡੋਂਟ ਨੋ ਵਾਟ ਯੂ ਆਰ ਟਾਕਿੰਗ ਰਾਦਰ ਹਿਊਮਿਲੇਟ ਕੀਤਾ, ਦੂਜੇ ਨੂੰ ਵੀ ਉਹਨੇ ਕਿਹਾ ਵੀ ਨਹੀਂ, ਉਹਨੇ ਮੈਂਸ਼ਨ ਵੀ ਨਹੀਂ ਕੀਤਾ। ਸੋ ਇਹ ਇੱਕ ਗੱਲ ਸ਼ੋ ਕਰਦੀ ਹੈ, ਕਿਉਂਕਿ ਪਿਛਲੇ 2-3 ਦਿਨ ਦੇ ਇਸ ਦੌਰਾਨ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਸੀ ਕਿ ਕੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਜਾਣ ਤੋਂ ਬਾਅਦ ਵਿਦ ਦਾ ਟਰੰਪ ਐਡਮਿਨਿਸਟ੍ਰੇਸ਼ਨ ਸਿੱਖਾਂ ਪ੍ਰਤੀ ਕੋਈ ਨੀਤੀ ਚੇਂਜ ਹੋਈ ਹੈ। ਤੇ ਮੇਰਾ ਇਹੀ ਕਹਿਣਾ ਸੀ ਜੋ ਤੁਸੀਂ ਕਿਹਾ ਕਿ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਟਰੰਪ ਐਡਮਿਨਿਸਟ੍ਰੇਸ਼ਨ ਹਾਲ ਦੀ ਘੜੀ ਕੱਲ੍ਹ ਨੂੰ ਟ੍ਰੇਡ ਡੀਲ ਇਹਨਾਂ ਦੀ ਹੋ ਜਾਂਦੀ ਹੈ ਜਿਹਦੇ 'ਤੇ ਕਲੋਜ਼ ਕੰਮ ਕਰ ਰਹੇ ਨੇ, ਕੋਈ ਹੋਰ ਹੁੰਦਾ ਹੈ, ਉਹਨਾਂ ਨੂੰ ਲੱਗਦਾ ਹੈ ਵੀ ਸਿੱਖ ਫੈਕਟਰ ਉਹਨਾਂ ਲਈ ਕੋਈ ਬਹੁਤ ਅਹਿਮੀਅਤ ਵਾਲਾ ਨਹੀਂ ਹੈ। ਕਿਉਂਕਿ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿਆਸਤ ਦੇ ਵਿੱਚ ਕੋਈ ਪਰਮਾਨੈਂਟ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਔਰ ਜਿਹੜੇ ਸਿਆਸਤ ਦੇ ਵਿੱਚ ਅਹਿਦ ਹੁੰਦੇ ਨੇ, ਰੈਜ਼ੋਲੂਸ਼ਨ ਹੁੰਦੇ ਨੇ ਜਾਂ ਸਮਝੌਤੇ ਹੁੰਦੇ ਨੇ, ਉਹ ਨੈਸ਼ਨਲ ਇੰਟਰਸਟ ਨੂੰ ਸਾਹਮਣੇ ਰੱਖ ਕੇ ਹੁੰਦੇ ਨੇ। ਠੀਕ ਜਾਂ ਗਲਤ ਇਹ ਕ੍ਰਾਈਟੇਰੀਆ ਨਹੀਂ ਹੁੰਦਾ। ਸੋ ਸਾਨੂੰ ਆਪਣੇ ਗੁਰੂ ਸਾਹਿਬਾਨ ਦੇ ਇਸ ਫਰਮਾਨ 'ਤੇ ਅਮਲਨਾ ਕਰਨ ਦੀ ਲੋੜ ਹੈ ਕਿ ਕਹੂ ਕਿਸੇ ਕੋ ਰਾਜ ਨਾ ਦੇ ਜੋ ਰਹਿਣ ਵਿੱਚ ਬਣ ਸੇ ਹੈ, ਆਪਣੀ ਕੈਪੇਬਿਲਿਟੀ ਬਿਲਡ ਕਰਨਾ, ਉਹਨੂੰ ਜਿਹੜਾ ਅੱਗੇ ਤੋਂ। ਹੈਵਿੰਗ ਸੈਡ ਦੈਟ ਇਸ ਵੇਲੇ ਹਾਲਾਤ ਸਾਜ਼ਗਾਰ ਨੇ, 5 ਆਈਲਸ ਕੰਟਰੀਜ਼ ਹੋਣ, ਉਹ ਓਵਰਆਲ ਅਮਰੀਕਨ ਐਡਮਿਨਿਸਟ੍ਰੇਸ਼ਨ ਹੋਇਆ, ਪਰ ਇਸ ਦਾ ਸਾਨੂੰ ਲਾਹਾ ਲੈਣਾ ਚਾਹੀਦਾ। ਥਰਡ ਪਾਰਟ ਜਿਹੜਾ ਬਹੁਤ ਸਾਰੀਆਂ ਥਾਵਾਂ 'ਤੇ ਇਹ ਫੇਸ ਵੀ ਹੁੰਦਾ ਹੈ ਕਿ ਸਿੱਖ ਕੌਮ ਜਿਹੜੀ ਰਾਜ ਕਰੇਗਾ ਖਾਲਸਾ ਵੀ ਪੜ੍ਹਦੀ ਹੈ ਰੋਜ਼, ਖਾਲਸਾ ਜੀ ਕੇ ਬੋਲ ਬਾਲੇ, ਜਿਸ ਦਾ ਮਤਲਬ ਹੈ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟ ਵਿਦ ਦਾ ਖਾਲਸਾ। ਇਹ ਵੀ ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ, ਪਰ ਅਜੇ ਵੀ ਇੱਕ ਤਬਕੇ ਦੇ, ਉਹ ਭਾਵੇਂ ਮੈਨੇਜਮੈਂਟ ਦਾ ਤਬਕਾ ਹੋਵੇ ਕੁਛ ਥਾਵਾਂ 'ਤੇ ਇਹਨਾਂ ਸੰਗਤ ਦਾ ਹਿੱਸਾ ਵੀ ਹੋਵੇ, ਖਾਲਿਸਤਾਨ ਨੂੰ ਲੈ ਕੇ ਝਿਜਕ, ਫੀਅਰ, ਡਰ, ਇਹ ਫੈਕਟਰ ਬੜੇ ਹੋਏ। ਉਹਦਾ ਇੱਕ ਕਾਰਨ ਸ਼ਾਇਦ ਲੋਕਾਂ ਦਾ ਵਾਪਸ ਆਉਣਾ ਜਾਣਾ ਵੀ ਹੁੰਦਾ ਹੈ। ਉਹਨਾਂ ਨੂੰ ਲੱਗਦਾ ਵੀ ਸਾਨੂੰ ਕੋਈ ਵਾਇਬ੍ਰੇਸ਼ਨ ਨਾ ਹੋਵੇ। ਕੁਛ ਹੱਦ ਤੱਕ ਮੈਨੂੰ ਲੱਗਦਾ ਵੀ ਇਹ ਬਿਨਾਂ ਵਜ੍ਹਾ ਇੱਕ ਖੌਫ ਹੈ, ਕਿਉਂਕਿ ਜਦੋਂ ਦੂਸਰੇ ਮੁਲਕ, ਜਦੋਂ ਅਸੀਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡੀ ਮੈਂਟੈਲਿਟੀ ਦੇ ਵਿੱਚ ਅਜੇ ਵੀ ਇੰਡੀਆ ਵੜਿਆ ਹੋਇਆ ਕਾਫੀ ਹੱਦ ਤੱਕ। ਜਦੋਂ ਸ਼ੁਰੂ ਜਿੱਥੇ ਆਉਂਦੇ ਨੇ, ਪੁਲਿਸ ਨੂੰ ਦੇਖ ਕੇ ਇਵੇਂ ਡਰ ਲੈਂਦੇ ਨੇ, ਆਪਣਾ ਬਟੂਆ ਲੁਕਾਉਣ ਲੱਗਦੇ ਨੇ, ਉਹਨਾਂ ਨੂੰ ਪੰਜਾਬ ਪੁਲਿਸ ਨਜ਼ਰ ਆਉਂਦੀ ਹੈ। ਪਰ ਅਸੀਂ ਇਹ ਨਹੀਂ ਸਮਝਦੇ ਵੀ ਇੱਥੇ ਜਿਹੜੀ ਪੁਲਿਸ ਜਿਹੜੀ ਹੈ ਤੁਹਾਡੀ ਸਭ ਤੋਂ ਜ਼ਿਆਦਾ ਪ੍ਰੋਟੈਕਟਰ ਹੁੰਦੀ ਹੈ, ਕਿਉਂਕਿ ਸਾਡੀ ਗਿਣਤੀ ਹੈ। ਸੋ ਜਿਹੜੇ ਇਹਨਾਂ ਮੁਲਕਾਂ 'ਚ ਵਸ ਵੀ ਗਏ ਨੇ, ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਆਪਣੇ ਵਿਚਾਰਾਂ ਦਾ ਇਜ਼ਹਾਰ, ਫਰੀडम ਆਫ ਐਕਸਪ੍ਰੈਸ਼ਨ, ਇਹ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ। ਔਰ ਸਾਨੂੰ ਆਪਣੀਆਂ ਥਾਵਾਂ ਦੇ ਉੱਤੇ ਫਰੀडम ਆਫ ਐਕਸਪ੍ਰੈਸ਼ਨ ਦਾ ਇਜ਼ਹਾਰ ਕਰਕੇ ਆਪਣੇ ਕੌਮੀ ਖਾਲਿਸਤਾਨ ਦੀ ਗੱਲ ਕਰਨ ਤੋਂ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਸੋ ਇਸ ਪਾਰਟ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੀ ਸਾਡੇ ਬਜ਼ੁਰਗ ਜਿਨ੍ਹਾਂ ਨੇ ਗੁਰਦੁਆਰੇ ਸਥਾਪਿਤ ਕਰਨ 'ਚ ਬਹੁਤ ਮਿਹਨਤ ਕੀਤੀ ਹੈ, ਕਈਆਂ ਨੇ ਆਪਣੇ ਘਰਾਂ 'ਤੇ ਮੌਰਗੇਜ ਲੈ ਕੇ ਵਕਤ ਵੀ ਦਿੱਤਾ ਹੈ, ਛੋਟਾ ਜਿਹਾ ਗੁਰਦੁਆਰਾ ਸ਼ੁਰੂ ਹੋਇਆ, ਵੱਡੇ ਗੁਰਦੁਆਰੇ ਨੇ, ਉਹ ਇਹ ਵੀ ਸਮਝਣ ਕਿ ਬੱਚੇ ਬੱਚੀਆਂ ਤੁਹਾਡੇ ਨੇ, ਜਿਸ ਹੱਦ ਤੱਕ ਤੁਸੀਂ ਲੈ ਕੇ ਆਏ ਪਰਿਵਾਰਾਂ ਨੂੰ ਅੱਗੇ ਤੋਰਿਆ ਇਕਨੋਮਿਕਲੀ, ਅੱਜ ਜੇ ਤੁਹਾਡੇ ਬੱਚੇ ਬੱਚੀਆਂ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਤੇ ਉਹਨਾਂ ਨੂੰ ਡਿਸਕਰੇਜ ਨਾ ਕਰੋ, ਉਹਨਾਂ ਨੂੰ ਐਨਕਰੇਜ ਕਰੋ। ਤੇ ਇਸ ਗੱਲ ਦਾ ਮੈਂ ਯੰਗਸਟਰਸ ਨੂੰ ਵੀ, ਕਿਉਂਕਿ ਨਿਊਜ਼ੀਲੈਂਡ ਜਦੋਂ ਮੈਂ ਗਿਆ ਆਕਲੈਂਡ, ਤੇ ਪ੍ਰੀਵੀਅਸ ਨਾਈਟ ਬਹੁਤ ਸਾਰੇ ਨੌਜਵਾਨ ਆਏ, ਉਹਨਾਂ ਦੀ ਵੀ ਇਸ ਕਿਸਮ ਦਾ ਜਿਹੜਾ ਸ਼ਿਕਾਇਤ ਸੀ। ਅਗਲੇ ਦਿਨ ਕਮੇਟੀ ਵਾਲੇ ਵੀ ਬੈਠੇ, ਮੈਂ ਆਪਣੇ ਜ਼ੁਬਾਨ ਦੇ ਐਡਰੈਸ ਵੀ ਮੈਂ ਕਿਹਾ ਕਿ ਦੇਖੋ ਨੌਜਵਾਨਾਂ ਨੂੰ ਵੀ ਇਹ ਸਮਝਣਾ ਚਾਹੀਦਾ, ਇਕੱਲਾ ਇਹ ਨਹੀਂ ਹੈ ਮੈਂ ਲੋਕਲ ਕੰਟੈਕਸਟ ਤੋਂ ਥੋੜ੍ਹਾ ਬਾਹਰ ਨਿਕਲਦਾ। ਬਹੁਤ ਵਾਰ ਜਿਹੜੀਆਂ ਜਥੇਬੰਦੀਆਂ ਨੇ 40 ਸਾਲ ਸੰਘਰਸ਼ ਕੀਤਾ, ਜਿਹਨਾਂ 'ਚੋਂ 1.5 ਲੱਖ ਤੋਂ ਜ਼ਿਆਦਾ ਸ਼ਹੀਦ ਹੋਏ, ਜੁਝਾਰੂ ਜਥੇਬੰਦੀਆਂ, ਜਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਭਾਈ ਦਲਜੀਤ ਸਿੰਘ ਖਾਲਸਾ, ਉਹਨਾਂ ਦੀ ਜਮਾਤ ਫਾਊਂਡੇਸ਼ਨ। ਸੋ ਕਈ ਵਾਰ ਮੈਂ ਜਿਹੜੀ ਯੰਗਰ ਜਨਰੇਸ਼ਨ ਵੱਲ ਦੇਖਦਾ, ਉਹਨਾਂ ਨੂੰ ਵੀ ਇਹ ਲੱਗਣ ਲੱਗ ਜਾਂਦਾ ਵੀ ਸੰਘਰਸ਼ ਉਹਨਾਂ ਤੋਂ ਹੀ ਸ਼ੁਰੂ ਹੋ ਰਿਹਾ। ਇਵੇਂ ਨਹੀਂ ਹੈ, ਤੁਸੀਂ ਵੀ ਐਕਨੋਲੇਜ ਕਰੋ। ਔਰ ਬਹੁਤ ਵਾਰ
ਡਾਇਰੈਕਟ ਕਨਫਰੰਟੇਸ਼ਨ ਦੀ ਥਾਂ ਤੇ ਆਪਣੇ ਆਪ ਨੂੰ ਦਲੀਲ ਤੇ ਆਰਗੂਮੈਂਟ ਦੇ ਨਾਲ ਕਨਵਿੰਸ ਕਰੋ। ਜੇ ਫਿਰ ਵੀ ਨਹੀਂ ਹੁੰਦਾ ਫਿਰ ਟਰਾਈ ਕਰੋ। ਅਲਟੀਮੇਟਲੀ ਸਾਡੀ ਹੋਣੀ ਸਾਂਝੀ ਹੈ। ਅਸੀਂ ਸਾਰੇ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਦੇ, ਔਰ ਅਲਟੀਮੇਟਲੀ ਇਹ ਵੀ ਜਦੋਂ ਕੋਈ ਸਵਾਲ ਪੁੱਛਦਾ ਕਿ ਖਾਲਿਸਤਾਨ ਕਦੋਂ ਬਣੇਗਾ, ਮੇਰਾ ਇਹ ਕਹਿਣਾ ਹੁੰਦਾ ਵੀ ਦੇਸ਼ ਦੇ ਕਾਲ, ਟਾਈਮ ਐਂਡ ਸਪੇਸ ਅਕਾਲ ਪੁਰਖ ਦੇ ਕੋਲ ਨਹੀਂ, ਇਹ ਅਕਾਲ ਪੁਰਖ ਸਤਿਗੁਰੂ ਜਾਣਦੇ ਨੇ। ਪਰ ਇੱਕ ਗੱਲ ਮੈਂ ਤੁਹਾਡੇ ਨਾਲ ਕਹਿ ਸਕਦਾ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਊਥ ਏਸ਼ੀਆ 'ਚ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਇਹ ਗੱਲ ਨਿਸ਼ਚੈਵਾਚਕ ਸੱਚ ਹੈ। ਪੱਲੇ ਬੰਨ੍ਹ ਲਓ, ਇਹਨੂੰ ਲਿਖ ਕੇ ਕੰਧ 'ਤੇ ਲਾ ਲਓ, ਇਹਨੂੰ ਡੈਸਕ ਟੇਬਲ 'ਤੇ ਰੱਖ ਲਓ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਤੇ ਜਦੋਂ ਇਹ ਗੱਲ ਰਿਪੀਟਡਲੀ, ਔਰ ਇਹ ਗੱਲ ਕਦੀ ਇਵੇਂ ਨਹੀਂ ਹੁੰਦੀ, ਮੈਂ ਇਹ ਗੱਲ ਕਹਿਣੀ ਚਾਹੁੰਦਾ, ਖਿਦਰ ਹਯਾਤ ਖਾਨ ਟਿਵਾਣਾ ਜਿਹੜੀ ਦੂਸਰੀ ਹਕੂਮਤ ਬਣੀ ਸਰ, ਜਿਹੜਾ 1936 ਦੇ ਵਿੱਚ ਪਹਿਲੀ ਇਲੈਕਸ਼ਨ ਪੰਜਾਬ 'ਚ ਹੋਈ, ਔਰ ਉਹ ਹਕੂਮਤ ਚਲਾਉਣ ਵਾਲਾ ਸਰ ਸਿਕੰਦਰ ਹਯਾਤ ਖਾਨ, ਉਹਦੀ ਡੈਥ ਹੋ ਗਈ। ਪਰ ਦੂਸਰੀ ਵਾਰੀ ਜਦੋਂ ਚੋਣਾਂ ਹੋਈਆਂ, ਖਿਦਰ ਹਯਾਤ ਖਾਨ ਟਿਵਾਣਾ ਜਿਹੜਾ ਯੂਨੀਵਰਸਿਟੀ ਪਾਰਟੀ ਦਾ ਲੀਡਰ ਸੀ, ਪਾਕਿਸਤਾਨ ਦੇ ਹੱਕ 'ਚ ਨਹੀਂ ਸੀ। ਪਾਕਿਸਤਾਨ ਦੇ ਪੰਜਾਬੀ ਮੁਸਲਮਾਨਾਂ ਨੇ ਕਦੇ ਵੀ ਮੁਸਲਿਮ ਲੀਗ ਨੂੰ ਸਰਕਾਰ ਨਹੀਂ ਬਣਾ ਕੇ ਦਿੱਤੀ। ਇਹ ਦੋਨੋਂ ਹੀ ਸਰਕਾਰਾਂ ਸਰ ਸਿਕੰਦਰ ਹਯਾਤ ਖਾਨ ਦੀ ਔਰ ਖਿਦਰ ਹਯਾਤ ਖਾਨ ਟਿਵਾਣਾ ਦੀ, ਜਿਹਦੇ 'ਚ ਅਕਾਲੀ ਮਿਨਿਸਟਰ ਵੀ ਸਨ, ਸਰਦਾਰ ਬਲਦੇਵ ਸਿੰਘ, ਸਰਦਾਰ ਸਵਰਨ ਸਿੰਘ, ਸਰ ਜੋਗਿੰਦਰਾ ਸਿੰਘ, ਇਹ ਸਾਰੇ 47 ਤੋਂ ਪਹਿਲਾਂ ਦੀ ਗੱਲ ਹੈ। ਹੁਣ ਜਦੋਂ ਪਾਕਿਸਤਾਨ ਦਾ ਰੈਜ਼ੋਲੂਸ਼ਨ ਹੋ ਗਿਆ, ਬਹੁਤ ਧੂਆਂਧਾਰ ਪ੍ਰਚਾਰ ਪੰਜਾਬ ਦੇ ਵਿੱਚ ਮੁਸਲਿਮ ਲੀਗ ਦਾ ਹੋ ਰਿਹਾ ਸੀ ਤੇ ਖਿਦਰ ਹਯਾਤ ਖਾਨ ਟਿਵਾਣਾ ਇਸ ਗੱਲ 'ਤੇ ਅੜਿਆ ਹੋਇਆ ਸੀ ਕਿ ਅਸੀਂ ਪੰਜਾਬ ਨੂੰ ਟੁਗੈਦਰ ਰੱਖਣਾ, ਅਸੀਂ ਡਿਵੀਜ਼ਨ ਨਹੀਂ ਚਾਹੁੰਦੇ, ਅਸੀਂ ਪਾਕਿਸਤਾਨ ਨਹੀਂ ਚਾਹੁੰਦੇ। ਪਰ ਤਬਦੀਲੀ ਕਿਵੇਂ ਹੁੰਦੀ ਹੈ? ਖਿਦਰ ਹਯਾਤ ਖਾਨ ਟਿਵਾਣਾ ਦੇ ਕਾਨੂੰਨ ਦਾ ਇੱਕ ਵਜ਼ੀਰ ਮਿਲਣ ਆਇਆ ਔਰ ਖਿਦਰ ਹਯਾਤ ਖਾਨ ਨੇ ਆਪਣੇ ਬੇਟੇ ਨੂੰ ਕਿਹਾ ਕਿ ਇਹ ਵਜ਼ੀਰ ਨੇ ਔਰ ਇਹਨਾਂ ਦੇ ਨਾਲ ਤੁਸੀਂ ਜਿਹੜਾ ਇਹਨਾਂ ਨੂੰ ਦੁਆ ਸਲਾਮ ਕਰੋ। ਤੇ ਉਹਨਾਂ ਦੇ ਮੁੰਡੇ ਨੇ ਖਿਦਰ ਹਯਾਤ ਖਾਨ ਟਿਵਾਣਾ ਨੇ ਕਿਹਾ ਕਿ ਨਹੀਂ, ਨਾ ਮੈਂ ਤੁਹਾਡੇ ਨਾਲ ਕਰਾਂ ਕਲਾਮ ਗਾਏ, ਤੁਸੀਂ ਪਾਕਿਸਤਾਨ ਨਹੀਂ ਬਣਨ ਦੇ ਰਹੇ। ਇਹ ਦਿਨ ਸੀ ਜਿਹਦਾ ਨੈਕਸਟ ਡੇ ਖਿਦਰ ਹਯਾਤ ਖਾਨ ਟਿਵਾਣਾ ਨੇ ਰਿਜ਼ਾਈਨ ਕਰ ਦਿੱਤਾ ਹੈ ਚੀਫ ਮਿਨਿਸਟਰੀ ਤੋਂ ਕਿ ਮੇਰੇ ਘਰ 'ਚ ਮੇਰਾ ਮੁੰਡਾ ਹੀ ਹੁਣ ਮੈਨੂੰ ਇਹ ਕਹਿ ਰਿਹਾ ਕਿ ਤੂੰ ਪਾਕਿਸਤਾਨ ਦਾ ਵਿਰੋਧੀ ਹੈ ਤੇ ਹੁਣ ਮੈਂ ਸਰਵਾਈਵ ਨਹੀਂ ਕਰ ਸਕਦਾ। ਔਰ ਓਵਰਨਾਈਟ ਫਿਰ ਜਿਹੜੇ ਮੁਸਲਿਮ ਲੀਗ ਵਾਲੇ ਇਹ ਨਾਰੇ ਲਾਉਂਦੇ ਸੀ ਕਿ ਇਹ ਖਿਦਰ ਭਾਈ ਇਸਕੋ ਮਾਰੋ ਜੂਤੇ ਚਾਰ, वो नारे लाने लग गए कि जी लाहौर से खबर आई है, खिदर हमारा भाई है। ये होती है तब्दीली। तो मैं समझता है कि ये तब्दीली यंगस्टर ਤੁਹਾਡੇ ਜ਼ਿੰਮੇ ਜ਼ਿੰਮੇਵਾਰੀ ਹੈ, ਤੁਸੀਂ ਬੜੀ ਹਿੰਮਤ ਦੇ ਨਾਲ ਲੱਗੇ ਹੋਏ ਹੋ, ਪਰ ਬਜ਼ੁਰਗ ਵੀ ਤੁਹਾਡੇ ਨੇ ਤੇ ਰਲ ਮਿਲ ਕੇ ਅਲਟੀਮੇਟਲੀ ਇੱਕ ਤੋਂ ਬਾਅਦ ਇੱਕ ਕਨਵਿੰਸਿੰਗ ਪੁਆਇੰਟਸ ਦੇ ਨਾਲ ਤੁਸੀਂ ਜਿਹੜਾ ਆਪਣੇ ਮੋਰਚੇ ਨੂੰ ਫਤਹ ਕਰ ਸਕਦੇ ਹੋ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਜਿਸ ਤਰ੍ਹਾਂ ਹੁਣੇ ਥੋੜ੍ਹੀ ਦੇਰ ਪਹਿਲਾਂ ਜਸਕੀਰਤ ਨੇ ਗੱਲ ਕੀਤੀ ਸੀ ਕਿ ਬਾਹਰ ਆਪਾਂ ਅਲਾਇੰਸ ਕਰ ਰਹੇ ਹਾਂ, ਸਾਡੇ ਭਾਵੇਂ ਕੈਨੇਡਾ ਆ, ਅਮਰੀਕਾ ਆ, ਪੋਲੀਟੀਕਲ ਅਲਾਇੰਸ ਚੱਲ ਰਹੇ ਨੇ, ਸਪੋਰਟ ਮਿਲ ਰਹੀ ਹੈ, ਸਾਰਾ ਕੁਝ ਠੀਕ ਹੈ। ਬਟ ਉਹ ਸੇਮ ਚੀਜ਼ ਜਿਹੜੀ ਜਿੱਥੇ ਸਾਨੂੰ ਜਿਹੜੇ ਖਿੱਤੇ ਦੇ ਵਿੱਚ ਅਸੀਂ ਚੀਜ਼ ਚਾਹੁੰਦੇ ਹਾਂ, ਜਿਹੜਾ ਥਾਂ ਅਸੀਂ ਲੱਭ ਰਹੇ ਹਾਂ, ਸਾਡਾ ਪੰਜਾਬ ਹੈ, ਉਸ ਥਾਂ ਦੇ ਉੱਤੇ ਸਾਡਾ ਨਾ ਕੋਈ ਅਲਾਇੰਸ ਸਾਨੂੰ ਦਿਸ ਰਿਹਾ ਹੈ, ਨਾ ਸਾਨੂੰ ਕੋਈ ਉਸ, ਮੈਂ ਮਤਲਬ ਪਰਸਨਲੀ ਗੱਲ ਕਰਾਂ ਕਿ ਨਾ ਉੱਥੇ ਸਾਨੂੰ ਇਹ ਦਿਸ ਰਿਹਾ ਕਿ ਵੀ ਹਾਂ ਬਈ ਕੁਛ ਪ੍ਰੈਕਟੀਕਲੀ ਕੁਛ ਹੋ ਰਿਹਾ ਜਾਂ ਮਤਲਬ ਡੈਫੀਨੇਟਲੀ ਕਰ ਰਹੇ ਨੇ। ਦਲ ਖਾਲਸਾ ਦੀਆਂ ਅਸੀਂ ਸਪੀਚਿਸ ਵੀ ਸੁਣਦੇ ਹਾਂ, ਸਾਰਾ ਕੁਛ ਕਰਦੇ ਹਾਂ, ਬਟ ਐਕਚੁਅਲ ਦੇ ਵਿੱਚ ਜੋ ਸਾਨੂੰ ਰਿਜ਼ਲਟ ਆਊਟਕਮਸ ਦੇਖਣ ਨੂੰ ਮਿਲਣੀਆਂ ਚਾਹੀਦੀਆਂ ਨੇ, ਬਾਹਰਲੇ ਦੇਸ਼ਾਂ 'ਚ ਮਿਲ ਰਹੀਆਂ ਨੇ ਕਿ ਹਾਂ ਵੀ ਸਾਡੇ ਲੋਕ ਸਾਡੇ ਨਾਲ ਨੇ, ਸਾਡੇ ਸਪੋਰਟ ਕਰ ਰਹੇ ਨੇ, ਬਟ ਉਹ ਚੀਜ਼ ਸਾਨੂੰ ਉੱਥੇ ਸਾਡੇ ਪੰਜਾਬ ਦੇ ਵਿੱਚ ਉਹ ਚੀਜ਼ ਬਹੁਤ ਘੱਟ ਦਿਖ ਰਹੀ ਹੈ। ਉਹਦਾ ਕੀ 4 ਦਹਾਈਆਂ ਤੋਂ 40 ਸਾਲ ਤੋਂ ਰੀਲਿੰਗ ਅੰਡਰ ਆਪਰੇਸ਼ਨ ਇੱਕ ਜਨਰੇਸ਼ਨ ਮਾਰ ਦਿੱਤੀ, ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ, ਤੀਸਰੀ ਜਨਰੇਸ਼ਨ ਮਾਸ ਮਾਈਗ੍ਰੇਸ਼ਨ ਵੱਲ ਧੱਕ ਦਿੱਤੀ ਤੇ ਹੁਣ ਗੈਂਗਸਟਰ ਕਹਿ ਕੇ ਉਹਨਾਂ ਦੇ ਘਰ ਵੀ ਬੁਲਡੋਜ਼ ਕੀਤੇ ਜਾ ਰਹੇ। ਇਹਦੇ ਬਾਵਜੂਦ ਜੇ ਕੋਈ ਇਹ ਕਹੇ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਨਹੀਂ ਹੈ ਜਾਂ ਕੋਈ ਐਕਟੀਵਿਟੀ ਨਹੀਂ ਹੈ, ਇਹ ਇੱਕ ਠੀਕ ਫੈਕਟ ਨਹੀਂ ਹੋਏਗਾ। ਮੈਂ ਸਮਝਦਾ ਵੀ ਅਕਸਰ ਮੈਂ ਪਿਛਲੇ 2 ਦਿਨ ਦੀਆਂ ਡਿਸਕਸ਼ਨਸ 'ਚ ਸਰ ਕਪੂਰ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਦਾ ਇੱਕ ਵਾਕ ਮੈਂ ਦੁਹਰਾਉਂਦਾ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਉਹਦੀ ਟਿਊਨਿੰਗ ਕੀਤੀ ਜਾਂਦੀ ਹੈ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਟਿਊਨਿੰਗ 10 ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਠੀਕ ਨੋਟ ਦੇ ਉੱਤੇ ਹੱਥ ਉਂਗਲ ਰੱਖਣ ਦੀ ਲੋੜ ਹੈ
ਇਸ ਸਾਜ਼ ਨੇ ਗੁੰਜਾਰਾ ਪਾ ਦੇਣੀ ਹੈ। ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਖਾਲਸਾ ਪੰਥ ਦਾ ਇੰਨਾ ਵੱਡਾ ਇਹਨਾਂ ਸਦੀਆਂ ਦੇ ਵਿੱਚ ਕੀਤਾ ਹੋਇਆ ਕਰਮ ਹੈ। ਉਹ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਤੋਂ ਆਏ, ਉਸ ਸਾਜ਼ ਨੇ ਗੁੰਜਾਰਾ ਪਾਏ। ਸਰ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਿਵੇਂ ਆਪਣਾ ਕਿਰਦਾਰ ਨਿਭਾਇਆ। ਔਰ ਜੇ ਹੁਣ ਦੇ ਦੌਰ 'ਚ ਵੀ ਦੇਖੋ ਕ੍ਰਾਈਟੇਰੀਆ ਕੀ ਹੁੰਦਾ ਹੈ। ਬੇਸ਼ੱਕ ਭਾਰਤ ਦੇ ਪਾਰਲੀਮਾਨੀ ਸਿਸਟਮ ਸਾਡਾ ਯਕੀਨ ਨਹੀਂ ਹੈ, ਪਰ ਦੋ ਕੈਂਡੀਡੇਟ ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਜਿਨ੍ਹਾਂ ਨੇ ਪੰਜਾਬ 'ਚ ਕੋਈ ਕੰਮ ਨਹੀਂ ਸੀ ਕੀਤਾ ਹੋਇਆ, ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਤਾਜ਼ਾ 6-7 ਮਹੀਨੇ ਪਹਿਲਾਂ ਹੀ ਆਏ ਸੀ ਦੁਬਈ ਤੋਂ। ਲੇਕਿਨ ਜਦੋਂ ਚੋਣਾਂ ਦੇ ਵਿੱਚੋਂ ਉਤਰਦੇ ਨੇ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਭਾਈ ਅੰਮ੍ਰਿਤਪਾਲ ਸਿੰਘ ਜਿੰਨੀਆਂ ਵੋਟਾਂ ਨਰਿੰਦਰ ਮੋਦੀ ਨੂੰ ਵੀ ਨਹੀਂ ਮਿਲੀਆਂ, ਉਹ ਜਿੱਤਦੇ ਨੇ ਪੰਥ ਦੇ ਨਾਲ। ਸਰਬਜੀਤ ਸਿੰਘ ਫਰੀਦਕੋਟ ਤੋਂ ਜਿਹੜੇ ਪਹਿਲਾਂ ਹਾਰ ਚੁੱਕੇ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ, ਉਹ ਵੀ ਜਿੱਤ ਗਏ। ਔਰ ਇਸ ਸਭ ਦੇ ਨਾਲ ਮੈਂ ਇਹ ਸਮਝਦਾ ਕਿ ਪੰਜਾਬ ਤੇ ਠੀਕ ਹੈ ਕਿ ਨਾ ਤਾਂ ਸਾਡਾ ਉਸ ਸਿਸਟਮ ਤੋਂ ਨਿਕਲਣਾ, ਪਰ ਇੱਕ ਇੰਡੀਕੇਸ਼ਨ ਹੁੰਦੀ ਹੈ ਕਿ ਵੀ ਪੰਜਾਬ ਦੀ ਧਰਤੀ ਹਮੇਸ਼ਾ ਹੀ ਦੀਪ ਸਿੱਧੂ ਮੂਸੇਵਾਲਾ, ਭਾਈ ਅੰਮ੍ਰਿਤਪਾਲ ਸਿੰਘ, ਤੁਸੀਂ ਦੇਖੋ ਕਿਸਾਨ ਮੂਵਮੈਂਟ, ਹੁਣ ਇਹ ਇਸ 4 ਸਾਲ ਦੇ ਪੀਰੀਅਡ 2020 ਤੋਂ 2025 ਤੱਕ ਜੇ ਇਹ 4-5 ਕ੍ਰਿਸ਼ਮੇ ਅਸੀਂ ਆਪਣੀਆਂ ਅੱਖਾਂ ਨਾਲ ਦੇਖੇ ਨੇ, ਤੇ ਫਿਰ ਸਾਨੂੰ ਇਹ ਸਮਝਣਾ ਚਾਹੀਦਾ ਠੀਕ ਹੈ ਕਿ ਉੱਥੇ ਉਹਨਾਂ ਨੇ ਓਵਰਗਰਾਊਂਡ ਕੋਈ ਲੀਡਰਸ਼ਿਪ ਉਸ ਕਿਸਮ ਦੀ ਬਿਲਡ ਨਹੀਂ ਹੋਣ ਦੇਣੀ ਕਿ ਜਿਹਦੇ ਥੱਲੇ ਤੁਹਾਡੀ ਆਵਾਜ਼ ਆਏ। ਪਰ ਅਲਟੀਮੇਟਲੀ ਪੰਜਾਬ ਦੇ ਲੋਕ ਜਿੰਨੀ ਇਨਪੁਟ ਸਾਡੇ ਕੋਲ ਹੈ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਵੀ ਅਵੇਅਰਨੈਸ ਦਾ ਲੈਵਲ, ਅੱਜ ਮੈਂ ਗੱਲ ਕੀਤੀ ਹੈ ਕਿ ਪਾਕਿਸਤਾਨ ਨਾਲ ਜੰਗ ਜਿਹੜੀ ਇਹਨਾਂ ਨੇ ਕੁਛ ਦਿਨ ਨੋਟੰਕੀ ਕੀਤੀ, ਤੁਹਾਨੂੰ ਕੋਈ ਉਸ ਕਿਸਮ ਦੇ ਪੰਜਾਬ ਤੋਂ ਨਜ਼ਰ, ਹਰ ਇੱਕ ਨੇ ਸੋਚਿਆ ਕਿ ਇਹ ਸਾਨੂੰ ਕਰਵਾਉਣ ਦੀ ਲਾਈਨ ਨਹੀਂ। ਇਹ ਅਵੇਅਰਨੈਸ ਅੱਜ ਤੋਂ ਪਹਿਲਾਂ ਨਹੀਂ ਸੀ। ਸਾਨੂੰ ਹੋਪ ਕਰਨੀ ਚਾਹੀਦੀ ਹੈ ਕਿ ਵੀ ਬਾਹਰ ਵੱਡਾ ਰੋਲ ਹੈ, ਜੇ ਡਾਇਸਪੋਰਾ ਖੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਬਹੁਤ ਹੌਸਲਾ ਹੁੰਦਾ। ਫਾਰਮਰ ਮੂਵਮੈਂਟਸ ਵੀ ਉਹ ਫਾਈਨੈਂਸ਼ੀਅਲ ਹੈਲਪ ਹੋਏ, ਇੱਥੇ ਤੁਹਾਡੀ ਲੌਬੀ ਹੋਏ, ਹਜ਼ਾਰਾਂ ਦੇ ਗਿਣਤੀ ਜਦੋਂ ਤੁਸੀਂ ਨਿਕਲੇ, ਇੰਡੀਅਨ ਏਜੰਸੀਆਂ ਨੇ ਆਪਣੇ ਹਰਿਆਣਵੀ ਜਿਹੜੇ ਬਾਅਦ ਵਿੱਚ ਮੁਸਤਫਿਕ ਹੋ ਕੇ ਵਾਪਸ ਵੀ ਮੋੜਿਆ ਗਿਆ ਐਕਸਟਰਾਡਾਈਟ, ਉਹ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਸ ਗੱਲ ਬਾਰੇ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੋਇਆ ਕਿ ਪੰਜਾਬ ਦੇ ਵਿੱਚ ਹਮੇਸ਼ਾ ਹੀ ਉਸ ਧਰਤੀ ਦਾ ਖਮੀਰ ਗੁਰੂ ਸਾਹਿਬਾਨ ਨੇ ਬਦਲਿਆ ਹੋਇਆ। ਉੱਥੇ ਸਪੌਂਟੇਨੀਅਸ ਤਿਆਰੀ ਹੋਵੇਗੀ ਜਦੋਂ ਵੀ ਕ੍ਰਿਟੀਕਲ ਸੈਟਅਪ ਸਾਹਮਣੇ ਆ ਕੇ ਅਗਵਾਈ ਦੇਣਗੇ ਜਿਹੜਾ ਉਹ ਲੀਡ ਲੈ। ਦਰ ਸਿੰਘ ਹੋਰਾਂ ਨੇ ਕਵਰ ਕਰ ਹੀ ਦਿੱਤਾ। ਕਹਿਣ ਦਾ ਭਾਵ ਇਹ ਸੀਗਾ ਵੀ ਜੇ ਅਸੀਂ ਆਪਣੇ ਇੰਡੀਵਿਜੂਅਲ ਪੱਧਰ 'ਤੇ ਕੋਈ ਵੀ ਐਫਰਟ ਕਰਦੇ ਹਾਂ ਰਾਈਟ, ਪੰਜਾਬੀ ਸਿਖਾਉਣ ਦੀ ਆ ਚਾਹੇ ਜਾਂ ਗੱਤਕੇ ਦੇ ਨਾਲ ਜੋੜਨ ਦੀ ਆ, ਅਤੇ ਜਿਹੜਾ ਕੁਐਸਚਨ ਉਹਨਾਂ ਨੇ ਕੀਤਾ ਵੀ ਉਹਦਾ ਪ੍ਰਭਾਵ ਉੱਥੇ ਹਿੰਦੁਸਤਾਨ ਦੀ ਧਰਤੀ ਜਿਹੜੀ ਆਪਣੀ ਅੱਜ ਪੰਜਾਬ ਦੀ ਧਰਤੀ ਉਹਦੇ ਉੱਪਰ ਆਪਾਂ ਨੂੰ ਦੇਖਣ ਨੂੰ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਮਿਲਦਾ। ਜਿਵੇਂ ਆਪ ਜੀ ਨੇ ਹੁਣੇ ਕਿਹਾ ਭਾਈ ਅੰਮ੍ਰਿਤਪਾਲ ਸਿੰਘ, ਦੀਪ ਸਿੰਘ ਸਿੱਧੂ ਰਾਈਟ, ਉਹਨਾਂ ਦੀ ਸ਼ਹੀਦੀ ਹੋਈ। ਉਹ ਪਰਿਵਰਤਨ ਆਉਣ ਦੇ ਵਿੱਚ ਹੋਰ ਸਮਾਂ ਲੱਗੂਗਾ। ਇਹ ਸੰਘਰਸ਼ ਇੱਦਾਂ ਹੀ ਜਾਰੀ ਰੱਖਣਾ ਪੈਣਾ, ਜਾਂ ਜਿੰਨੀਆਂ ਸਾਡੀਆਂ ਉਹਦੇ ਕੋਸ਼ਿਸ਼ਾਂ ਨੇ ਜਿਹੜੀਆਂ ਵੀ ਆਪਣਾ ਵੱਡੇ ਮੇਰੇ ਤੋਂ ਸਾਰੇ ਬੈਠੇ ਨੇ ਕਰ ਰਹੇ ਹਾਂ ਆਪਾਂ, ਇਹ ਬਹੁਤ ਨੇ, ਜਾਂ ਕੁਛ ਇਹਦੇ ਵਿੱਚ ਹੋਰ ਨਵਾਂ ਮੋੜ ਲਿਆਉਣ ਦੀ ਜ਼ਰੂਰਤ ਹੈ ਵੀ ਉਹ ਅਸਰ ਉੱਥੇ ਵੀ ਦਿਖੇ ਆਪਾਂ ਨੂੰ। ਤਾਂ ਮੈਂ ਇਹ ਐਨਕਰੇਜ ਕਰਾਂਗਾ, ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜਾ ਇੱਕ ਪ੍ਰੋਗਰਾਮ ਦਿੱਤਾ ਸੀ ਜਿਸ ਦੇ ਉੱਤੇ ਕੁਝ ਪਰਿਵਾਰਾਂ ਨੇ ਅਮਲ ਵੀ ਕੀਤਾ, ਉਹ ਰਿਵਰਸ ਮਾਈਗ੍ਰੇਸ਼ਨ ਦਾ ਸੀ। ਉਹਨਾਂ ਨੇ ਕਿਹਾ ਕਿ ਭਾਈ ਪੰਜਾਬ ਦੀ ਧਰਤੀ ਤੇ ਮੁੜੋ, ਬਜ਼ੁਰਗਾਂ ਨੂੰ ਖਾਸ ਕਰ ਆਪਣੀਆਂ ਜ਼ਮੀਨਾਂ ਦਾ ਵੇਚੋ। ਅੱਜ ਵੀ ਸਾਨੂੰ ਇਸ ਤੇ ਅਮਲ ਦਰਾਮਦ ਕਰਨ ਦੀ ਲੋੜ ਹੈ। ਬਾਕੀ ਆਪਣੇ ਇੱਥੋਂ ਦੀ ਜਨਰੇਸ਼ਨ ਨੂੰ ਪੰਜਾਬ ਨਾਲ ਜੋੜਨ ਲਈ ਜ਼ਰੂਰੀ ਹੈ ਕਿ ਤੁਸੀਂ ਸਾਲ ਦੇ ਵਿੱਚ ਇੱਕ ਵਾਰ ਭਾਵੇਂ 1 ਮਹੀਨੇ ਲਈ 2 ਮਹੀਨੇ ਲਈ ਬੱਚਿਆਂ ਨੂੰ ਪੰਜਾਬ ਲੈ ਕੇ ਜਾਓ, ਉਹਨਾਂ ਨੂੰ ਇਤਿਹਾਸਕ ਗੁਰਦੁਆਰਿਆਂ ਦੇ ਭਾਰਤ ਦਰਸ਼ਨ ਕਰਾਓ, ਉਹਨਾਂ ਨੂੰ ਪ੍ਰਾਊਡ ਹਿਸਟਰੀ ਦਿਓ, ਪਰ ਉਹ ਇੰਨੇ ਪਰਪੱਕ ਹੋਣ ਕਿ ਉਹਨਾਂ ਦੇ ਜੀਵਨ ਵੱਲ ਦੇਖ ਕੇ ਤੁਹਾਡੇ ਕਜ਼ਨ, ਤੁਹਾਡੇ ਹੋਰ ਰਿਸ਼ਤੇਦਾਰ ਜਿਨ੍ਹਾਂ ਦੇ ਬੱਚੀਆਂ ਜਿਹੜੇ ਕਨਫਿਊਜ਼ ਵੀ ਨੇ, ਉਹਨਾਂ ਨੂੰ ਲੱਗੇ ਕਿ ਵੀ ਇਹ ਆਦਰਸ਼ ਹੈ। ਇਹੀ ਇੱਕ ਤਰੀਕਾ ਹੈ। ਔਰ ਇਸ 'ਚ ਮੈਂ ਅਗੇਨ ਇਹ ਗੱਲ ਜਿਹੜਾ ਉਹ ਰੀਐਮਫਸਾਈਜ਼ ਕਰਨਾ ਚਾਹੁੰਦਾ ਕਿ ਪੰਜਾਬ ਦੀ ਧਰਤੀ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ, ਉਹ ਗੁਰੂਆਂ ਦੀ ਗੁਰਸਾਈ ਧਰਤੀ ਹੈ। ਅਸੀਂ ਹਮੇਸ਼ਾ ਦੇਖਿਆ, ਮੈਂ ਤਾਂ ਪਿਛਲੇ 40 ਸਾਲ ਦੇ ਕਰੀਅਰ 'ਚ ਇੱਕ ਪੀਰੀਅਡ ਸੀ 92 ਤੋਂ 95 ਤੱਕ, ਜਦੋਂ ਚਾਰੇ ਪਾਸੇ ਖਾਲਸਾਈ ਝੰਡੇ ਝੂਲਦੇ ਸੀ। ਜਿਹੜਾ ਉੱਥੋਂ ਜਾ ਕੇ ਆਉਂਦਾ ਸੀ ਕਹਿੰਦਾ ਸੀ ਖਾਲਿਸਤਾਨ ਤਾਂ ਬਣਿਆ ਪਿਆ, ਇਹ ਤਾਂ ਸਿਰਫ ਹੁਣ ਉਹ ਆਜ਼ਾਦ ਰੈਕਗਨੀਸ਼ਨ ਚਾਹੀਦੀ ਹੈ ਬਾਹਰਲੇ ਲੋਕਾਂ ਨੂੰ।
95 ਤੋਂ ਬਾਅਦ ਥੋੜਾ ਕੋਈ ਜਾ ਕੇ ਕਹਿੰਦਾ ਸੀ ਕਿ ਇੱਥੇ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਉੱਥੇ ਤਾਂ ਖਾਲਿਸਤਾਨ ਮਿਲਦਾ ਹੀ ਕੋਈ ਨਹੀਂ, ਉੱਥੇ ਤਾਂ ਪਿੰਡਾਂ ਦੇ ਵਿੱਚ 5 ਪਿਆਰੇ ਨਹੀਂ ਮਿਲਦੇ ਅੰਮ੍ਰਿਤ ਛਕਾਉਣ ਨੂੰ। ਕੁਛ ਇਸ ਸਾਨੂੰ ਉਹ ਵੀ ਪਤਾ ਸੀ ਕਿ ਇਹ ਟੈਂਪਰੇਰੀ ਫੇਜ਼ ਹੈ, ਔਰ ਅਸੀਂ ਇਹ ਦੇਖਿਆ ਕਿ ਉਹੀ ਪੰਜਾਬ ਜਦੋਂ ਫਿਰ ਖਾਲਸਾ ਵਹੀਰ ਤੁਰਦੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨਿਕਲ ਆਉਂਦੇ ਨੇ, ਔਰ ਦੁਬਾਰਾ ਉਹਨਾਂ ਨੇ ਖਾਲਸਾ ਵਹੀਰ ਨਿਕਲਣ ਨਹੀਂ ਦਿੱਤੀ ਹੈ। ਤੇ ਸੰਤ ਰਾਮ ਸਿੰਘ ਉਹਨਾਂ ਨੇ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਉੱਥੇ ਹੀ ਰੋਕ ਦਿੱਤਾ ਹੈ। ਦੁਸ਼ਮਣ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਕਿਹੜੇ ਯੋਧੇ ਨੇ। ਸਾਨੂੰ ਇਸ ਬਾਰੇ ਯਤਨ ਸਾਡਾ ਕਰਨਾ, ਰਿਵਰਸ ਮਾਈਗ੍ਰੇਸ਼ਨ ਹੈ, ਬੱਚਿਆਂ ਨੂੰ ਐਜੂਕੇਟ ਕਰਨਾ ਹੈ, ਜਾਂ ਜਿਹੜੇ ਇੱਥੇ ਕੁਝ ਸਾਡੇ ਮੁਸਲਿਮ ਪਰਿਵਾਰ ਨੂੰ ਅਮਰੀਕਾ 'ਚ ਕੈਨੇਡਾ 'ਚ ਪਤਾ ਹੈ, ਜਿੱਥੇ ਉਹ ਪੰਜਾਬ ਦੇ ਵਿੱਚ ਯਤਨ ਕਰਦੇ ਨੇ ਕਿ ਜਿਹੜੇ ਸਿੱਖੀ ਜੀਵਨ ਵਾਲੇ ਬੱਚੀਆਂ ਨੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ, ਹਾਇਰ ਐਜੂਕੇਸ਼ਨ ਜਾਂ ਚੰਗੇ ਹੋਰ ਐਫਰਟ ਕਰਨਾ, ਉਹ ਅਸੀਂ ਇੱਥੋਂ ਬੈਠੇ ਆਪਣੇ ਰਿਸੋਰਸਿਸ ਦੇ ਨਾਲ ਕਰ ਸਕਦੇ ਹਾਂ। ਸੰਗਤ ਨੂੰ ਬੇਨਤੀ ਹੈ ਕਿ ਟਾਈਮ ਸਾਡਾ ਲਗਭਗ ਹੋ ਗਿਆ, ਤੇ ਜਿਹੜਾ ਹੈਗਾ 6 ਵਜੇ ਤੱਕ ਦਾ ਟਾਈਮ ਰੱਖਿਆ ਸੀ। ਫਿਰ ਵੀ ਜੇ ਕਿਸੇ ਨੇ ਕੋਈ ਸ਼ਾਰਟ ਕੁਐਸਚਨ ਕਰਨਾ ਤਾਂ ਕਰ ਸਕਦੇ। ਉਸ ਤੋਂ ਪਹਿਲਾਂ ਸਰਦਾਰ ਕੁਲਦੀਪ ਸਿੰਘ ਜੀ 1 ਮਿੰਟ 2 ਮਿੰਟ ਵਾਸਤੇ ਕੁਝ ਕਹਿਣਾ ਚਾਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਗੁਰਦੇਵ ਸਿੰਘ ਜੀ ਕਲਾਮਾਜ਼ੂ ਉਹਨਾਂ ਨੇ ਆਲਰੇਡੀ ਤੁਹਾਡੇ ਸਾਹਮਣੇ ਗੱਲ ਰੱਖੀ ਸੀ ਕਿ ਵੀ ਸਾਰੀ ਗੱਲ ਜਿਹੜੀ ਹੈ ਉਹ ਵਰਤਾਂਤ ਦੀ ਹੈ, ਨਰੇਟਿਵ ਦੀ ਹੈ। ਜੇ ਆਪਾਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸਿੱਖੀ ਦੀਆਂ ਜੋ ਵੀ ਸੰਸਥਾਵਾਂ ਹੁਣ ਅਵੇਲੇਬਲ ਨੇ, ਅਗਰ ਉਹ ਚਲਦੀਆਂ ਰਹਿਣ ਅਤੇ ਜਾਂ ਉਹ ਅਗਰ ਕੰਮ ਕਰ ਰਹੀਆਂ ਨੇ ਠੀਕ, ਅਤੇ ਉਹਨਾਂ ਨੂੰ ਸਪੋਰਟ ਕਰਨਾ ਵੀ ਬੜਾ ਜ਼ਰੂਰੀ ਹੈ। ਅਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ TV 84 ਪਿਛਲੇ 12-13 ਸਾਲਾਂ ਤੋਂ, ਲੇਕਿਨ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਤੇ ਪਿਛਲੇ 40 ਸਾਲ ਤੋਂ ਜਿਹੜੇ ਕੌਮ ਦੇ ਵੱਖਰੇ ਤਰੀਕੇ ਦੇ ਨਾਲ ਸੇਵਾ ਕਰ ਰਹੇ ਨੇ। ਅਤੇ ਉਹਦੇ ਵਾਸਤੇ ਜਿੱਥੇ ਜੋ ਕੰਮ ਵੀ ਉਹ ਕਰਦੇ ਨੇ, ਮੈਂ ਉਸ ਡਿਟੇਲ ਵਿੱਚ ਨਾ ਵੀ ਜਾਵਾਂ, ਜ਼ਿਆਦਾਤਰ ਨੂੰ ਪਤਾ ਵੀ ਹੈਗਾ, ਪਰ ਮੇਨਲੀ ਮੈਂ ਗੱਲ ਕਰਨੀ ਹੈ TV 84 ਦੀ। ਜਿਹੜੇ ਤੇ ਸੱਚੋ ਸੱਚ ਪ੍ਰੋਗਰਾਮ ਆਉਂਦਾ ਹੈ ਉਹ ਨਿਊਯਾਰਕ ਦੇ ਟਾਈਮ ਦੇ ਹਿਸਾਬ ਨਾਲ ਮੰਡੇ ਟੂ ਫਰਾਈਡੇ ਹੁੰਦਾ ਹੈ, ਉੱਥੇ ਸ਼ਾਮ ਨੂੰ। ਸਾਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ ਨੈਕਸਟ ਡੇ ਸਵੇਰੇ ਟਿਊਜ਼ਡੇ ਤੋਂ ਲੈ ਕੇ ਸੈਚਰਡੇ ਸਵੇਰੇ ਜਿਹੜਾ ਤਕਰੀਬਨ ਡੇ ਲਾਈਟ ਸੇਵਿੰਗ ਟਾਈਮ ਦੇ ਹਿਸਾਬ ਨਾਲ 9-10 ਵਜੇ 11 ਵਜੇ ਦੇ ਕਰੀਬ ਸਾਨੂੰ ਸੁਣਨ ਨੂੰ ਮਿਲਦਾ ਹੈ। ਜਿਹੜੇ ਉਸ ਪ੍ਰੋਗਰਾਮ ਨੂੰ ਸੁਣਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਜਿਹੜਾ ਇੰਨਾ ਵੱਡਾ TV ਚੈਨਲ ਚਲਾਉਣ ਵਾਸਤੇ ਮਹੀਨੇ ਦਾ ਤਕਰੀਬਨ 30 ਤੋਂ ਲੈ ਕੇ $40,000 US ਡਾਲਰ, ਆਸਟ੍ਰੇਲੀਅਨ ਡਾਲਰ ਤੇ ਤੁਹਾਨੂੰ ਫਰਕ ਪਤਾ ਹੈਗਾ, ਉਨਾ ਖਰਚਾ ਹੁੰਦਾ ਹੈ। ਅਤੇ ਉਹ ਖਰਚਾ ਜਿਹੜਾ ਹੈ ਉਹ ਤੁਸੀਂ ਕੀ ਸੋਚਦੇ ਹੋ ਕਿ ਵੀ ਕੋਈ ਖਾਨ ਖੁੱਦੀ ਹੋਈ ਹੈ ਜਿੱਥੋਂ ਨਿਕਲ ਆਉਂਦਾ ਹੈ। ਜੇ ਡਾਕਟਰ ਸਾਹਿਬ ਸੇਵਾ ਕਰਦੇ ਨੇ, ਲੇਕਿਨ ਉੱਥੇ ਹੋਰ ਵੀ ਕਿੰਨੇ ਜਰਨਲਿਸਟ ਹੈਗੇ ਨੇ, ਸਟੂਡੀਓ ਹੈਗਾ, ਅਤੇ ਹੋਰ ਜਿਹੜਾ ਬਾਕੀ ਖਰਚੇ ਹੁੰਦੇ ਨੇ ਉਹ ਵੀ ਕਿਸੇ ਨਾ ਕਿਸੇ ਨੇ ਕਰਨੇ ਨੇ। ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਵੀ ਇਹੋ ਜਿਹੀਆਂ ਸੰਸਥਾਵਾਂ ਚਲਦੀਆਂ ਰਹਿਣ, ਅਤੇ ਉਹਦੇ 'ਚ ਸਾਨੂੰ ਜਿਹੜੀ TV 84 ਦੀ ਸੰਸਥਾ ਹੈ ਉਹਦੀ ਮਾਇਕ ਸਹਾਇਤਾ ਕਰਨ ਦੀ ਵੀ ਬਹੁਤ ਲੋੜ ਹੈ। ਜੇ ਅਸੀਂ ਆਪ ਡਾਇਰੈਕਟਲੀ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਸਾਨੂੰ ਫਾਈਨੈਂਸ਼ੀਅਲੀ ਜਿਹੜੀ ਉਹਦੀ ਹੈਲਪ ਕਰਨੀ ਚਾਹੀਦੀ ਹੈ। ਮੈਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਡਾਕਟਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਵੀ ਅੱਜ ਦਾ ਪ੍ਰੋਗਰਾਮ ਡਿਫਰੈਂਟ ਟੌਪਿਕ ਹੈ, ਆਪਾਂ ਇਹ ਗੱਲ ਨਾ ਕਰੀਏ। ਮੈਂ ਕਿਹਾ ਠੀਕ ਹੈ ਜੀ, ਤੁਹਾਡੇ ਵੱਲੋਂ ਤਾਂ ਇਹ ਗੱਲ ਤੁਸੀਂ ਨਹੀਂ ਕਰ ਰਹੇ, ਪਰ ਜਿਹੜੇ ਅਸੀਂ ਲੋਕਲ ਰਹਿੰਦੇ ਹਾਂ ਸਾਡਾ ਵੀ ਕੋਈ ਫਰਜ਼ ਬਣਦਾ ਹੈ। ਅਤੇ ਇਸ ਕਰਕੇ ਮੈਂ ਜ਼ਰੂਰੀ ਸਮਝਿਆ ਕਿ ਵੀ ਪ੍ਰੋਗਰਾਮ ਖ਼ਤਮ ਕਰਨ ਤੋਂ ਪਹਿਲੇ, ਜਿਹੜਾ ਹੁਣ ਦਾ ਸਮਾਪਤੀ ਕਰਨ ਤੋਂ ਪਹਿਲੇ, ਤੁਹਾਡੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਜਾਏ ਕਿ ਤੁਸੀਂ ਭਾਵੇਂ ਤਾਂ ਕੈਸ਼ ਦੇਣਾ ਚਾਹੁੰਦੇ ਹੋ ਤਾਂ ਡਾਕਟਰ ਸਾਹਿਬ ਨੂੰ ਦੇ ਸਕਦੇ ਹੋ, ਅਤੇ ਲੇਕਿਨ ਅੱਜ ਕੱਲ੍ਹ ਜ਼ਿਆਦਾ ਕੈਸ਼ ਕੈਰੀ ਕਰਨ ਦਾ ਰਿਵਾਜ ਨਹੀਂ ਵੀ ਹੈ। ਅਤੇ ਤੁਸੀਂ ਸਾਰੇ ਹੀ ਜਿਹੜੀ TV 84 ਦੀ ਵੈਬਸਾਈਟ ਹੈ ਉਹ ਹੈਗੀ www.tv84.tv। ਬੜੀ ਸਿੰਪਲ ਹੈ, ਕੋਈ ਜ਼ਿਆਦਾ ਯਾਦ ਰੱਖਣ ਦੀ ਲੋੜ ਨਹੀਂ ਹੈ। TV 84 ਹਰ ਇੱਕ ਨੂੰ ਪਤਾ ਹੈ, ਅਤੇ .tv ਤੁਸੀਂ ਪਾਓਗੇ ਅਤੇ ਵੈਬਸਾਈਟ ਖੁੱਲ੍ਹ ਜਾਂਦੀ ਹੈ। ਉਹਦੇ ਉੱਤੇ ਤੁਸੀਂ ਜਾ ਕੇ ਜਿਹੜੇ ਮਰਜ਼ੀ ਕ੍ਰੈਡਿਟ ਕਾਰਡ ਨਾਲ ਤੁਸੀਂ ਡੋਨੇਟ ਕਰ ਸਕਦੇ ਹੋ, ਪੇਪਾਲ ਨਾਲ ਵੀ ਤੁਸੀਂ ਡੋਨੇਟ ਕਰ ਸਕਦੇ ਹੋ। ਅਤੇ ਤੁਸੀਂ ਜਦੋਂ ਅਗਰ ਪ੍ਰੋਗਰਾਮ ਸੁਣਦੇ ਹੋ ਅਤੇ ਉਹਦੇ 'ਚ ਉਹ ਭੈਣ ਜੀ ਹਰ ਵਾਰੀ ਰਿਕੁਐਸਟ ਵੀ ਕਰਦੇ ਆ। ਅਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੂੰ ਜਦੋਂ ਤੁਸੀਂ ਘਰ ਜਾਓ ਅਤੇ ਤੁਸੀਂ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਉਨਾ ਜ਼ਰੂਰ ਤੁਹਾਨੂੰ ਸਪੋਰਟ ਕਰਨਾ ਚਾਹੀਦਾ। ਅਤੇ ਬਾਕੀ ਲੋਕਲ ਲੈਵਲ 'ਤੇ ਜਿਹੜੇ ਅਸੀਂ 2-3 ਪਰਿਵਾਰਾਂ ਨੇ ਆਪਸ ਵਿੱਚ ਸਿਰਫ 2 ਜਾਂ 3-4 ਪਰਿਵਾਰਾਂ ਨੇ ਅਸੀਂ ਸੋਚਿਆ ਕਿ ਵੀ ਅਸੀਂ ਤਾਂ ਆਪਣੇ ਵੱਲੋਂ ਜੋ ਵੀ ਕਰ ਸਕਦੇ ਹਾਂ ਉਹ ਕਰੀਏ। ਅਤੇ ਮੈਂ ਬੇਨਤੀ ਕਰਾਂਗਾ, ਭਾਈ ਪਰਮਿੰਦਰ ਸਿੰਘ ਬੇਦੀ ਇੱਥੇ ਬੈਠੇ ਨੇ, ਉਹ ਡਾਕਟਰ ਸਾਹਿਬ ਨੂੰ ਜਾ ਕੇ ਜਿਹੜੀ ਭੇਟਾ ਇਕੱਠੀ ਕੀਤੀ ਉਹ ਤੁਸੀਂ ਉਹਨਾਂ ਨੂੰ ਦੇ ਦਿਓ, ਅਤੇ ਤਾਂ ਕਿ ਉਹ
ਆਪਾਂ ਕਹਿਣਾ ਇਹੀ ਹੈ ਕਿ ਸਿਡਨੀ ਦੀ ਸਾਧ ਸੰਗਤ ਵੱਲੋਂ ਹੈ, ਕਿਸੇ ਦਾ ਨਾਂ ਨਹੀਂ ਆਪਾਂ ਦੇ ਰਹੇ। ਅਤੇ ਡਾਕਟਰ ਸਾਹਿਬ ਨੂੰ ਇਹੀ ਬੇਨਤੀ ਹੈ ਕਿ ਵੀ ਜੋ ਵੀ ਹੈਲਪ ਦੀ ਲੋੜ ਹੋਵੇ ਤੇ ਆਸਟ੍ਰੇਲੀਆ ਵੀ ਆਉਣ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਜੀ। ਤਾਂ ਸੰਗਤ ਜੀ ਭੁੱਲਣਾ ਨਹੀਂ ਹੈ, ਘਰ ਜਾ ਕੇ ਆਪਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ। ਤਾਂ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਉਹਨਾਂ ਇਸ ਕੰਮ ਨੂੰ ਜ਼ਰੂਰ ਸਪੋਰਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਨੇ ਮੇਰੇ ਮਨਾ ਕਰਨ ਦੇ ਬਾਵਜੂਦ ਆਪਣੀ ਕਰ ਦਿੱਤੀ। ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿਵੇਂ ਅਸੀਂ ਸਾਰੇ ਸਮਝਦੇ ਹਾਂ ਕਿ ਅੱਜ ਲੜਾਈ ਸਾਡਾ ਟਾਈਮ ਉੱਪਰ ਹੋ ਚੁੱਕਾ ਹੈ। ਤੁਹਾਡੀ ਇੱਛਾ ਜਿੱਦਾਂ ਤੁਹਾਡੀ ਬਿਲਕੁਲ ਸ਼ਾਰਟ ਡਾਕਟਰ ਸਾਹਿਬ ਪੁੱਛਣਾ ਜੇ ਤੁਹਾਡੀ ਇੱਛਾ ਚੈਲੰਜ ਕਰਦੇ ਹਾਂ ਸਰਕਾਰੀ ਨੈਰੇਟਿਵ ਨੂੰ। ਬੇਸ਼ੱਕ ਸਾਡਾ ਫੇਸਬੁੱਕ ਪੇਜ ਕਈ ਵਾਰ ਬੰਦ ਹੋਇਆ, 2020 ਤੋਂ ਬਿਲਕੁਲ ਬੰਦ ਹੈ, ਪਰ ਇਸ ਗੱਲ ਦਾ ਸਾਨੂੰ ਫਖਰ ਹੈ ਕਿ ਅੱਜ ਇੰਨੀਆਂ ਰੁਕਾਵਟਾਂ ਦੇ ਬਾਵਜੂਦ YouTube ਦੇ ਉੱਤੇ ਸਾਡੇ 2,56,000 ਸਬਸਕ੍ਰਾਈਬਰ ਨੇ ਜਿਹੜੇ ਗਲੋਬਲ ਵਿਊਅਰਸ ਨੇ। ਔਰ ਇਹਨਾਂ ਦਿਨਾਂ ਜਦੋਂ ਕਿ ਨੋਟੰਕੀ ਜੰਗ ਦੀ ਗੱਲ ਹੈ, ਅਸੀਂ ਇੰਡੀਆ ਪਾਕਿਸਤਾਨ ਅਸੀਂ 2 ਵਾਰੀ ਮੈਸੇਜ ਪਾਉਣ ਦਾ ਨਾਂ ਦਿੱਤਾ, ਪਰ ਵਿਦਿਨ 24 ਆਵਰਸ 50,000 ਵਿਊਅਰ ਜਿਹੜੇ ਨੇ YouTube ਤੇ ਜੋ ਸੌਲਿਡ ਵਿਊਅਰ ਹੁੰਦੇ ਨੇ ਉਹ ਆਏ। ਸੋ ਅਸੀਂ 12 ਸਾਲ ਤੋਂ ਇਸ ਕੰਮ ਨੂੰ ਜਾਰੀ ਰੱਖਿਆ ਹੋਇਆ ਹੈ। ਪਰ ਇੱਕ ਗੱਲ ਹਾਲਾਂਕਿ ਮੈਨੂੰ ਵੈਸੇ ਤਾਂ ਸੰਗਤ ਦਾ ਸਵਾਲ ਸੀ, ਪਰ ਤੁਹਾਡੀ ਇੱਛਾ ਜੇ ਬਿਲਕੁਲ ਕੰਪਲੀਟ ਹੋ ਗਿਆ तो खुदा तो नहीं हुआ लेकिन वाह खुदा खुदा से कम भी नहीं। क्या वैसे ऐ ज़र तू खुदा तो नहीं वाह लेकिन वाह खुदा खुदा से कम भी नहीं। क्या वैसे तू रब का नहीं है पर रब की सौ रब तो घट भी नहीं। ਜਦੋਂ ਤੁਸੀਂ ਉਹਨਾਂ ਕੰਮਾਂ ਦੇ ਲਈ ਤਾਂ ਅਸੀਂ ਨਹੀਂ ਹੋਰ ਵੀ ਜਿਹੜੇ ਪਬਲਿਕ ਐਕਟਿਵਿਸਟ ਹੁੰਦੇ ਨੇ ਉਹ ਹੀ ਉੱਥੇ ਗੱਲ ਕਰਦੇ ਨੇ। ਪਹਿਲਾਂ ਕਹਿੰਦੇ ਬਹੁਤ ਟਾਈਮ ਨਹੀਂ ਪਰਸਨਲੀ ਗੱਲ ਕਰਦੇ ਫਾਈਨੈਂਸ਼ੀਅਲ ਇੱਕ ਸੈਕਿੰਡ ਪ੍ਰਗਟ ਚ ਉਦੋਂ ਬਹੁਤ ਵਾਰ ਲੱਗਦਾ ਹੈ ਕਿ ਅਸੀਂ ਸਾਡੀਆਂ ਪ੍ਰਾਇੋਰਟੀਜ਼ ਕਿਤੇ ਗਲਤ ਤਾਂ ਨਹੀਂ, ਅਸੀਂ ਥਾਂ ਲੱਗਾ ਲਾਉ ਬਹੁਤ ਵਧੀਆ। ਇਹ ਸਾਡੀ ਸੌਫਟ ਪਾਵਰ ਹੈ। ਅਸੀਂ ਮਿਲੀਅਨਸ ਆਫ ਡਾਲਰਸ ਦੀਆਂ ਇਮਾਰਤਾਂ ਬਣਾਉਂਦੇ ਹਾਂ, ਮਾਰਬਲਸ ਆਫ ਮਾਰਬਲ। ਅਸੀਂ ਆਪਣਾ ਇਤਿਹਾਸ ਤੋਂ ਆ ਕੇ ਸੰਗਮਰਮਰ ਵੀ ਥੱਪ ਦਿੰਦੇ ਹਾਂ। ਪਰ ਕੀ ਅੱਜ ਦੇ ਯੁੱਗ 'ਚ ਸਾਡੇ ਵੱਡੇ ਹਿੱਸੇ ਨੂੰ ਇਹ ਅਹਿਸਾਸ ਨਹੀਂ ਹੈ ਕਿ ਨੈਰੇਟਿਵ ਕਿੰਨਾ ਇੰਪੋਰਟੈਂਟ ਹੈ। ਤੁਸੀਂ ਸਾਰੇ ਦੁਨੀਆ ਭਰ ਦੇ ਵਿੱਚ ਟਿਲ ਲਾ ਲਿਆ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ, ਸੰਤਾਂ ਨੇ ਕਿ ਭਾਈ ਇੱਕ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰੇ। ਐਸਾ ਉਹ ਬਾਬਰਾਂ ਨੇ PTC ਤੇ ਕਬਜ਼ਾ ਕੀਤਾ, ਇਹ ਬਹੁਤ ਦਬਾਅ ਹੋਇਆ। ਉਹਨਾਂ ਨੇ ਕਿਹਾ ਜੀ ਠੀਕ ਹੈ STPC ਦੇ ਵੈਬਸਾਈਟ ਤੇ ਅਸੀਂ ਚਲਾ ਦਿੰਦੇ ਹਾਂ ਦਰਬਾਰ ਸਾਹਿਬ ਦਾ। ਇਹ ਸਾਡੀ 35 ਮਿਲੀਅਨ ਸਿੱਖ ਨੇਸ਼ਨ ਜਿਹੜਾ ਨੇਸ਼ਨ ਲਈ ਲੜ ਰਿਹਾ ਹੈ, ਸਾਡਾ ਕੋਈ ਗਲੋਬਲ ਇਸ ਲੈਵਲ ਦਾ ਨੈਟਵਰਕ ਨਹੀਂ ਹੈ ਜਿਹਦੇ ਥੱਲੇ ਸਿੱਖ ਨੈਰੇਟਿਵ ਅੱਗੇ ਜਾਏ। ਇਹ ਨਹੀਂ ਹੈ ਵੀ ਅਸੀਂ ਕੋਈ ਸੈਲਫ ਪ੍ਰੈਕਟਿਸ ਕਰਦੇ, ਪਰ ਸਾਡੀ ਕੋਸ਼ਿਸ਼ ਇਹਨਾਂ 12 ਸਾਲਾਂ 'ਚ ਜ਼ਰੂਰ ਰਹੀ ਹੈ ਕਿ ਦੁਨੀਆ 'ਚ ਕੀ ਵਾਪਰਦਾ ਹੈ, ਕਿਹਨਾਂ ਦੋ ਮੁਲਕਾਂ 'ਚ ਕੀ ਸੰਧੀ ਹੁੰਦੀ ਹੈ, ਕੌਣ ਦੋ ਆਪਸ ਜੁੜਦੇ ਨੇ, ਕੌਣ ਵਿਛੜਦੇ ਨੇ, ਹਾਊ ਇਟ ਇਫੈਕਟਸ ਦਾ ਸਿੱਖਸ। ਇਹ ਸਾਡੇ ਕਾਜ਼ ਨੂੰ ਸਿੱਖ ਕੌਮ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਇਹ ਤੁਹਾਡਾ ਪਿਆਰ ਹੈ ਸਾਨੂੰ ਜਿਹੜਾ ਤੁਹਾਡੇ ਇਸ ਕੰਟੀਨੈਂਟ ਵੀ ਖਿੱਚ ਕੇ ਲਿਆਇਆ, ਕਿਉਂਕਿ ਬਹੁਤ ਵੱਡੀ ਗਿਣਤੀ ਸਾਡੀ ਵਿਊਅਰਸ਼ਿਪ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਹੈ। ਪਰ ਇਹਨਾਂ ਦਿਨਾਂ 'ਚ ਮੈਂ ਜਿੱਥੇ ਵੀ ਗਿਆ ਜਿੰਨਾ ਕਾਮਨ ਸਿੱਖ ਆਮ ਸਧਾਰਨ ਦੂਰੋਂ ਦੇਖ ਕੇ ਜਿਹੜੀ ਉਹਨਾਂ ਦੀ ਅੱਖਾਂ ਦੀ ਚਮਕ ਹੈ, ਉਹਨਾਂ ਵਿਚਲਾ ਪਿਆਰ ਹੈ। ਅਸੀਂ ਕਹਿੰਦੇ ਮੈਂ ਬਹੁਤ ਅਮੀਰ ਆਦਮੀ ਹਾਂ, ਜਿੰਨਾ ਸਰਮਾਇਆ ਤੁਹਾਡੇ ਪਿਆਰ ਦਾ, ਜਿੰਨੀ ਦੌਲਤ ਮੈਂ ਇਕੱਠੀ ਕੀਤੀ ਹੈ, ਇਹ ਕਿਸੇ ਨੂੰ ਸ਼ਾਇਦ ਨਸੀਬ ਹੁੰਦੀ ਹੋਵੇ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਲਟੀਮੇਟਲੀ ਜਦੋਂ ਤੁਸੀਂ ਕੋਈ ਪ੍ਰੋਜੈਕਟ ਚਾਹੁੰਦੇ ਹੋ ਉਹ ਖਰਚੇ ਨਾਲ ਜੁੜਿਆ ਹੁੰਦਾ। ਆਲਮੋਸਟ $35,000 ਐਵਰੇਜ ਸਾਡਾ ਮੰਥਲੀ ਐਕਸਪੈਂਡੀਚਰ ਹੈ। ਸਾਡੇ ਕੋਲ 15 ਬੰਦਿਆਂ ਦੀ ਐਫੀਸ਼ੀਐਂਟ ਟੀਮ ਹੈ ਗਲੋਬਲੀ। ਪੰਜਾਬ 'ਚ ਵੀ ਉਹ ਨੇ ਜਿਹੜੇ ਰਿਸਕ ਲੈ ਕੇ, ਜਿਹੜੇ ਤੁਸੀਂ TV 84 ਦਾ ਬੁਲੇਟਿਨ ਸੁਣੋਗੇ, ਉਸ ਬੀਬੀ ਦਾ ਚਿਹਰਾ ਨਹੀਂ ਹੁੰਦਾ ਸਾਹਮਣੇ, ਉਹਦੀ ਆਵਾਜ਼ ਹੁੰਦੀ ਹੈ। ਉਹ ਵੀ ਕੋਰਸਪੋਂਡੈਂਟ ਨੇ ਜਿਨ੍ਹਾਂ ਨੂੰ ਤੀਜੇ ਮਹੀਨੇ CBI ਨੇ ਸੱਦਿਆ ਹੁੰਦਾ ਹੈ, ਔਰ ਉਹ ਕਮਿਟਮੈਂਟ ਦੇ ਨਾਲ ਖੜੇ ਨੇ। ਪਰ ਇਸ ਵੇਲੇ TV 84 ਆਪਣੇ ਆਪ ਦੇ ਦੁਨੀਆ ਦੇ ਵਿੱਚ ਇੱਕ ਖਾਲਿਸਤਾਨ ਦੀ ਵੌਇਸ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਪਰ ਅਸੀਂ ਇਹ ਵੀ ਫੈਸਲਾ ਕੀਤਾ ਹੋਇਆ, ਅਦਰਵਾਈਜ਼ ਸਾਨੂੰ ਕਿੰਨੇ
ਜੋਤਸ਼ੀਆਂ ਨੇ ਕਿਹਾ ਜੀ 1 ਘੰਟਾ ਸਾਨੂੰ 24 ਘੰਟੇ ਦੇ ਦਿਓ। ਹਾਂ ਬਸ ਇਹਨਾਂ ਨੂੰ ਇੱਕ ਵਾਰ ਤੁਸੀਂ ਕੋਈ ਮੰਤਰੀ ਨਹੀਂ, ਕਿਸੇ ਦੀ ਕੋਈ ਐਡ ਨਹੀਂ, ਕੋਈ ਫੈਸਲਾ ਗੁਰਮਤਿ ਦੇ ਲਾਇਕ ਖਿਲਾਫ ਬਣਾਉਣ ਵਾਲਾ ਕੋਈ ਵੀ ਨਹੀਂ। ਉਹਦੇ ਲਈ ਕੋਈ ਡਿਫਿਕਲਟੀ ਨਹੀਂ। ਪਰ ਚਲੋ ਤੁਸੀਂ ਜਿਹੜੇ ਪਿਆਰ ਦੇ ਨਾਲ ਜੋ ਵੀ ਜਿਹੜੇ ਤੁਸੀਂ ਸਮਝਦੇ ਹੋ, ਤੁਸੀਂ ਮਦਦਗਾਰ ਮੈਂ ਤਾਂ ਕੱਟਣਾ ਨਹੀਂ ਕੋਈ। ਸ਼ੁਕਰੀਆ ਅਦਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਤੁਹਾਡਾ ਇੱਕ ਕਮੈਂਟ ਚਾਹੁੰਦਾ ਸੀ ਇਹਦੇ 'ਤੇ। ਜਦੋਂ ਡਿਸਕਸ਼ਨ ਹੋਈ ਔਰ ਡਿਊਰਿੰਗ ਦ ਸੈਸ਼ਨ ਵੀ ਅਰਦਾਸ ਦਾ ਜ਼ਿਕਰ 2 ਵਾਰ ਹੋਇਆ, ਔਰ ਉਹਦੇ ਵਿੱਚ ਅਸੀਂ ਮੈਂਸ਼ਨ ਕੀਤਾ ਹੈ ਕਿ ਜਿਹੜਾ ਕੁਝ ਨਹੀਂ ਕਰ ਸਕਦਾ ਉਹ ਅਰਦਾਸ ਕਰ ਸਕਦਾ ਹੈ ਖਾਲਿਸਤਾਨ ਦੇ ਕਾਜ਼ ਵਾਸਤੇ। ਅਤੇ ਮੈਂ ਤੁਹਾਡਾ ਇਹ ਕਮੈਂਟ ਚਾਹੁੰਦਾ ਸੀ, ਕਿਉਂਕਿ ਇਹ ਸਾਡਾ ਯੂਥ ਸੈਸ਼ਨ ਹੈ ਔਰ ਅਸੀਂ ਸਾਰੇ ਲਾਈਕ ਮਾਈਂਡਡ ਲੋਕ ਸਾਰੇ ਇੱਥੇ ਬੈਠੇ ਹਾਂ ਜਿਹੜੇ ਕਾਜ਼ ਵਾਸਤੇ ਸਟਰਗਲ ਕਰ ਰਹੇ ਹਾਂ। ਕੀ ਅਸੀਂ ਇਸ ਸੈਸ਼ਨ ਦਾ ਕਨਕਲੂਡ ਇਹ ਕਰ ਸਕਦੇ ਹਾਂ ਕਿ ਅਸੀਂ ਇੱਥੋਂ ਕੋਈ ਇੱਦਾਂ ਦਾ ਸੈਸ਼ਨ ਸਟਾਰਟ ਕਰੀਏ ਜੋ ਅੱਜ ਤੋਂ ਅਸੀਂ ਕਾਮਨਲੀ ਇਕੱਠੇ ਹੋ ਕੇ ਅਰਦਾਸ ਕਰ ਸਕੀਏ ਇੱਕ ਦੂਜੇ ਦੇ ਨਾਲ? ਇਸ 'ਤੇ ਮੈਂ ਤੁਹਾਡਾ ਕਮੈਂਟ ਚਾਹੁੰਦਾ ਸੀ। ਦੇਖੋ, ਕ੍ਰਿਸਚੀਅਨਿਟੀ ਦਾ ਇੱਕ ਕਾਰਡੀਨਲ ਕੋਡ ਹੈ, ਦੇ ਆਲਸੋ ਸਰਵ ਟੂ ਸਟੈਂਡ ਐਂਡ ਵੇਟ। ਉਹ ਵੀ ਸੇਵਾ ਦੇ ਵਿੱਚ ਹਾਜ਼ਰ ਨੇ, ਜਿਹਨਾਂ ਦੀ ਚਾਹ ਹੈ ਵੀ ਅਸੀਂ ਸੇਵਾ ਕਰਦੇ। ਜਦੋਂ ਅਸੀਂ ਐਕਟਿਵਿਜ਼ਮ ਦੀ ਗੱਲ ਕਰਦੇ ਹਾਂ, ਮੇਰਾ ਕਹਿਣਾ ਹੁੰਦਾ ਹੈ ਕਿ ਭਾਈ ਕੁਛ ਨਾ ਕੁਛ ਕਰੋ। ਜੋ ਤੁਹਾਡੀਆਂ ਰੁਚੀਆਂ ਨੇ, ਜੋ ਤੁਹਾਡਾ ਵਿੱਤ ਹੈ, ਜੈਸਾ ਵਿੱਤ ਤੈਸਾ ਹੋਵੇ ਵਸੈ, ਆਪਣਾ ਬਲ ਨਹੀਂ ਹਾਰ। ਰੁਚੀਆਂ ਭਾਈ ਨੰਦ ਲਾਲ ਕਲਮ ਦੇ ਨਾਲ ਸੇਵਾ ਕਰਦੇ ਨੇ ਅਨੰਦਪੁਰ ਦੀ ਉਸ ਸਿਟੀ ਆਫ ਬਲਿਸ। ਭਾਈ ਘਨੱਈਆ ਪਾਣੀ ਦੀ ਮਸ਼ਕ ਨਾਲ ਸੱਜਣਾ ਤੇ ਦੁਸ਼ਮਣਾਂ ਦੋਨਾਂ ਨੂੰ ਸਰਵ ਕਰ ਰਹੇ ਨੇ। ਤੇ ਗੁਰੂ ਕਲਗੀਧਰ ਦੇ ਪਿਆਰ ਦੇ ਪਾਤਰ ਬਣਦੇ ਨੇ। ਉਹ ਭਾਈ ਘਨੱਈਆ ਜੀ ਨੂੰ ਜਦੋਂ ਸ਼ਿਕਾਇਤ ਹੁੰਦੀ ਹੈ ਤੇ ਪਾਣੀ ਦੇ ਪਿਆਣ ਦੇ ਨਾਲ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ ਕਿ ਭਾਈ ਸਾਹਿਬ ਜਿਹੜੇ ਜ਼ਖਮੀ ਨੇ ਉਹਨਾਂ ਦੇ ਜ਼ਖਮਾਂ 'ਤੇ ਮਲਮ ਵੀ ਲਾਓ। ਭਾਈ ਇਸੇ ਤਰ੍ਹਾਂ ਦੀ ਬੜੀ ਪਿਆਰੀ ਨਜ਼ਰ ਹੈ ਜਿਹਦੇ ਜਦੋਂ ਭਾਈ ਘਨੱਈਆ ਜੀ ਕਲਮ ਕੀਤੇ ਜਾਂਦੇ ਨੇ, ਜੋ ਕਹਿੰਦੇ ਨੇ ਕਿ ਤੈਨੂੰ ਪਿਆਰ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ। ਇਹ ਮੈਨੂੰ ਤਾਂ ਕੋਈ ਹੋਰ ਨਜ਼ਰ ਨਹੀਂ ਆਉਂਦਾ। ਉਹ ਭਾਈ ਘਨੱਈਆ ਵੀ ਗੁਰੂ ਦੇ ਗਲ ਨਾਲ ਲੱਗ ਕੇ ਉਹਨੇ ਹੀ ਪਿਆਰੇ ਸਿੱਖ ਨੇ। ਤੇ ਭਾਈ ਬਚਿੱਤਰ ਸਿੰਘ ਜਿਹਨਾਂ ਦਾ ਲਾਕੜੀ ਬੱਚਾ ਮਸਤ ਹਾਥੀਆਂ ਦੀਆਂ ਮੁਹਾਰਾਂ ਮੋੜ ਦਿੰਦਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈਂਦੇ, ਇਹ ਸਾਰੇ ਹੀ ਜਾ ਰਹੇ ਨੇ ਸਿਟੀ ਆਫ ਬਲਿਸ ਆਪਣੇ ਪਿਤਾ ਗੁਰੂ। ਸੋ ਤੁਸੀਂ ਜਿਸ ਫੀਲਡ ਦੇ ਵਿੱਚ ਵੀ ਕੰਮ ਕਰਨਾ ਚਾਹੁੰਦੇ ਹੋ, ਜ਼ਰੂਰੀ ਨਹੀਂ ਹਰ ਇੱਕ ਨੇ ਤਲਵਾਰ ਪਾਉਣੀ ਹੈ, ਇਹ ਵੀ ਜ਼ਰੂਰੀ ਨਹੀਂ ਕਿ ਹਰ ਇੱਕ ਨੇ ਨਾਰੇ ਲਾਉਣੇ ਨੇ, ਇਹ ਵੀ ਜ਼ਰੂਰੀ ਨਹੀਂ ਕਿ ਹਰ ਇੱਕ ਨੇ ਸਿਰਫ ਪਾਣੀ ਪਿਉਣ ਦੀ ਸੇਵਾ ਹੀ ਕਰਨੀ ਹੈ। ਤੁਹਾਨੂੰ ਜਿਸ ਜੋ ਤੁਹਾਡੀ ਰੁਚੀ ਹੈ ਪਰ ਕਰੋ ਕੁਛ। ਔਰ ਦੂਸਰਾ ਜਿਹੜਾ ਕੁਛ ਨਹੀਂ ਕਰ ਸਕਦਾ, ਘੱਟੋ ਘੱਟ ਵਿਰੋਧ ਨਾ ਕਰੇ। ਜਿਹੜਾ ਕੋਈ ਕੰਮ ਕਰਦਾ ਹੈ ਉਸ ਨੂੰ ਉਸਦੀ ਸ਼ਲਾਘਾ ਕਰੋ। ਤੇ ਜੇ ਕੁਛ ਵੀ ਨਹੀਂ ਕਰਨਾ, ਘੱਟੋ ਘੱਟ ਅਰਦਾਸ ਦੇ ਵਿੱਚ ਬਹੁਤ ਬਲ ਹੁੰਦਾ ਹੈ। ਮੈਂ ਪਿਛਲੇ ਦਿਨਾਂ ਭਾਈ ਸਾਹਿਬ ਦੀ ਸੇਵਾ ਦੇ ਜੀਵਨ ਸੰਬੰਧੀ ਇੱਕ ਘਟਨਾ ਪੜ੍ਹੀ ਤਾਂ ਮੈਂ ਬਚਪਨ 'ਚ ਵੀ ਹੋਈ ਸੀ। ਜਦੋਂ ਹਜ਼ਾਰੀਬਾਗ ਜੇਲ੍ਹ ਦੇ ਵਿੱਚ ਸਨ, ਉਹਨਾਂ ਨੂੰ ਬਹੁਤ ਤੰਗੀਆਂ ਚੋਂ ਤੁਰਸ਼ੀਆਂ ਤੋਂ ਗੁਜ਼ਰਨਾ ਪੈ ਰਿਹਾ ਸੀ। ਚੱਕੀਆਂ ਪਿਆਈਆਂ ਜਾ ਰਹੀਆਂ ਸਨ। ਉਹਨਾਂ ਦਾ ਜੋ ਵਿਵੇਕ ਦਾ ਨਿਯਮ ਸੀ, ਉਸ ਦੇ ਰਾਹ ਦੇ ਵਿੱਚ ਉਹਨਾਂ ਦਾ ਹਿੰਦੂ ਜੇਲ੍ਹ ਦੀ ਰੁਕਾਵਟ ਸੀ। ਔਰ ਇਹ ਉਹ ਪੀਰੀਅਡ ਸੀ ਕਿ ਗਿਆਨੀ ਹੀਰਾ ਸਿੰਘ ਦੰਦ ਵਰਗੇ ਵੱਡੇ ਸ਼ਾਇਰ, ਉਹਨਾਂ ਨੇ ਨਜ਼ਮਾਂ ਲਿਖੀਆਂ ਸੀ ਕਿ ਚਲੀਏ ਹਜ਼ਾਰੀਬਾਗ ਵੀਰ ਰਣਧੀਰ ਪਾਸ, ਚੱਕੀਆਂ ਪਿਆਈਏ ਬਹਿ ਕੇ ਕੋਲ ਸੋਹਣੇ ਯਾਰ ਦੇ। ਉਹ ਉਖੜਤਾ ਦੇ ਵਿੱਚ ਸਨ। ਪੰਥ ਨੇ ਫੈਸਲਾ ਕੀਤਾ ਕਿ ਅਕਾਲ ਤਖ਼ਤ ਸਾਹਿਬ ਤੋਂ ਐਲਾਨ ਹੋਇਆ ਕਿ ਫਲਾਣ ਡੇਟ ਭਾਈ ਸਾਹਿਬ ਰਣਧੀਰ ਸਿੰਘ ਦੀ ਚੜ੍ਹਦੀ ਕਲਾ ਲਈ ਪੰਥ ਅਰਦਾਸ ਕਰੇ। ਪ੍ਰਭਾਤ ਭਾਈ ਸਾਹਿਬ ਨੇ ਕਿਹਾ ਕਿ ਬੇਸ਼ੱਕ ਮੇਰੀ ਸੁਰਤ ਵਾਹਿਗੁਰੂ ਨਾਲ ਜੁੜੀ ਸੀ, ਪਰ ਅਚਾਨਕ ਉਸ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੇ ਲਈ ਅਰਦਾਸ ਦਿਵਸ ਹੈ, ਅਰਦਾਸ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਮੈਂ ਇੱਕਦਮ ਹੀ ਤਾਕਤ ਆਪਣੇ ਆਪ ਨੂੰ ਮਹਿਸੂਸ ਕੀਤੀ, ਸੁਰਤ ਵੀ ਮੇਰੀ ਉੱਪਰ ਚੜ੍ਹੀ ਔਰ ਇਵੇਂ ਲੱਗਾ ਕਿ ਕੁਛ ਵੀ ਨਹੀਂ ਵਾਪਰ ਰਿਹਾ ਆਲੇ ਦੁਆਲੇ। ਇਹ ਅਰਦਾਸ ਦੀ ਤਾਕਤ ਹੁੰਦੀ ਹੈ, ਕਲੈਕਟਿਵ ਅਰਦਾਸ ਦੇ ਵਿੱਚ ਇੰਡੀਵਿਜੂਅਲ ਅਰਦਾਸ ਦੀ। ਸੋ ਅਸੀਂ ਘੱਟੋ ਘੱਟ ਗੁਰੂ ਚਰਨਾਂ ਤੋਂ 2 ਵੇਲੇ ਅਰਦਾਸ ਕਰੀਏ ਕਿ ਸਤਿਗੁਰੂ ਪੰਥ ਤੁਹਾਡਾ ਸਾਜਿਆ ਹੋਇਆ, ਤੁਹਾਡਾ ਹੀ ਇਕਰਾਰਨਾਮਾ ਪੰਥ ਨਾਲ। ਪੰਥ ਖਾਲਸਾ ਖੇਤੀ ਮੇਰੀ, ਹੋ ਸੰਭਾਲ ਕਰੋ ਕਿਸਕੇ, ਮੈਂ ਇਸ ਦੀ ਸੰਭਾਲ ਕਰਨੀ ਹੈ। ਤੁਹਾਡਾ ਹੀ ਇਹ ਫਰਮਾਨ ਤੁਸੀਂ ਮਾਣ ਦਿੱਤਾ ਸੀ ਕਿ ਪੁੱਤਰਨ ਕੇ ਸੀਸ ਪਰ ਵਾਰ ਦੇ ਸੁਖ ਚਾਰ
ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਪੰਥ ਨੂੰ ਟੈਂਦੀ ਕਲਾ ਚੋਂ ਕੱਢੋ ਚੜ੍ਹਦੀ ਕਲਾ ਬਖਸ਼ੋ ਖਾਲਸੇ ਨੂੰ ਖਾਲਸੇ ਦਾ ਦਰ ਕਰ ਖਾਲਿਸਤਾਨ ਬਖਸ਼ਿਸ਼ ਕਰੋ। ਮੈਂ ਸਮਝਦਾ ਕਿ ਇਹ ਤਾਂ ਅਸੀਂ ਸਾਰੇ ਕਰ ਸਕਦੇ ਹਾਂ ਔਰ ਇਹ ਸਾਡੀ ਕੌਮੀ ਅਰਦਾਸ ਦੇ ਤੌਰ ਤੇ ਚਾਹੀਦਾ ਤਾਂ ਇਹ ਹੈ ਕਿ ਅਕਾਲ ਤਖ਼ਤ ਤੋਂ ਫਰਮਾਨ ਹੁੰਦਾ ਕਿ ਭਾਈ ਜੋ ਜੂਝ ਚੁਰਾਸੀ ਘੱਲੂਘਾਰਾ ਇਹ ਵੀ ਸ਼ਾਮਲ ਹੁੰਦੇ ਸਾਡੀ ਅਰਦਾਸ ਕਰੋ। ਤਾਂ ਇੰਨੇ ਡਰੇ ਹੋਏ ਨੇ ਕਿ ਉਹ ਤਾਂ ਜਦੋਂ ਜੂਝ ਚੁਰਾਸੀ ਘੱਲੂਘਾਰਾ ਜਾਂ ਦੂਜੇ ਅਕਾਲ ਤਖ਼ਤ ਦੇ ਸਮਾਗਮ ਹੁੰਦੇ ਨੇ ਕਿ ਵੱਡੇ ਲੀਡਰ ਅਕਾਲੀ ਦਲ ਦੇ ਵੀ ਡੇਰ ਕੇ ਕਰਦੇ ਉੱਤੇ ਆਉਣ ਕਿ ਬਹੁਤ ਗਿਣਤੀ ਨਾਰਾਜ਼ ਨਾ ਹੋ ਜਾਏ। ਬਾਹਰ ਘੱਟੋ ਘੱਟ ਅਸੀਂ ਇਹਨਾਂ ਦਿਨਾਂ ਨੂੰ ਵੀ ਯਾਦ ਕਰਦੇ ਪਰ ਨਿਗਾਹ ਪਾਤਾਂ ਦੇ ਨਾਲ ਸਾਡੇ ਗੁਰੂ ਘਰਾਂ 'ਚ ਵੀ ਜੇ ਅਰਦਾਸ ਦੇ ਵਿੱਚ ਸ਼ਾਮਲ ਹੋਏ ਤਾਂ ਬਹੁਤ ਚੰਗਾ ਹੋਵੇਗਾ ਤੇ ਇੰਡੀਵਿਜੂਅਲੀ ਅਸੀਂ ਜ਼ਰੂਰ ਇਸ ਪਾਸੇ ਵੱਲ ਤੁਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਾਡਾ ਵੈਨਕੂਵਰ ਮੇਰੇ ਬੇਟੇ ਦੀ ਮੈਰਿਜ ਹੋਈ ਉਹ ਸਪੈਸ਼ਲੀ ਉੱਥੋਂ ਦੋਨੋਂ ਹਸਬੈਂਡ ਵਾਈਫ ਚ ਮਤਲਬ ਫਲਾਈ ਕਰਕੇ ਆਏ ਉਹਨਾਂ ਨੇ ਅਟੈਂਡ ਕੀਤਾ ਤੇ ਉੱਥੇ ਉਹਨਾਂ ਨੇ ਕਈ ਹੋਰ ਗੁਰਸਿੱਖ ਪਿਆਰੇ ਬਹੁਤ ਸਾਡੇ ਇਲਾਜ ਦੇ ਵਿੱਚ ਵੀ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਜਿੱਦਾਂ ਤੁਸੀਂ ਹੋ ਉਹਨਾਂ ਨੇ ਸਾਰਿਆਂ ਨੂੰ ਬਿਠਾ ਕੇ ਤੇ ਪੰਜ ਛੇ ਉਸ ਟਾਈਮ ਮੈਂ ਚੇਅਰਮੈਨ ਸੀ ਫਸਟ ਇੰਡੀਅਨ ਸਿੱਖ ਐਸੋਸੀਏਸ਼ਨ ਦਾ ਇਸ ਟਾਈਮ ਮੈਂ ਵਾਈਸ ਚੇਅਰਮੈਨ ਹੈ ਐਜੂਕੇਸ਼ਨ ਦਾ ਤੇ ਉਦੋਂ ਅਸੀਂ ਉਹਨਾਂ ਕੁਝ ਬੰਦੇ ਨੇ ਅਲੱਗ ਬੈਠ ਕੇ ਕਮਰੇ ਦੇ ਵਿੱਚ ਤੇ ਉੱਥੇ ਅਲੱਗ ਕਰਕੇ ਤੇ ਹੱਸ-ਨਾਹਾਂ ਕੀਤੀਆਂ ਜੋ ਵੀ ਹੈ ਇਹ ਕੇਜੇ ਵਾਲੇ ਸੀ ਵਿੱਚ ਉੱਤੇ ਟਕਸਾਲ ਵਾਲੇ ਸੀ ਆਪਣੇ ਤੇ ਉਹਨਾਂ ਨੇ ਮੈਨੂੰ ਕਿਹਾ ਤੇ ਮੈਨੂੰ ਉਹਨਾਂ 'ਚ ਚੜ੍ਹਦੀ ਕਲਾ ਵਾਲੇ ਦੇਖ ਕੇ ਵੀ ਮੈਂ ਕਿਹਾ ਵੀ ਮੈਂ ਤੁਹਾਡੇ ਲੈਵਲ ਦਾ ਨਹੀਂ ਹਾਂ ਵੀ ਅਸੀਂ ਮੈਨੇਜ ਕਰਦੇ ਹਾਂ ਪਰ ਸਾਡੀ ਇੰਨੀ ਉਹ ਨਹੀਂ ਹੈ ਮਤਲਬ ਤੇਜ਼ ਕਹਿ ਲਓ ਜਾਂ ਕੁਛ ਨਹੀਂ ਹੈ ਪਰ ਫਿਰ ਉਹਨਾਂ ਨੇ ਬਹੁਤ ਕੁਛ ਮੈਂ ਸਿੱਖਿਆ ਉਹਨਾਂ ਤੋਂ ਪਰ ਨਾਲ ਗੱਲ ਇਹੀ ਹੋਈ ਮੈਂ ਕਿਹਾ ਵੀ ਮੈਂ ਤੁਹਾਨੂੰ ਕੀ ਪਤਾ ਵੀ ਮੈਂ ਰਾਈਟ ਪਰਸਨ ਹੈ ਇਸ ਗੱਲ ਦੇ ਪ੍ਰੋਬਲਮ ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀ ਨਾ ਇਹ ਸਾਡੇ ਵਿੱਚੋਂ ਹੀ ਨੇ ਸੋ ਇਹ ਬਹੁਤ ਵੱਡੀ ਗੱਲ ਹੈ ਪਰ ਉਸ ਟਾਈਮ ਮੈਂ ਜ਼ਿਆਦਾ ਬਾਕੀ ਗੱਲਾਂ ਨਹੀਂ ਦੱਸਦਾ ਇਹ ਗੱਲ ਦਾ ਬਹੁਤ ਧਿਆਨ ਰੱਖਣਾ ਪੈਣਾ ਸਾਨੂੰ ਪਰ ਮੈਂ ਗੱਲ ਇਹ ਜ਼ਰੂਰ ਕਰੂੰਗਾ ਵੀ ਉਸ ਟਾਈਮ ਮੈਨੂੰ ਉਹਨੇ ਕਿਹਾ ਸੀਗਾ ਵੀ ਜਿਹੜੀ ਇੱਦਾਂ ਦੀਆਂ ਜਿਹੜੇ ਟੀਵੀ 84 ਉਸ ਟਾਈਮ ਚਲਾਇਆ ਸੀਗਾ ਕਹਿੰਦਾ ਸੁਰਿੰਦਰ ਸਾਨੂੰ ਇੱਧਰ ਨੂੰ ਪੈਸਾ ਲਾਉਣਾ ਚਾਹੀਦਾ ਹੈ ਇਹ ਸਾਡਾ ਦਸਵੰਧ ਇੱਧਰ ਨੂੰ ਜਾਣਾ ਚਾਹੀਦਾ ਅਸੀਂ ਸਾਰੇ ਕਰਦੇ ਹਾਂ ਕਿ ਆਪਾਂ ਤੁਹਾਨੂੰ ਪਤਾ ਹੀ ਹੈ ਸਾਰਾ ਸਾਡੇ ਜਿਹੜੇ ਤੁਸੀਂ ਗੋਲਕ ਦੇ ਵਿੱਚ ਆਪਾਂ ਮੱਥਾ ਟੇਕਦੇ ਹਾਂ ਸਾਰਾ ਕੁਝ ਉਹਦੇ ਨਾਲ ਹੀ ਸਭ ਕੁਝ ਚੱਲਦਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜੇ ਵੱਡੇ ਵੱਡੇ ਪ੍ਰੋਗਰਾਮ ਚੱਲ ਰਹੇ ਨੇ ਤੇ ਪਰ ਇਹ ਜਿਹੜਾ ਆਹ ਗੱਲ ਹੋਈ ਕਰਕੇ ਮੇਰਾ ਮਨ ਜਿਹੜੀ ਕਿ ਇੱਕ ਤਰ੍ਹਾਂ ਦਾ ਕਿਤੇ ਮੈਨੂੰ ਯਾਦ ਆਈ ਉਹਦੀ ਕਿਉਂਕਿ ਉਹਨਾਂ ਦੀ ਹੁਣ ਉਹ ਪੂਰੇ ਹੋ ਚੁੱਕੇ ਨੇ ਤੇ ਮੈਨੂੰ ਅੱਜ ਤੱਕ ਵੀ ਯਾਦ ਹੈ ਉਸ ਗੱਲ ਉਹ ਜੋ ਉਹਨਾਂ ਨੇ ਗੱਲ ਕੀਤੀ ਸੀ ਬਹੁਤ ਸੇਵਾਵਾਂ ਨੇ ਲੋਕਾਂ ਨੇ ਬਹੁਤ ਸੇਵਾਵਾਂ ਨੇ ਤੇ ਉਹ ਉਸ ਟਾਈਮ ਮੈਨੂੰ ਇਹ ਕਹਿੰਦਾ ਸੀ ਸੁਰਿੰਦਰ ਕਹਿੰਦਾ ਸਾਨੂੰ ਇਸ ਤਰ੍ਹਾਂ ਚਾਹੀਦਾ ਆ ਅਸੀਂ ਸਿਡਨੀ ਆਵਾਂਗੇ ਅਸੀਂ ਉੱਥੇ ਵੀ ਕਰਾਂਗੇ ਇਹ ਉਸ ਟਾਈਮ ਉਹਦੀ ਸੋਚ ਸੀ ਉਹ ਸੋਚ ਜਿਹੜੀ ਉਹ ਅੱਜ ਮੇਰੇ ਹਿਸਾਬ ਨਾਲ ਉਹ ਸੋਚ ਅੱਜ ਸਾਹਮਣੇ ਆਈ ਆ ਤੇ ਜਦੋਂ ਮੈਨੂੰ ਪਤਾ ਲੱਗਾ ਸੀ ਉਹਨਾਂ ਨੇ ਦੱਸਿਆ ਵੀ ਡਾਕਟਰ ਸਾਹਿਬ ਆ ਰਹੇ ਨੇ ਇੱਥੇ ਤੇ ਮੈਨੂੰ ਚਾਹ ਜਿਹੜਾ ਆਇਆ ਤੁਹਾਨੂੰ ਪਤਾ ਵੀ ਮੈਂ ਇੱਥੇ 4-5 ਘੰਟੇ ਦੂਰ ਤੇ ਜੌਬ ਕਰਨਾ ਔਰ ਮੈਂ ਵੀਕਐਂਡ ਤੇ ਚਲੋ ਮੈਂ ਕਿਹਾ ਜ਼ਰੂਰ ਡਾਕਟਰ ਸਾਹਿਬ ਨੂੰ ਮਿਲਣਾ ਤੇ ਅੱਜ ਦਰਸ਼ਨ ਹੋਏ ਨੇ ਪਰ ਮੈਨੂੰ ਪਤਾ ਇਹ ਕਿੰਨੀ ਸਾਡੇ ਵਿੱਚ ਮਤਲਬ ਕਦੀ ਉਹ ਤੇਜ਼ ਆਉਂਦੀ ਹੈ ਨਾ ਜਿਹੜੀ ਇੱਕ ਤਰ੍ਹਾਂ ਦੀ ਸਾਨੂੰ ਜੋਸ਼ ਭਰਦੀ ਹੈ ਉਹ ਸਾਰੀਆਂ ਪਿਛਲੇ ਸਾਲ ਦੀਆਂ ਯਾਦਾਂ ਉਹ ਈਵਨ ਯੂਨੀਵਰਸਿਟੀ ਦੀਆਂ ਤੋਂ ਲੈ ਕੇ ਪਿੰਡ ਦੀਆਂ ਯਾਦਾਂ ਜਿਹੜੇ ਪਿੰਡ ਸਾਡੇ ਸੀ ਉਹ ਸਾਰੀਆਂ ਆ ਜਾਂਦੀਆਂ ਨੇ ਲਾਈਕ ਮਾਈਂਡਡ ਜਿਹੜੇ ਲੋਕ ਹੁੰਦੇ ਨੇ ਇਹ ਜਿਹੜੀ ਗੱਲ ਕੀਤੀ ਆ ਵੀ ਆਪਾਂ ਸਪੋਰਟ ਦੀ ਜਿੰਨੇ ਵੀ ਟੀਵੀ ਚੈਨਲਸ ਨੇ ਜਿੰਨੇ ਵੀ ਪ੍ਰੋਗਰਾਮ ਚੱਲਦੇ ਨੇ ਜਿੱਥੇ ਜਿੱਥੇ ਵੀ ਚੱਲਦੇ ਨੇ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਵੱਧ ਤੋਂ ਵੱਧ ਹੋ ਸਕਦਾ 10% 20% ਦਿਓ ਦਵਾ ਕੇ ਇਹ ਦੁਆਣਾ ਚੌਗਣਾ ਹੋ ਕੇ ਪੈਣਾ ਸਾਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਏਗੀ ਡੈਫੀਨਿਟਲੀ ਗੁਸਤਾਖੀ ਮਾਫ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਰ ਦਿਓ ਭਾਈ ਸੁਰਿੰਦਰ ਸਿੰਘ ਜੀ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਯਾਦ ਕਰਦੇ ਆ ਜੋ ਲਫ਼ਜ਼ ਕਹੇ ਮੈਂ ਸਮਝਦਾ ਵੀ ਅੱਜ ਜਿਸ ਮੁਕਾਮ ਤੇ ਅਸੀਂ ਖੜੇ ਹਾਂ ਇਹ ਉਹਨਾਂ ਦਾ ਹੀ ਡ੍ਰੀਮ ਸੀ ਉਹਨਾਂ ਦਾ ਹੀ ਚਾਈਲਡ ਸੀ ਔਰ ਕਨਕਲੂਜਨ ਵੱਲ ਅਸੀਂ ਵੱਧ ਰਹੇ ਹਾਂ ਇੱਕ ਨਜ਼ਮ ਜਿਹੜੀ ਕਿ ਸਰ ਹਰਭਜਨ ਸਿੰਘ ਬੈਸ ਜਿਹੜੇ ਕਿ ਭਾਈ ਮਨਜੀਤ ਸਿੰਘ ਢੇੜੂ ਦੇ ਮਾਮਾ ਜੀ ਸਨ ਉਹ ਡਾਕਟਰ ਸਾਹਿਬ ਅਕਸਰ ਗਾਇਨ ਕਰਦੇ ਸੀ ਕਿਉਂਕਿ ਉਸ 'ਚ ਦਰਦ ਵੀ ਹੈ ਤੇ ਉਸ 'ਚ ਭਵਿੱਖ ਦੀ ਉਮੀਦ ਵੀ ਹੈ ਤੇ ਭਾਈ ਗੁਰਦੇਵ ਸਿੰਘ
ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਵੀ ਨੇ, ਕਿਸੇ ਜ਼ਮਾਨੇ 'ਚ ਨੈਸ਼ਨਲ ਪਲੇਅਰ ਵਾਲੀਬਾਲ ਦੇ ਰਹੇ, ਹੁਣ ਸਾਡੇ ਨਾਲ ਪੂਰਾ ਸਫਰਾਂ ਦੇ ਸਾਥੀ ਨੇ। ਇਹ ਵੀ ਇਹਨਾਂ ਨੇ ਪਿਛਲੇ ਕੁਛ ਪੀਰੀਅਡ ਤੋਂ ਉਸ ਨਜ਼ਰ ਨੂੰ ਪਿਕ ਕੀਤਾ ਗਾਉਂਦੇ ਨੇ। ਤੇ ਮੈਂ ਇਹ ਕਿਉਂਕਿ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਟ੍ਰਿਬਿਊਟ ਵੀ ਹੋਏਗੀ ਜਿਨ੍ਹਾਂ ਦਾ ਜ਼ਿਕਰ ਕੀਤਾ, ਤੇ ਮੈਂ ਭਾਈ ਗੁਰਦੇਵ ਸਿੰਘ ਹੋਰਾਂ ਨੂੰ ਕਹਾਂਗਾ ਕਿ ਉਹ ਨਜ਼ਰ ਤੁਹਾਡੇ ਨਾਲ ਸ਼ੇਅਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਜ਼ਮ ਇੱਕ ਨਜ਼ਮ ਨਹੀਂ ਹੈ, ਇਹ ਸਾਡੀ ਹੱਕ ਬੀਤੀ ਹੈ। ਇਹ ਸਾਡੇ ਨਾਲ ਵਾਪਰਿਆ। ਇੱਕ ਸਾਡੀ ਉਹ ਭੈਣ ਜਿਹਦੇ ਪਤੀ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਤੇ ਪੁੱਤਰ ਵੀ ਜਵਾਨ ਹੋ ਜਾਂਦਾ, ਤੋ ਮੈਸੇਜ ਵੀ ਤੂੰ ਆਵੇਂਗਾ ਤੇ ਤੇਰੇ ਹਾਲਾਤ ਜੇ ਦੀ ਗੱਲ ਉਹਦੀ ਸਦਾ ਹਰਪਨ ਸਿੰਘ ਨੇ ਨਜ਼ਮ ਲਿਖੀ ਪਰਸਨਲ ਨਹੀਂ, ਇਹ ਸਾਰੇ ਨਾਮ ਸੁਣਾਓ, ਉੱਥੇ ਸੁਣਾ ਕਈ ਚੇਤ ਗੁਜਰੇ ਤੇ ਸਾਵਨ ਗਿਆ ਹੈ ਤੇ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ। ਆਵੇਂ ਤੇ ਲਹਿਰਾਂ ਚੁਰਾਇਆ ਦੱਸਣਾ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ। ਇਹ ਕੰਨਾਂ ਵੀ ਰੋਈਆਂ, ਇਹ ਗਲੀਆਂ ਵੀ ਰੋਈਆਂ, ਥੜਿਆਂ ਦੀ ਰੌਣਕ ਨੂੰ ਦੱਸ ਗਈ ਉਦਾਸੀ। ਇਹ ਦਿਲ ਜੋ ਰਿਹਾ ਏ ਸਦਾ ਗੁਣ ਗਾਉਂਦਾ, ਸੁਬਹ ਸ਼ਾਮ ਰੋਇਆ ਤੇਰੇ ਜਾਣ ਮਗਰੋਂ। ਇਹ ਕੌਮਾਂ ਦੇ ਰੱਖੇ ਇਹ ਲੋਕਾਂ ਦੇ ਮੋਢੀ, ਬੜਾ ਨਾਜ ਕਰਦੇ ਨੇ ਦੇ ਦਸੀਏ। ਇਹਨਾਂ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ, ਤੇ ਕੰਜ ਕਾਨ ਕੋਇਆ ਤੇਰੇ ਜਾਣ ਮਗਰੋਂ। ਉਹ ਮੌਸਮ ਨ ਪਰਤੇ ਉਹ ਰੁੱਤਾਂ ਨ ਬੁੜੀਆਂ, ਵਾਕਾਂ ਚ ਸੁਣਦੇ ਨੇ ਨਗਮੇ ਉਦਾਸੇ। ਸੁਰਾਂ ਨੇ ਵੀ ਮੇਰੇ ਲਪੋਟੇ ਪਛਾਣੇ, ਜਦੋਂ ਸਾਜ ਛੋਹਿਆ ਤੇਰੇ ਜਾਣ ਮਗਰੋਂ। ਤੇਰੀ ਪੈੜ ਸੁਣਦੇ ਨੇ ਗਗਨੇ ਤੇ ਸਾਵੇ, ਸੁੱਕ ਗਏ ਪਰੋਟੇ ਤੇਰੀ ਦੀਦ ਬਾਝੋਂ। ਹੈ ਨੱਚਦੀ ਚੁਫੇਰੇ ਮੌਤ ਅੱਜ ਕੱਲ ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ। ਓ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ, ਪੈਰਾਂ ਪਰਾਵਾਂ ਰਹਿ ਗਏ ਨੇ ਹੋ ਕੇ। ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ, ਉਜੂਦਾ ਨਾ ਮੋਇਆ ਤੇਰੇ ਜਾਣ ਮਗਰੋਂ। ਜੋ ਆਖਰੀ ਬਾਂਦਾ ਦੇ ਜੀ ਸਿੱਖੀ ਸਪਿਰਿਟ ਪੁੱਤਰ ਜਵਾਨ ਹੋ ਜਾਂਦਾ। ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ, ਹੱਕ ਤੇਨੇ ਆਲੇ ਬੇਚੈਨ ਹੋਇਆ। ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ, ਹੱਕ ਤੇਨੇ ਆਲੇ ਬੇਚੈਨ ਹੋਇਆ। ਇਹ ਕੌਮੀ ਅਮਾਨਤ ਪੂਰੀ ਕੌਮ ਖਾਤਰ, ਮੈਂ ਕਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ। ਮੈਂ ਕਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ। ਮੈਂ ਕਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ।
ਖਰੀਦਿਆ ਇਹ ਸਾਡੇ ਨਾਲ ਬੀਤਿਆ ਹੈ। ਜੇ ਭਾਈ ਪਿਤਾ ਜੀ ਸ਼ਹੀਦ ਕੀਤਾ, ਫਾਦਰ ਵੀ ਸ਼ਹੀਦ ਹੋਇਆ, ਪੁੱਤਰ ਵੀ ਸ਼ਹੀਦ ਹੋਇਆ। ਮੈਂ ਕੋਈ ਬੇਨਤੀ ਕਰਾਂਗਾ, ਆਓ ਉੱਠ ਕੇ ਚੱਲੀਏ। ਸਾਡੇ ਕੌਮ ਨਾਲ ਜੋ ਹੋਇਆ ਕਿਤੇ ਆਪਾਂ ਕਿਰਤ ਕਰਨਾ ਹੋ ਜਾਈਏ, ਤੇ ਕਿਰਤ ਕਰਨ ਦੀ ਭਾਸ਼ਾ ਭਾਈ ਗੁਰਦਾਸ ਜੀ ਨੇ ਲਿਖੀ, ਆਪਾਂ ਸਭ ਨੂੰ ਭਾਰੀ ਹੋਏ ਕਿਰਤ ਕਰਨ। ਸੋ ਆਓ ਆਪਾਂ ਹਰ ਪੱਖ ਤੋਂ ਜਦੋਂ ਡਾਕਟਰ ਸਾਹਿਬ ਬੋਲ ਕੇ ਚਲੇ ਜਾਂਦੇ ਕੋਈ ਸ਼ਬਦ ਨਹੀਂ ਹੁੰਦੇ ਕਹਿਣ ਲਈ, ਗੁਰੂ ਸਾਹਿਬ ਨੇ ਚੜ੍ਹਦੀ ਕਲਾ ਬਖਸ਼ੀ। ਆਓ ਜਦ ਤੱਕ ਆਪਣਾ ਮੁਲਕ ਖਾਲਿਸਤਾਨ ਨਹੀਂ ਬਣ ਜਾਂਦਾ ਉਦੋਂ ਤੱਕ ਤਹਈਆ ਕਰੀਏ ਕਿ ਚੈਨ ਨਾਲ ਨਹੀਂ ਬੈਠਾਂਗੇ, ਜੰਗ ਜਾਰੀ ਹੈ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਦੀ ਪੁੱਛ ਕੇ ਲਿਖਣ ਦੀ ਜਾਚਨਾ ਉਹ ਜਿਹੜੀ ਇੰਨੇ ਸਮੇਂ ਦੀ ਜਿਹੜੀ ਪੀੜਾ ਜਿਹੜੀ ਆ ਸਾਡੇ ਬਜ਼ੁਰਗਾਂ ਨੇ, ਸਾਡੀਆਂ ਬਜ਼ੁਰਗ ਮਾਵਾਂ ਨੇ, ਭੈਣਾਂ ਨੇ, ਧੀਆਂ ਨੇ ਜੋ ਪਿੰਡੇ ਤੇ ਹੰਢਾਈ ਆ, ਉਸ ਦਰਦ ਨੂੰ ਜਿਸ ਤਰੀਕੇ ਦੇ ਨਾਲ ਭਾਈ ਸਾਹਿਬ ਗੁਰਦੇਵ ਸਿੰਘ ਜੀ ਨੇ ਬਿਆਨ ਕੀਤਾ ਹੈ, ਉਹ ਸਾਰਾ ਕੁਝ ਜਿਹੜਾ ਹੈਗਾ ਤਰੋ ਤਾਜ਼ਾ ਹੋ ਜਾਂਦਾ ਹੈ। ਸਾਡੇ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦੇ ਨਾਲ ਤੇ ਜਿਨ੍ਹਾਂ ਨੇ ਉਹਨਾਂ ਨੂੰ ਸਾਡੇ ਵਰਗੇ ਉਹਨਾਂ ਦਾ ਵੀ ਫਿਊਚਰ ਸੀ, ਸਾਡੇ ਨਾਲੋਂ ਜ਼ਿਆਦਾ ਸ਼ੋਲੇ ਫਰਤੀਲੇ ਇੰਟੈਲੀਜੈਂਸ ਸੀ, ਜਿਨ੍ਹਾਂ ਨੇ ਇਹ ਆਪਣੀਆਂ ਜ਼ਿੰਦਗੀਆਂ ਜਿਹੜੀਆਂ